ਉਸਤਾਦ ਜੀ ਕੋਈ ਹੋਰ ਬੰਦਾ ਘੋੜੇ ਤੇ ਕੁੜੀ ਚੁੱਕ ਕੇ ਲਿਜਾ ਰਿਹਾ ਤੇ ਉਹਨੂੰ ਲਾਗੇ ਮੋਟਰਸਾਈਕਲ ਕਰਕੇ ਕਹਿੰਦਾ ਭਾਈ ਦੁਪੱਟਾ ਚੁੱਕ ਲਓ। ਉਹਨੇ ਫਰਮਾਇਸ਼ ਕਰ ਦੇਣੀ ਆ ਇਹਨੇ ਬਰੀਕ ਗਾਣਾ ਤੋਂ ਬਾਅਦ ਮਾਣ ਕੁੱਟਿਆ ਸੁਣਾ ਦੋ। ਨਹੀਂ ਉਹਨੇ ਕਹਿਣਾ ਥੱਕ ਪਈ ਠੀਕ ਆ ਪੈਟਾ ਉਸਤਾਦ ਜੀ ਦਾ ਨਾਮ ਰੱਖੋ ਅੱਬਾ ਸਲਾਮ ਅੱਬਾ। ਹਾਂ ਅੱਬਾ ਕੇ ਅੰਨਾ ਭਾਈ ਮਹਿੰਦੀ ਦਾ ਘੋੜਾ ਲਗਾ ਕੁੜੀ ਚੁੱਕਣ ਆਪ ਤਾਂ ਕੁੜੀ ਚੁੱਕਣਾ ਉਹ ਬਾਅਦ ਵਿੱਚ ਛੱਡਿਆ। अस्सलाम वालेकुम नाज़रीन, टी टाइम में खुश आमदीद। दो कदम तुम न चले, दो कदम हम न चले, आरज़ुओं के दिए बुझ गए, जलते जलते। दो कदम तुम न चले, दो कदम हम न चले, हम तो आँखों में छुपा लेंगे तुम्हारे गम को। वाह वाह क्या वाह कहने उस्ताद जी, क्या कहने हम तो आँखों में छुपा लेंगे तुम्हारे गम को, तुम कभी भूल के भी याद न करना हमको। जान से जाएंगे हम दर्द के ढलते ढलते। वाह 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 दो कदम तुम न चले। मुकेश साहब ਦੀਆਂ ਬ੍ਰੇਕਾਂ ਕਮਾਲ ਸੀ। वक्त ने जहर भरा प्यार के पैमानों में। वाह 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 दिस इज मुकेश वाह, साहब वाह, ओनली Only वन एंड ओनली। इंज करके छड्डिया ते इधरों करके अगली इंज करके लफ्ज कड्ढे ने। वक्त ने जहर भरा प्यार के पैमानों में, खो गए ख्वाब सुलगते हुए अरमानों में, अपनी मंजिल तुम्हें मिल जाए। तरसा कैसी है? क्या बात है। चलते चलते। अस्सलाम वालेकुम नाज़रीन। क्या कहने वाह वाह ओए होए के साहब क्या कहने। ਕੁਛ ਜ਼ਿੰਦਗੀ 'ਚ ਉਸਤਾਦ ਜੀ ਖਾਬ ਐਸੇ ਰਹਿ ਜਾਂਦੇ ਜਿਹੜੇ ਪੂਰੇ ਨਹੀਂ ਹੋ ਸਕਦੇ, ਆਹਾ ਔਰ ਕੁਛ ਖਾਬ ਹੀ ਨਹੀਂ ਹੁੰਦੇ ਤੇ ਉਹ ਪੂਰੇ ਹੋਏ ਬੈਠੇ ਹੁੰਦੇ। ਓਏ ਤਾੜੀਆਂ ਦੀ ਵੱਡੀ ਗੱਲ ਕਰ। ਦੁਨੀਆ ਨੋਨੀ ਕਾਸ਼ ਇਹ ਕੈਸੀ ਗੱਲ ਹੈ ਕੁਝ ਖਾਬ ਵੀ ਨਹੀਂ ਹੁੰਦੇ ਤੇ ਪੂਰੇ ਹੋ ਜਾਂਦੇ। ਮਿੱਠਾ ਸਾਹਿਬ ਨੇ ਵੀ ਮੁਕੇਸ਼ ਸਾਹਿਬ ਬਣਨ ਦੀ ਕੋਸ਼ਿਸ਼ ਕੀਤੀ ਲੇਕਿਨ ਦਰਮਿਆਨ ਵਾਲਾ ਲਫ਼ਜ਼ ਟੇਕ ਕਰਾ ਬੈਠੇ। ਹਾਂ ਮਨੀਸ਼ ਬਣ ਗਏ। ਕਾਫ ਦੀ ਜਗ੍ਹਾ ਨਾ ਹੋ ਮਹੇਸ਼ ਭੱਟ ਮੈਂ ਕਹਿੰਦਾ ਤੁਸੀਂ ਮੇਰੀ ਇੰਨੀ ਆਵਾਜ਼ ਮੁਕੇਸ਼ ਸਾਹਿਬ ਨਾਲ ਮਿਲਦੀ ਆ ਕਿ ਮੁਕੇਸ਼ ਸਾਹਿਬ ਨੂੰ ਪਰੇ ਕਰ ਲਓ, ਮੈਨੂੰ ਅੱਗੇ ਕਰ ਲਓ। ਮੈਂ ਜਰਾ ਜਲਦੀ ਜਾਣਾ, ਮੈਨੂੰ ਤੋੜ ਲੋ ਮੈਂ ਜਰਾ ਪਹਿਲੇ ਨਿਕਲਣਾ। ਹਾਂ ਆ ਦੇਖੀ, ਅੱਖਾਂ ਬੰਦ ਕਰੋ, ਸਾਰੇ ਅੱਖਾਂ ਬੰਦ ਕਰੋ, ਸਹੀ ਦੱਸਣਾ। ਦੇਖੀ ਜਾने कहाँ गए वो दिन। अब पहला जाने कहाँ ਤੇ ਗੌਰ ਕਰ। ਜਾਣੇ ਕਹਾਂ ਐ ਤੂੰ ਸੁਣਿਆ ਨਹੀਂ ਨਾ ਮੁਕੇਸ਼ ਸਾਹਿਬ ਨੂੰ? ਨਹੀਂ ਸੁਣਿਆ ਉਸਤਾਦ ਜੀ, ਉਹਨਾਂ ਦਾ ਟੋਨ ਵੀ ਸੁਣਿਆ। ਸੁਣਿਆ ਹੋਇਆ ਹਾਂ ਕੀ ਬਾਤ ਹੈ। ਚਲੋ ਖੈਰ ਠੀਕ ਹੈ। ਹਾਂ ਬੋਲਵਾ ਕਾ ਹਾਂਜੀ ਉਹ ਤੇਰੀਆਂ ਨਹੀਂ ਖੁੱਲਣੀਆਂ। आया है मुझे फिर याद वो जालिम, ਵਾਹ 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 ਕਿਸ ਨੂੰ तेरा जमाना बचपन का ਹਾਂ। हाय रे अकेले छोड़ के जाना। ਵਾਹ 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 ਉਸਤਾਦ ਜੀ ਖੋਲਵਾ ਕਾ ਸਾਜੀ ਹੈ। हाँ ਸਹੀ ਆਪ ਮੋਬਾਈਲ ਤੇ ਅਪਲੋਡ बचपन है वो खेल वो साथी वो झूले वो ਵਾਹ दौड़ के कहना आ छूले। कैसा उन्होंने क्या आ छूले। ਕੀ ਬਾਤ ਹੈ। वाह 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 ਤੁਸੀਂ ਗਾਇਆ ਸੀ ਪਹਿਲੇ
ਹਾਂ ਤੈਨੂੰ ਵੇਖਿਆ? ਮੈਨੂੰ ਐ ਲੱਗਾ YouTube ਤੇ ਲਾਇਆ। ਹਾਂ ਇਹ ਮੇਰਾ ਕਮਾਲ ਹੀ ਇਹ ਵਾਹ ਵਾਹ ਆ। ਵਾਹ। ਭਾਈ ਤੁਸੀਂ ਰਵੀ ਸਾਹਿਬ ਦੀ ਆਵਾਜ਼ ਕੱਢ ਲੈ। ਓਏ ਮੈਂ ਤੇ ਤੇਰੀ ਵੀ ਕਿਸੇ ਦਿਨ ਆਵਾਜ਼ ਕੱਢ ਲੈਣੀ ਹੈ। ਉਹ ਯਾਦ ਹੈ ਤੇਰੇ ਸਾਹਿਬ ਦੀ ਉਹ ਬਜਾਤ ਤੇਰੇ ਸਾਹਿਬ 뮤직 ਡਾਇਰੈਕਟਰ ਸੀ ਓਏ। ਤੁਸੀਂ ਸਾਰੇ ਸਿੰਗਰਾਂ ਦੀ ਆਵਾਜ਼ ਕੱਢ ਲੈਂਦੇ ਉਸਤਾਦ ਜੀ ਹੈ ਨਾ। ਰਮਲੀ ਵੇ ਰਮਲੀ ਪੁੱਛਦੀ ਏ ਕਮਲੀ ਪਿਆਰ ਕਿਤਾਬੋਂ ਕੱਢ ਮੇਰੀ ਖਾਲ ਕਦੋਂ ਮਿਲਾਂਗੇ ਸਜਣਾ ਨਾਲ। ਯਾਰ ਉਹ ਨਹੀਂ ਰਿਹਾ ਹੁਣ, ਕਿੰਨਾ ਕੁਝ ਗਾਣਿਆਂ ਚੋਂ ਨਿਕਲ ਗਿਆ। ਨਾਦਰੀਨ ਮੈਨੂੰ ਪਤਾ ਤੁਸੀਂ ਟੈਨਸ਼ਨ ਚ ਹੋ ਇਸ ਟਾਈਮ, ਨਹੀਂ ਨਹੀਂ ਉਸਤਾਦ ਜੀ ਤੁਹਾਨੂੰ ਇਹ ਆ ਕਿ ਆ ਕੀ ਨਵਾਂ ਕੰਮ ਨਹੀਂ ਚੱਸ ਅੱਜ ਦਾ ਕਦੋਂ ਕਿਹਾ ਨਾ ਇਹ ਖਤਮ ਹੋ ਗਿਆ ਸਾਡੀ ਮੂਸੀਕੀ ਚੋਂ ਐਕਸਪ੍ਰੈਸ਼ਨ। ਰਮਲੀ ਵੇ ਰਮਲੀ ਪੁੱਛਦੀ ਏ ਕਮਲੀ, ਰਮਲੀ ਉਹਨੂੰ ਕਹਿੰਦੇ ਜਿਹੜਾ ਫਾਲਾਂ ਕੱਢਦੇ ਹੁੰਦੇ ਸੀ ਬਾਬੇ ਗਲੀਆਂ ਮੱਲਿਆਂ 'ਚ। ਅੱਛਾ ਰਮਲੀ ਵੇ ਰਮਲੀ ਪੁੱਛਦੀ ਏ ਕਮਲੀ ਪਿਆਰ ਕਿਤਾਬੋਂ ਕੱਢ ਮੇਰੀ ਫਾਲ ਕਦੋਂ ਮਿਲਾਂਗੇ ਸਜਣਾ। ਵਾਹ 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 ਮੁਕੇਸ਼ ਹੀ ਲੱਗੇ ਉਹ। ਦਿਨ ਡੁੱਬਦਾ ਤੇ ਰਾਤ ਆ ਜਾਂਦੀ, ਦਿਨ ਡੁੱਬਦਾ ਤੇ ਰਾਤ ਆ ਜਾਂਦੀ ਲੱਗਦਾ ਏ ਮੁੱਕ ਗਿਆ ਏ ਵੀਸਾ ਕਦੋਂ ਮਿਲਾਂਗੇ ਸਜਣਾ ਨਾ। ਵਾਹ 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 ਉਸਤਾਦ ਜੀ ਖੋਲੋ ਅੱਖਾਂ। ਖੋਲਾ ਹੂ ਬਹੂ ਮੁਕੇਸ਼ ਸਾਹਿਬ ਵੀ ਲੱਗੇ ਹੋਏ। ਓਏ ਮੈਡਮ ਨੂਰ ਝਾਂਸੀ ਓਏ ਮੋਤੀ ਦੇ ਖੱਟਿਆ ਮੈਡਮ ਨੂਰ ਝਾਂਸੀ। ਅੱਛਾ ਮੈਡਮ ਜੀ ਉਸਤਾਦ ਜੀ ਕਿੰਨਾ ਕੁਛ ਹੀ ਜਿਹੜਾ ਨਾ ਤੁਸੀਂ ਜੋ ਤੁਹਾਡੇ ਦਿਮਾਗ 'ਚ ਹਾਂ ਯਾਰ ਇਹ ਮੁੱਕ ਗਿਆ ਗਾਣੇ ਚੋਂ। ਖਤਮ ਹੋ ਗਿਆ। अगर बेवफा तुझको पहचान जाते ਹਾਏ ਹਾਏ खुदा की कसम। ਐ ਮੁੱਕ ਗਿਆ, ਹਾਏ ਹੂ ਬਹੂ ਮੈਡਮ। ਐ ਮੁੱਕ ਗਿਆ ਨਾ ਕੰਮ, ਐਕਸਪ੍ਰੈਸ਼ਨ ਮੁੱਕ ਗਿਆ। ਉਸਤਾਦ ਜੀ ਦੁਬਾਰਾ ਜ਼ਰਾ ਗਾਇਓ। अगर बेवफा तुझको पहचान जाते खुदा की कसम ਵਾਹ हम मोहब्बत ना करते। ਓਏ ਹੂ ਬਹੂ ਮੈਡਮ ਵੀ ਗਾਇਆ ਇਸ ਏਦਾਂ ਲੱਗੇ ਮੈਡਮ ਵੀ ਗਾਉਣ ਰਹੀ ਆ। ਕੀ ਨੂੰ ਉਸਤਾਦ ਜੀ ਚੱਸ ਆ ਗਈ। ਉਸਤਾਦ ਜੀ ਇੱਕ ਸ਼ੇਰ ਦੇ ਲਾਗੇ ਨਾ ਲੱਗਣ ਬੱਗੇ ਸੀ, ਨਾ ਉਹਨਾਂ ਨੂੰ ਖਾ ਸਕਦਾ ਨਾ ਉਹਨਾਂ ਨੂੰ ਭੇਜ ਸਕਦਾ। ਤੁਸੀਂ ਸ਼ੇਰ ਹੋ ਨਾ ਇਹਨਾਂ ਨੂੰ ਮਸੀਕੀ ਦਾ ਪਤਾ ਹੀ ਕੁਝ ਨਹੀਂ। ਜਾ ਕੰਮ ਕਰ ਜਾ ਕੇ ਨੋ ਨਹੀਂ ਤੈਨੂੰ ਵੀ ਪਤਾ ਵਾ। ਲੱਗਣ ਬਗੇ ਕਹਿਤਾ ਚੱਲ ਮੈਨੂੰ ਨਹੀਂ। ਤਾਂ ਤੂੰ ਕਹਿ ਲੈ ਉਹਨਾਂ ਨੂੰ ਕਾਤੋਂ ਗਿਆ ਜੀ। ਅੱਜ ਤੇ 4 ਸਾਲ ਪਹਿਲੇ ਕਹਤਾ ਸੀ ਤੂੰ 4-5 ਗਾਣਿਆਂ ਤੋਂ ਵੱਧ ਨਹੀਂ ਸਕਦਾ। ਫਕਨੌਟ ਹੋਏ ਆਜ਼ਮ ਹੋਏਗਾ ਤੂੰ। ਉਸਤਾਦ ਜੀ ਇਹ ਕੋਈ ਤੁਹਾਡੇ ਜਦੋਂ ਤੁਸੀਂ ਗਏ ਨਾ ਪੂਰੇ ਭਾਰ ਨਾਲ ਨਾਗ ਨਾਲ ਕੋਈ ਉਰਦੂ ਗਾਣਾ ਜਿਆਦਾ ਸੁਣਾ ਦੇਵੇ ਮੈਂ ਹੁਣੀ ਰੋਟੀ ਮੰਗਾਉਂ ਸਾਰਿਆਂ ਲਈ ਸੁਣਾ। 14वीं का हाय। चांद हो ਹਾਏ ਆਏ या आफताब हो। अच्छा रफी से या आफताब हो ਵਾਹ 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 जो भी हो तुम खुदा की कसम ਹਾਂ लाजवाब। ਆਏ ਆਏ ਆਏ। ਵਾਹ ਬਰਾਵੋ। ਕਿਆ ਕਰ ਉਸਤਾਦ ਜੀ। ਇਹ ਗਾਣਿਆਂ ਹੁਣ ਦੀ ਮੂਸੀਕੀ ਚੋਂ ਇਹ ਨਿਕਲ ਗਿਆ। ਨਿਕਲ ਗਿਆ ਖਤਮ ਹੁਣ ਦੀ ਹੋ ਮੂਸੀਕੀ ਸਿੱਧੀ ਰਹਿ ਗਈ। ਹੁਣ ਦੁਖੀ ਸ਼ੇਰ ਹੋ ਸ਼ਾਇਰੀ ਹੋਵੇ ਹਾਂਜੀ। ਕਿਸੇ ਨੂੰ ਹੁਣ ਕੁਛ ਨਹੀਂ ਰਿਹਾ, ਖਤਮ ਹੋ ਗਿਆ ਕੰਮ। ਹੁਣ ਇੱਕੋ ਹੀ ਸਿੰਗਰ ਆਏ ਦੇ ਦੌਰ ਦੇ ਵਿੱਚ ਹੁਣ ਜਿੰਦਰ ਅਜ਼ੀਜ਼ ਸਰਤਾਜ। ਸਾਹਿਬ ਨੇ ਵੀ ਕਿਹਾ ਸੀ ਅੱਛਾ ये क्या है तमाशा ये क्या है सितम मजा आ गया बस खुदा की कसम। ਓਹ ਓਹ मैं सच्ची मुझी कसम चोर करे। ਸਾਈਡ ਦੀ ਆਈ ये क्या है तमाशा ये क्या है सितम ये क्या है तमाशा ये क्या है सितम मजा आ गया बस खुदा की कसम। ਵਾਹ ਵਾਹ ਇਹ ਦੇਖੋ ਨਾ ਉਹਨਾਂ ਨੇ 뮤직 ਡਾਇਰੈਕਟਰ ਨੇ ਤਰਜ਼ ਬਣਾਈ ਆ। ਕੋਈ ਕਸਮ ਚੱਕਣੀ ਹੈ ਤੇ ਉੱਥੇ ਹੁਣ ਕਹਿੰਦੇ ਮਜ਼ਾ ਆ ਗਿਆ ਬਸ ਖੁਦਾ ਕੀ ਕਸਮ। ਐਂਡ ਨਹੀਂ ਖੁਦਾ ਕੀ ਕਸਮ ਵਾਹ 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 ਹੈ ਨਾ। ਤੁਸੀਂ ਬਰੀਕ ਆਦਮੀ ਜੇ ਤੁਹਾਡਾ ਇਹਨਾਂ ਚ ਗਾਉਣਾ ਇਦਾਂ ਲੱਗਦਾ ਵਾ ਤੋਤੇ ਨੂੰ ਸ਼ੁੱਧਰ ਮੁਰਗ ਦੇ ਅੰਡੇ ਤੇ ਬਾਤ। ਤਰਮੁਰਗ ਕਾਤੋਂ ਕਹਿੰਦੇ ਮੈਨੂੰ ਚੱਲ ਕਹਿ ਲੈ ਮੈਂ ਓਏ ਉਹ ਭਰਾਵਾ ਉਸਤਾਦ ਜੀ ਤੁਸੀਂ ਇਹ ਦੇਖੋ ਵੀ ਅੱਜ ਕੱਲ ਦੇ ਦੌਰ ਦੇ ਵਿੱਚ ਜਿਹੜਾ ਝਟਿੰਦਰ ਸਰਤਾਜ ਸਾਹਿਬ ਆਂਦਾ ਇਹ ਧੁੰਦਰਾ ਫਿਲਮ ਆਈ ਧੁੰਦਰਾ ਫਿਲਮ 2 ਵੀ ਫਿਲਮ ਨੂੰ ਕੋਈ ਲੋਕ ਹੀ ਨਹੀਂ ਜਾਣਦੇ। ਝਟਿੰਦਰ ਸਰਤਾਜ ਸਾਹਿਬ ਦੀ ਇੱਕ ਲਾਈਨ ਹੈ ਵਿੱਚ ਬਲੋਚੀ ਬਲੋਚੀ ਉਹ ਵਿਸਰ ਗਈਆਂ ਉਹ ਇੱਕੋ ਲਾਈਨ ਓਏ ਉਹੀ ਓਏ ਇੱਕੋ ਲਾਈਨ ਅੱਗ ਝਟਿੰਦਰ ਲਾਤੀ। ਸਰਤਾਜ ਸਾਹਿਬ ਕੋ ਕੋਈ ਆ ਇੱਕ ਲਾਈਨ ਹੀ ਹਿੱਟ ਹੋਈ ਹੈ। ਅੱਗ ਲਾਤੀ। ਕੀ ਕਰਮ ਵਾਲੇ ਸਿੰਗਰ ਹੋਏ ਨੇ। ਤੂੰ ਗੁੜ ਨਾਲ ਇਸ਼ਕ ਮਿੱਠਾ ਸੁਣਿਆ ਉਹਨਾਂ ਦਾ? ਨਹੀਂ ਭਾਜੀ ਮੈਂ ਚਾਹ ਪੀਣੀ ਚੀਨੀ ਪੀਣਾ ਵਾ। ਗੁੜ ਕਿਹੜਾ? ਨਾਲ ਇਸ਼ਕ ਮਿੱਠਾ ਉਹ ਓਏ ਓਏ ਗੁੱਡ ਨਾਲ ਚਿਕਨ ਰਖਾ ਲੱਗ ਨਾ ਕਿਸੇ ਨੂੰ ਜਾਵੇ। ਹਾਂਜੀ ਮੈਂ ਸੁਣਾ ਦੋ ਉਸਤਾਦ ਜੀ ਤੁਸੀਂ ਕਿਹੜੇ ਕਿਹੜੇ ਬਰੀਕ ਗਾਣੇ ਸੁਣਾਏ ਉਹਨੇ ਫਰਮਾਇਸ਼ ਕਰ ਦੇਣੀ ਆ ਇਹਨੇ ਬਰੀਕ ਗਾਣੇ ਤੋਂ ਬਾਅਦ ਮਾਨ ਕੁੱਟਿਆ ਸੁਣਾ ਦੋ।
ਨਹੀਂ ਉਹਨੇ ਕਹਿਣਾ ਥੱਕ ਬੈਠੇ ਕਾ ਪੈਟਾ ਨਹੀਂ ਉਸਤਾਦ ਜੀ ਆ ਪਹਿਲੇ ਨਾਲ ਲਕਾਰੇ ਨਾਲ ਉਹ ਵੀ ਐ ਕਹਿੰਦਾ ਜ਼ਈਫ ਬਾਬਾ ਗਾਰੇ ਮੈਂ ਪਹਿਲੇ ਨਾਲ ਲਕਾਰੇ ਨਾਲ ਇੱਥੇ ਵੀ ਆ ਉਸਤਾਦ ਜੀ ਇਹ ਉਹ ਕੀ ਸੀਗਾ ਚੜ੍ਹਦੇ ਪੰਜਾਬ ਦੇ ਭੁੱਲ ਕਿਹਨਾਂ ਦਾ ਉਸਤਾਦ ਬੋਲੂਆ ਸਾਰੇ ਤਾਂ ਮੈਂ ਕਹਿੰਦਾ ਯਾਰ ਫੁੱਲ ਸਿੱਧਾ ਕਰਦੇ ਨਹੀਂ ਤਾਂ ਮੈਂ ਇੱਧਰ ਨੂੰ ਨਾ ਐ ਫੁੱਲ ਸਿੱਧਾ ਕਰਦੇ ਇਹਨੂੰ ਮੈਨੂੰ ਐ ਲੱਗਦਾ ਓਏ ਪਿੰਗਾ ਕਰਤਾ ਹੀ ਉਧਰੋਂ ਓਏ ਕਿਸੇ ਉਸਤਾਦ ਜੀ ਪੈਲਸ ਬਣ ਕੇ ਆਏ ਦਾ ਇੱਕ ਰੋਲਾ ਉਸਤਾਦ ਜੀ ਨੂੰ ਗੁਣੀਆਂ ਚ ਕਰਦੇ ਕਰਦੇ ਸਾਨੂੰ ਗੁਣੀਆਂ ਤੋਂ ਹਾਂ ਸੇਮ ਇਦਾਂ ਇਹਨੂੰ ਆਪਣੇ ਲਗੇ ਚ ਸੇਮ ਇਦਾਂ ਇਹ ਲੈਣਾ ਘੁੰਮੇਣਾ ਹਾਂ ਸਹੀ ਹੈ ਬਸ ਉਸਤਾਦ ਜੀ ਹੁਣ ਆ ਦੇ ਅਲਕੀਰ ਦੇ ਇਹਨੂੰ ਤਾਂ ਹਿਲਾਉਂਦਾ ਵੀ ਕੋਈ ਨਹੀਂ ਉਸਤਾਦ ਜੀ ਹੁਣ ਤਾਂ ਹੋ ਜਾਂਦਾ ਪਤਾ ਨਹੀਂ ਕੀਤਾ ਬਈ ਮੈਂ ਸਾਈਡ ਤੇ ਹੋ ਜਾਣਾ ਉੱਡਣ ਵਾਲੇ ਕਲੀਨ ਮੇਰਾ ਚਿਹਰਾ ਪੈ ਲੱਗਣਾ ਚਾਹੀਦਾ ਪੂਰਾ ਇਹ ਦੁਨੀਆ ਗੋਲ ਘੁੰਮਦੀ ਯਾਰ ਤੂੰ ਰੌਲੇ ਦੀ ਗੇਮ ਵੇਖੀ ਹੈ? ਉਹ ਮੇਰੇ ਮੌਲਾ ਯਾਰ ਉਹ ਵੀ ਇਕੱਲਾ ਹੀ ਹੋਇਆ ਦੁਨੀਆ ਤੇ ਇੱਕ ਆਓ ਹਰ ਸ਼ੋਬੇ ਚ ਜਿਵੇਂ ਇੱਕ ਬੰਦਾ ਹੋਇਆ ਨਾ ਹਾਂਜੀ ਰੋਨੀਓ ਸਿਲਵਨ ਸੋਲੇਵਾਨ ਉਸਤਾਦ ਜੀ ਉਸਤਾਦ ਜੀ ਉਹਨੇ- ਮੈਂ ਉਹਦਾ ਪੜਿਆ ਵਾ ਇੰਟਰਵਿਊ ਕਹਿੰਦੇ ਵੀ ਰੋਨੀ ਤੂੰ ਪੜ ਲਿਆ ਉਹਦਾ ਖੁਲਾਸਾ ਆਇਆ ਪੜਿਆ ਉਹਦਾ ਤੂੰ ਇਹ ਜ਼ਿੰਦਗੀ ਤੇ ਬਾਰੇ ਦੱਸੋ ਇੰਟਰਵਿਊ ਪੜਿਆ ਭਾਜੀ ਹਾਂ ਪੜਿਆ ਹਾਂਜੀ ਵੈਸੇ ਇੰਟਰਵਿਊ ਦੇਖੀ ਦਾ ਉਸਤਾਦ ਜੀ ਉਹਨੇ ਫੁੱਟਬਾਲ ਨੂੰ ਕਿੱਕ ਮਾਰੀ ਸੀ ਕਹਿੰਦੇ ਤੇਰਾ ਗੋਲ ਛੋਟਾ ਵਾ ਉਹਨਾਂ ਰੋਲਾ ਪਾ ਦਿੱਤਾ। ਮੈਂ ਰੋਨੀ ਜਿਮਨ ਹੈਗਾ ਵਾ ਜਿਮਨ ਉਧਰ ਪਿਆ ਜੀ ਛਿੱਤਰ ਚੁੱਕਾ ਰੌਣੀ ਸਾਹਿਬ ਉਹ ਜਿਹਦੀ ਆਵਾਜ਼ ਓਏ ਪਰੇ ਐ ਡੰਬਰ ਚੁੱਕਦਾ ਫਿਰ ਜਿਮ 'ਚ ਵੜਦਾ ਉਹ ਡੰਬਰ ਚੁੱਕਦਾ ਜੀ ਤੇ ਮਿੱਟੀ ਪਈ ਹੁੰਦੀ ਸੀਗੀ ਉਹਦੀ ਸਿਰਫ ਰੋਣੀ ਸੂਰਤ ਆ ਉਹ ਉਸਤਾਦ ਜੀ ਉਹਨੇ ਇੰਜ ਬਸ ਉਹ ਚੈਪ ਖੋਲ ਕੇ ਬਹਿ ਗਿਆ ਵਾ ਤੇ ਰੋਣੀ ਸਾਹਿਬ ਆ ਗਏ ਸਾਰੀ ਮੁਕਾ ਕੇ ਯਾਰ ਉਹ ਪਤਾ ਨਹੀਂ ਉਹ ਵੀ ਜਾਦੂਗਰ ਆ ਜੀ ਤੁਸੀਂ ਵੇਖਿਆ ਹੀ ਹੋਣਾ ਰੋਨੀ ਹੈ ਨਾ ਰੋਣੀ ਨਹੀਂ ਰੋਣੀ ਸਾਹਿਬ ਬਰੀਡ ਦੇ ਉਹਨੂੰ ਕਹਿੰਦੇ ਰਾਕਟ ਹਾਂਜੀ ਉਹਦਾ ਛੋਟੇ ਦਾ ਨਾਮ ਪਾਇਆ ਰਾਕਟ ਰੌਕਟ ਉਹ ਮੇਰੇ ਮੌਲਾ ਤੌਬਾ ਦਾ ਮੁਕਾਮ ਆ ਜਾਦੂਗਰ ਆਦਮੀ ਹੈ ਵੀ। ਯਾਰ ਹਰ ਫੀਲਡ 'ਚ ਕੋਈ ਨਾ ਕੋਈ ਹੋਇਆ ਇਦਾਂ ਦਾ ਸਾਜੀਆ ਜਿਹੜੀ ਸਦੀ ਹੈ ਨਾ 1900 ਤੋਂ ਬਾਅਦ 2000 ਦੇ ਦਰਮਿਆਨ ਇਹਦੇ 'ਚ ਬਹੁਤ ਵੱਡੇ ਲੋਕ ਪੈਦਾ ਹੋਏ ਨੇ ਹਾਂਜੀ ਹਾਂਜੀ ਉਸਤਾਦ ਜੀ ਗਈ ਇਹ ਪਹਿਲਾਂ ਬਹੁਤ ਨਾ ਟੈਲੈਂਟਡ ਪੈਦਾਵਾਰ ਵਾਲੀ ਸਦੀ ਹੈ ਲੈਜੈਂਡ 1900 ਤੋਂ ਲੈ ਕੇ ਹਾਂ ਲੈਜੈਂਡ ਜਿੰਨੇ ਨੇ ਇਹਦੇ 'ਚ ਪੈਦਾ ਹੋਏ ਨੇ ਹਰ ਸ਼ੋਬੇ ਦੇ ਹਾਂਜੀ ਸਤਾਜੀ ਲਾਸਟ ਇੱਕ ਜੀ ਮੈਂ ਵੀ ਉੱਚ ਪੈਦਾ ਹੋਇਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਉਸਤਾਦ ਜੀ ਇਹ ਲਾਦ ਵੀ ਜਿਹੜੇ ਜਿੰਨੇ ਵੀ ਵੱਡੇ ਸਟਾਰ ਹੋਏ ਆ ਨਹੀਂ ਨਹੀਂ ਬੜੀਆਂ ਫੇਕਪੁਣੇ ਵੀ ਪੈਦਾ ਹੋਏ ਨੇ ਲੇਕਿਨ ਜਿੰਨੇ ਵੀ ਵੱਡੇ ਹੋਏ ਨੇ ਨਾ ਮਾਈਕਲ ਜੈਕਸਨ ਫਾਈਨਲ ਉਸਤਾਦ ਨੁਸਰਤ ਫਤਿਹ ਅਲੀ ਖਾਨ ਫਾਈਨਲ ਯਾਨੀ ਇੰਡੀਆ ਪਾਕਿਸਤਾਨ ਚ ਸਾਰੇ ਹਾਂ ਤਾਉਲਾ ਖਾਨ ਯਾਨੀ ਕੋਈ ਲਾ ਲਓ ਤੁਸੀਂ ਕੋਈ ਲਾ ਲਓ ਏ ਆਰ ਰਹਿਮਾਨ ਸਾਹਿਬ ਲਾ ਲਓ ਮਤਲਬ ਫਾਈਨਲ ਲੋਕ ਹੋਏ ਨੇ 1900 ਵਾਲਾ ਕੰਮ ਜਿਹੜਾ ਰਫੀ ਸਾਹਿਬ ਹਾਂਜੀ ਓਏ ਹੋਏ ਹੋਏ ਵੱਡਾ ਨਾ ਨਿਸ਼ਾਦ ਸਾਹਿਬ ਮਤਲਬ ਮੇਦੀ ਹਸਨ ਸਾਹਿਬ ਅਮਾਨ ਸਾਹਿਬ ਹਾਂਜੀ ਹਾਂ ਮਾਨ ਸਾਹਿਬ ਯਾਨੀ ਤੁਸੀਂ ਫਾਈਨਲ ਦੇਖ ਲਓ ਸਾਰੇ ਉਸ ਸਦੀ ਚ ਪੈਦਾ ਹੋਏ ਨੇ ਤੇ ਫਿੱਕਿਆਂ ਚ ਸਾਰੀ ਚਾਂਸ ਫਤਿਹ ਅਲੀ ਖਾਨ ਲਾ ਲਓ ਨਹੀਂ ਹਾਂ ਇਹ ਵੀ ਹੋਇਆ ਨਾਲ ਹਾਂ ਇਹ ਵੀ ਗੱਲ ਆ ਇਹ ਵੀ ਗੱਲ ਹੈ ਬੜੇ ਮਹਾਨ ਲੋਕ ਵੀ ਪੈਦਾ ਹੋਏ ਨੇ ਇਹਦੇ ਚ ਬੜੇ ਵੱਡੇ ਸਤਾਜੀ ਸਦੀ 14ਵੀਂ ਤੇ 21ਵੀਂ ਆ 21ਵੀਂ ਹੈ 22ਵੀਂ ਹੈ ਹੁਣ ਅੱਗੋਂ ਸ਼ੁਰੂ ਹੋਣੀ ਨਾਲੇ ਕਹਿੰਦੇ 21 ਸਦੀ ਦੇ ਐਂਡ ਤੇ ਫਾਈਨਲ ਤੇ ਪਟਾਕਾ ਪੈ ਜਾਣਾ ਸੀਗਾ ਯਾਰਾਂ ਤੋਂ ਕਹਿੰਦੇ ਨਹੀਂ 2019 2020 2000 ਹੈ ਨਾ ਹੁਣ ਅੱਗੋਂ 2000 ਤੋਂ ਟੱਪ ਗਿਆ ਨਾ ਕੰਮ ਤੇ ਹੁਣ 21ਵੀਂ ਸਦੀ ਹੈ ਇਹ ਵੀ ਸਾਡੀ ਕਹਿੰਦੇ ਟੇਵੇ ਆ ਕਿ ਆਪਾਂ ਟੇਵਾ ਲਾਇਆ ਯਾਰ 1999 ਤੋਂ ਬਾਅਦ 2000 ਆ ਗਿਆ ਸਨ 2000 ਉਹਦੇ ਚ 2000 ਪੂਰਾ ਹੋ ਗਿਆ ਨਾਲੇ ਕਹਿੰਦੇ 14ਵੀਂ ਸਦੀ ਆ ਵੀ 15ਵੀਂ ਸਦੀ ਆਉਣੀ ਓਹੋ ਉਹਦੇ ਚ 2000 ਪੂਰਾ ਹੋ ਗਿਆ ਨਾ ਤੂੰ ਗੱਲ ਨੂੰ ਸਮਝ ਜਦੋਂ 2001 ਹੋ ਗਿਆ ਨਾ ਤਾਂ 21ਵੀਂ ਸਦੀ ਚ ਚਲੇ ਗਏ ਤੁਸੀਂ ਹਾਂ 100 ਸਾਲ ਦੀ ਸਦੀ ਪਤਾ ਨਹੀਂ ਸਹੀ ਕਹਿ ਰਿਹਾ ਮੈਂ ਕਿ ਨਹੀਂ ਸਰ ਹਾਂਜੀ ਉਸਤਾਦ ਜੀ ਜਦੋਂ 2000 ਹੋ ਗਿਆ 2000 ਪੂਰਾ ਹੋ ਗਿਆ ਤੇ 20 ਸਦੀਆਂ ਪੂਰੀਆਂ ਹੋ ਗਈਆਂ ਹੁਣ 2001 ਜਿਹੜਾ ਅਗਲਾ ਦੇਣਾ ਉਹ ਤੁਸੀਂ 21ਵੀਂ ਸਦੀ ਚ ਜੀ ਰਹੇ ਹੋ, ਕਿਉਂਕਿ 21ਵੀਂ ਸ਼ੁਰੂ ਹੋ ਗਈ ਹਾਂ 2001 100 ਸਾਲ ਦੀ ਸਦੀ ਹੋ ਗਈ 1000 ਸਾਲ ਨਰਗਸ ਆਪਣੀ ਬੇਨੂਰੀ ਬੇਰੋਤੀ 1999 ਤੋਂ ਬਾਅਦ 2000 ਤੇ ਬਾਅਦ ਸਦੀ ਮੁੱਕ ਗਈ ਪੂਰੀ ਹੋਤੀ ਰੋਤੀ ਰਹੀ ਨਹੀਂ ਹੁਣ 14ਵੀਂ ਆ ਕਿ 21ਵੀਂ ਆ ਉਹ ਯਾਰ ਦੋ ਸਲਾਮੀ ਹਿਸਾਬ ਨਾਲ 14ਵੀਂ ਆ ਸਲਾਮੀ ਜਿਹੜੇ ਹੀ ਹਾਂ ਅੰਗਰੇਜ਼ੀ ਹਿਸਾਬ ਨਾਲ 21ਵੀਂ 21ਵੀਂ ਹੈ ਇੰਨਾ ਫਰਕ ਹਾਂ ਨਹੀਂ ਫਰਕ ਹਾਂ ਸਹੀ ਹੈ ਫਰਕ 21 ਤਰੀਕ ਜਿਹੜੀ ਦੂਜੀ ਇਸਲਾਮੀ ਤਰੀਕ ਹੈ ਤਾਂ ਬੜੀ ਦੇਰ ਦੀ ਸ਼ੁਰੂ ਹੋਈ ਨਾ ਗੋਰਿਆਂ ਹੁਣ ਜਿਵੇਂ ਬੱਤੀ ਆਈ ਟੈਲੀਫੋਨ ਯਾਦ ਹੋਇਆ ਇਦਾਂ ਹੀ ਤਰੀਕ ਵੀ ਉਹਨਾਂ ਨੇ ਰੱਖੀ ਹੈ ਕਿਤੇ 20000 ਸਾਲ ਪਹਿਲੇ ਫਿਰ 700 ਸਾਲ ਅੱਗੇ ਕਿਦਾਂ ਨਿਕਲ ਗਏ ਉਹ ਇਹਨੂੰ ਪੁੱਛ ਮੈਨੂੰ ਨਹੀਂ ਪਤਾ ਸੋਰੀ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ ਮੰਨ ਲਿਆ ਤੁਹਾਡੀ ਗੱਲ ਖਰਾਬ ਹੋਣ ਦੀ ਆ ਨਹੀਂ ਯਾਰ ਜਿਸ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਵੀ ਉਹਦੇ ਬਾਰੇ ਚ ਵੀ ਜੀ ਵੀ ਪੁੱਛ ਲਓ ਤੁਸੀਂ ਗਾਣਾ ਗਾਇਆ ਕਸਮੇ ਮੇਰੇ ਦਿਲ ਨੂੰ ਇਦਾਂ ਅੰਦਰ ਤੱਕ ਆਵਾਜ਼ ਗਈ ਕਿ ਯਾਰ ਠੰਡਕ ਕੀ ਖੂਬਸੂਰਤ ਆਵਾਜ਼ ਆ ਇਦਾਂ ਲੱਗਣਿਆ ਸੀ 5 ਖੱਚਰਾਂ 'ਚ ਇੱਕ ਖੂਬਸੂਰਤ ਘੋੜਾ ਖਲਾ ਉਹ ਦਿੱਤਾ ਕਾਕਾ ਖੱਚਰ ਕਰ 5 ਖੱਚਰ ਤੂੰ ਮਾਮਾ ਕੈਮਰਾਮੈਨ ਨੂੰ ਵੀ ਰਗੜ ਗਿਆ ਯਾਰ ਵਿੱਚ ਜਾਣਦੇ ਗੁੱਸੇ ਚੱਲ 4 ਖੱਚਰ ਕਰ ਉਹਨੇ ਕਿਹਾ ਕੀ ਬਗੜਿਆ ਕਹਿਣਾ ਉਹਨਾਂ ਨੂੰ ਕਿਹਾ ਮੈਂ ਤੇਰੇ ਤੰਦ ਭੰਦਣੀ ਉਹ ਭਾਈ ਤੁਹਾਡੀ ਮੁਸੰਨਫੀ ਨਾ ਕਰ ਇਸ ਤਾਜੀ ਨੇ ਆਪੇ ਗੁਣੀਆਂ ਖਰਾਬ ਕਰ ਲੈਣਾ ਮੁੜ ਕੇ ਇਸ ਕਿਸਮ ਦਾ ਝਾੜਨਾ ਸਾਡੀ ਕਾਟਰ ਖਰਾਬ ਯਾਰ ਮੈਂ ਸਿੱਧੇ ਕਰ ਰਿਹਾ ਹਾਂ
ਹੁਣ ਮੈਂ ਮੈਂ ਬੜੇ ਲਾੜ ਨਾਲ ਲੈ ਕੇ ਆਇਆ ਸੀ ਮੈਂ ਦੁਬਈ ਚੋਂ। ਹਾਏ ਹੁਣ ਤਾਂ ਮੈਂ ਦੱਸਿਆ ਦੁਬਈ ਤੇ ਉੱਡਣ ਵਾਲੇ ਤੁਸੀਂ ਦੇਣ ਡਿਆ ਉਹ ਲੈ ਕੇ ਆਓ। ਤੁਸੀਂ ਕਸਮ ਖਾਦੀ ਗਾਣੇ 'ਚ ਇਦਾਂ ਲੱਗਾ ਸੱਚੀ ਮੁੱਚੀ ਦੀ ਕਸਮ ਮੋਢਿਆਂ ਤੇ ਆ ਗਈ ਆ। ਇਦਾਂ ਲੱਗਣ ਡਿਆ ਸੀ 5 ਵੋ ਕਰਨ ਵਾਲੇ ਸ਼ੇਰਾਂ 'ਚ ਇੱਕ ਸੱਚੀ ਮੁੱਚੀ ਦਾ ਸ਼ੇਰ ਖਲੋਤਾ। ਬਾਜੀ ਤੇਰੀ ਮਿਸਾਲ ਤੇ ਦੁਰ ਬੇਟੇ ਵਿੱਚ ਵੱਡਾ ਬੇਟੇ ਤੇਰੇ ਤੇ ਇਹ ਗੱਲ ਉਹਨਾਂ ਨੂੰ ਕਹਿ, ਮੈਨੂੰ ਨਹੀਂ ਕਹਿਣੀ ਹੈ ਗਿੱਦੜ ਕਰਕੇ ਨਾ ਨਕਸ਼ਾ ਤੂੰ ਕੀ ਕਰਨਾ। ਮੈਂ ਗੱਲ ਕਰ ਰਿਹਾ ਸੀ ਕੋਈ 700 ਸਾਲ ਦਾ ਅੰਗਰੇਜ਼ ਪਰ ਕਿਤਾ ਪਾਤਾ ਅੰਗਰੇਜ਼ ਮਾਮਾ ਲੱਗਦਾ ਵਾ। ਯਾਰ ਅੱਧਾ ਘੰਟਾ ਨਾਲੀ ਚੋਂ ਗਾਰਾ ਖਾ ਕੇ ਉੱਤੋਂ ਤੁਲਸੀ ਖਾ ਦੇ। ਉਹ ਯਾਰ ਮਿੱਠਾ ਸਾਹਿਬ ਜਿਹੜੀ ਤਰੀਖ ਹੁੰਦੀ ਨਾ ਇਹ ਹੋਰ ਨਿਜ਼ਾਮ ਆ, ਇਸਲਾਮੀ ਜਿਹੜਾ ਹੋਰ ਨਿਜ਼ਾਮ। ਤੁਸੀਂ ਕਿਹਾ ਵੀ ਅੰਗਰੇਜ਼ ਨੇ ਬਾਅਦ ਚ ਆ ਕੇ ਲਿਖੀ ਹੈ ਉਹ ਤਰੀਕ। ਬਾਅਦ ਚੋਂ ਨਹੀਂ ਲਿਖੀ ਯਾਰ, ਤੂੰ ਕਿੱਧਰ ਯਾਰ 14ਵੀਂ ਸਦੀ ਨਹੀਂ 14ਵੀਂ ਸਦੀ ਇਸਲਾਮੀ ਹੈ। 21ਵੀਂ ਮੇਰੀ ਗੱਲ ਸੁਣੋ, ਜਦੋਂ ਹਿਜਰੀ ਦੌਰ ਸ਼ੁਰੂ ਹੋਇਆ ਨਾ ਇਹ ਉਦੋਂ ਦਾ ਕੈਲੰਡਰ ਹੈ। ਹਾਂਜੀ। ਈਸਵੀ ਕੈਲੰਡਰ ਉਹ ਆ ਹਜ਼ਰਤ ਈਸਾ ਦੇ ਦੌਰ ਦਾ ਜਦੋਂ ਚੱਲਿਆ ਵਾ, ਫਿਰ ਇਹ ਹਾਂ ਇਤਨੀ ਈਸਵੀ ਹਾਂਜੀ। ਉਹ ਹਜ਼ਰਤ ਈਸਾ ਅਲੈਹਿਸ ਸਲਾਮ ਦੇ ਅੱਛਾ ਉਦੋਂ ਯਾਨੀ ਇਹ ਸ਼ੁਰੂ ਹੋਈ। ਹਾਂਜੀ ਤੇ ਆ ਜਿਹੜੀ 2000 ਵਾਲੀ ਹੈ ਇਹ ਹੀ ਉਦੋਂ ਇਹ ਉਹੀ ਆ। ਅੱਛਾ ਨਹੀਂ ਨਾਲੇ ਕਹਿੰਦੇ ਵੀ ਇਹ ਜਿਹੜੀ 21ਵੀਂ ਆ ਇਹ ਅੰਗਰੇਜ਼ ਨੇ ਕੈਲੰਡਰ ਦੇ ਹਿਸਾਬ ਨਾਲ ਬਣਾਈ ਹੈ। ਭਾਜੀ ਅੰਗਰੇਜ਼ ਨੇ ਕਰਨਾ ਸੀ ਉਹ। ਲੈ ਵੀ ਤੂੰ ਇਹਨੂੰ ਸਮਝਾਉਣਾ ਹੀ ਹੁਣ। ਉਹ ਨਹੀਂ, ਠਹਿਰ ਉਸਤਾਦ ਤੂੰ ਇੱਕ ਪਿਓ ਦਾ ਨਾ ਤੈਨੂੰ ਸਮਝਾਉਣਾ ਮੈਨੇ ਗੱਲ ਨੂੰ ਫੋਲੋ ਨਹੀਂ ਕੀਤਾ। ਭਾਈ ਉਧਰ ਇਸਲਾਮੀ ਹੈਗੀ 14ਵੀਂ। ਮੈਂ ਤੇਰੇ ਨਾਲ ਹੀ ਆ ਉਧਰ। ਇਸਲਾਮੀ 14ਵੀਂ ਆ ਜਿਹੜੀ ਤੂੰ ਕਹਿੰਦਾ ਵੀ ਅੰਗਰੇਜ਼ ਨੇ ਬਣਾਈ ਉਹ 21ਵੀਂ ਆ। ਅੰਗਰੇਜ਼ ਨੇ ਨਹੀਂ ਅੰਗਰੇਜ਼ ਨੇ ਨਹੀਂ ਬਣਾਈ ਉਹ, ਮੈਂ ਵੀ ਮੈਨੂੰ ਨਹੀਂ ਸੀ ਪਤਾ, ਮੈਂ ਕਹਿਤਾ ਮਤਲਬ ਇਹ ਕਿ ਅੰਗਰੇਜ਼ੀ ਤਰੀਕ ਨੂੰ ਕਿਹਾ ਜਾਂਦਾ। ਇਸ ਤੋਂ ਮੈਂ ਕਿਹਾ ਅੰਗਰੇਜ਼ ਨੇ ਬਣਾਈ, ਨਹੀਂ ਅੰਗਰੇਜ਼ੀ ਤਰੀਕ ਕਹਿੰਦੇ ਨਹੀਂ ਅੱਜ ਅੰਗਰੇਜ਼ੀ ਕੀ ਤਰੀਕ ਆ ਤੇ ਅੱਜ ਚੰਦ ਦੀ ਹਾਂ ਇੱਕ ਤੈਨੂੰ ਪਤਾ ਪੋ ਮਾਗ ਉਹ ਬਾਗ ਅਸੂਕਰ ਦਾ ਚੇਤਹਾਰ ਉਹ ਹੁਣ ਹੋਰ ਦੁਨੀਆ ਵਾ। ਹਾਂ ਉਹਦੇ ਪਤਾ ਨਹੀਂ ਕਿੰਨਵੀਂ ਸਦੀ। ਇਹਦੇ ਪੋ ਮਾਗ ਇਧਰੋਂ ਇੱਕ ਸਾਜੀ ਉਹਦੇ 40 ਦਿਨਾਂ ਦਾ ਇੱਕ ਮਹੀਨਾ ਤੋਂ। ਉਹ ਚੰਨ ਦਾ ਘਾਟਾ ਵਾਧਾ ਹੋ ਜਾਂਦਾ ਤੇ ਬੱਤੀਆਂ ਦਾ ਚੰਨ ਦਾ ਘਾਟਾ ਵਾਧਾ। ਠਾਈਆਂ ਦਾ ਹੋ ਗਿਆ ਚੰਨ। ਤਾਂ ਪਿੱਛੇ ਰਹਿ ਗਿਆ। ਅਸੂ ਕੁੱਤਾ ਹਾਂ ਕੱਤਾ ਹੈ ਕੱਤਾ ਸੋਣ ਹਾੜ ਅਸੂ ਕੱਤਾ ਜੇਠ ਹਾਠਨ ਚੰਨ ਕਹਿੰਦੇ ਹਰ ਜੇਠ ਹਾੜ ਜੇਠ ਹਾਰ ਜੇਠ ਦੀ ਸਿਆਲ ਹਾਂ ਪੌ ਬਾਗ ਦੀ ਧੁੱਪਾਂ ਤੇ ਦੋ ਮਾਗ ਦੀਆਂ ਰਾਤਾਂ ਪਾਲੇ। ਓਏ ਚੰਨ ਕਹਿੰਦੇ ਹਰ ਹਫਤੇ 10 ਦਿਨ ਦਾ ਫਰਕ ਪਾਉਂਦਾ। ਲੈ ਵੀ ਤੂੰ ਮੈਨੂੰ 12 ਮਹੀਨੇ ਦੇ ਸੁਣਾ ਦੇ, ਲੱਖ ਰੁਪਏ ਦਊ ਤੈਨੂੰ। ਉਹ ਉਸਤਾਦ ਜੀ ਆ ਜਿਹੜੇ ਨੂੰ ਨਾ ਉਸਤਾਦ ਨਹੀਂ ਉਹ ਇਹਨੂੰ ਪਤਾ ਵਾ। ਲੱਖ ਰੁਪਏ ਦਊ। ਉਹ ਹਾਂ ਮਾਗ ਨਹੀਂ ਸ਼ੁਰੂ ਤੋਂ ਜੀ ਸ਼ੁਰੂ ਤੋਂ ਜਨਵਰੀ ਤੋਂ ਕਰ। ਜਨਵਰੀ ਕਹਿ ਨਾ ਪਹਿਲੇ ਜਨਵਰੀ ਫਰਵਰੀ ਹਾਰ ਗਿਆ। ਓਏ ਕੋਲ ਬਾਗ ਸਹੀ ਕਹਿ ਦੇ ਆ ਗਿਆ ਕਿ ਨਹੀਂ ਚਮੜਾ ਮਾਰਦੇ ਸਹੀ ਓਏ ਇਹਨੂੰ ਸ਼ੀ ਕਹਿ ਕੇ ਇੰਦਰ ਇਹਨੂੰ ਬਾਹਰ ਕੱਢ ਦੇ ਯਾਰ, ਉਹ ਤੂੰ ਬਿੱਲੀ- ਬਾਹਰ ਕੱਢ ਕੇ ਦਰਵਾਜ਼ਾ ਲਾ। ਬਿੱਲੀ ਦਾ ਕੀ ਦੱਸ ਰਿਹਾ ਸੀ ਮਾਲਕ ਆ? ਇਹ 2 ਹਫ਼ਤੇ ਬਾਅਦ ਆਈ ਕੀ ਗੱਲ ਆ ਇਹ ਕੁੰਦੀ ਆ ਜਾਂਦੀ ਕਦੇ ਯਾਰ ਮੈਂ ਤੁਹਾਨੂੰ ਦੱਸਣਾ ਨਹੀਂ, ਤੈਨੂੰ ਮੈਂ ਸ਼ੋਅ ਤੋਂ ਬਾਅਦ ਦੱਸਾਂਗਾ। ਇਹਦੀ ਗੇਮ ਮੈਂ ਹਾਂ ਅੱਖੀ ਚਸ਼ਮਦੀਦ ਕੋ ਸਰ ਰਹੇ ਤੁਸੀਂ ਬਿੱਲੀ ਆਈ ਹੈ ਤੇ ਮੇਰੇ ਜ਼ੇਨ 'ਚ ਬਿੱਲੀ ਵੱਲੋਂ ਇੱਕ ਗੱਲ ਆ ਗਈ ਬੜੀ ਵੱਡੀ। ਹਾਂ ਤੁਸੀਂ ਇੱਕ ਬਿੱਲੀ ਰੱਖੀ ਹੈ ਲਿਆ ਕੇ, ਪੈਸੇ ਉਹਦੇ ਤੇ ਤੁਸੀਂ ਲਾ ਕੇ, ਹਾਂ ਉਹ ਤੁਹਾਨੂੰ ਆਪਣਾ ਮਾਲਕ ਨਹੀਂ ਮੰਨਦੀ, ਉਹ ਇਹ ਮੰਨਦੀ ਹੈ ਕਿ ਮੈਂ ਇਹਦੀ ਮਾਲਕ ਹਾਂ। ਹਾਂਜੀ ਮਾਈਂਡ ਤੁਸੀਂ ਬਿੱਲੀ ਦੀ ਮੇਰੇ ਕੋਈ ਗੱਲ ਹੀ ਨਾ ਕਰੋ। ਠੀਕ ਹੈ ਛੱਡ ਦੇ ਹੁਣ ਕੇ ਡੋਂਟ ਤੂੰ ਵੀ ਗਾਲਾਂ ਖਾਏਗਾ ਫਿਰ। ਟਾਕ ਅਬਾਊਟ ਬਿੱਲੀ। ਨਾਲੇ ਇੱਕ ਗੱਲ ਤੋਂ ਟੈਨਸ਼ਨ ਨਾ ਢਿੱਲੀ ਮੱਠੀ ਫਿਰਨ ਦੀ ਮੈਂ ਕਹਿੰਦਾ ਯਾਰ ਜਿੱਦਾਂ ਮਰਜ਼ੀ ਫਿਰ ਜਾਵੇ, ਮੈਂ ਉਹ ਉਹਦੇ ਲਈ ਮਰ ਗਿਆ, ਉਹ ਮੇਰੇ ਲਈ ਮਰੀ ਪਈ ਹੈ। ਅੱਛਾ ਉਹ ਤੁਹਾਨੂੰ ਦੇਖਿਆ ਨੀ ਕਿੱਦਾਂ ਆਈ। ਉਹ ਆਂਦੀ ਦੇਖਦੀ ਹਾਂ ਬਸ ਉਹ ਲੇਕਿਨ ਉਹ ਟਹਿਲ ਪਹਿਲ ਪੂਰੀ ਕਰ ਰਹੀ ਆ, ਪੂਰਾ ਫਿਰ ਤੁਰ ਰਹੀ ਆ। ਵਾਪਸ ਜਾਣੇ ਉਸਤਾਦ ਜੀ ਇਹ ਮੈਨੂੰ ਦੱਸ ਦੇਣ ਕਿ 12 ਵਜੇ ਮਗਰਬ ਟਾਈਮ ਇਸਲਾਮੀ ਡੇਟ ਚੇਂਜ ਹੁੰਦੀ, 12 ਵਜੇ ਅੰਗਰੇਜ਼ੀ, ਤੇ ਹਾਰਡ ਦੀਆਂ ਡੇਟਾਂ ਕਿਦੋਂ ਚੇਂਜ ਹੁੰਦੀਆਂ? ਓਏ ਆਹ ਇਹ ਹਫਤਾ ਦੇ ਚੱਲ ਹਫਤੇ ਦੇ ਦਿਨ ਵੀ ਆ। ਸੋਮਵਾਰ, ਹਾਂਜੀ ਮੰਗਲ, ਬੁੱਧ, ਬੁੱਧਵਾਰ, ਜੁਮੇਰਾਤ, ਜੁਮਾ, ਇਹਦਾ ਵੀ ਕੋਈ ਲੌਜੀਕ ਹੋਊਗੀ ਜਿਹਨੇ ਰੱਖੇ ਨਾ। ਇੱਕ ਤਰਤੀਬ ਬਣੀ ਆ ਦੁਨੀਆ ਦੀ, ਇੱਕ ਸੈਟਅਪ ਬਣਿਆ ਪੂਰਾ। ਉਸਤਾਦ ਜੀ ਡੇਟ ਕਿਦੋਂ ਚੇਂਜ ਹੁੰਦੀ ਆ ਦੇਸੀ ਮਹੀਨੇ ਦੀ? ਭਾਜੀ ਦੇਸੀ ਮਹੀਨੇ ਦੀ ਚੰਦ ਦੇ ਹਿਸਾਬ ਨਾਲ ਡੇਟ ਨਹੀਂ ਗਲਤ। ਉਹ ਅੱਲਾ ਦੇ ਬੰਦੇ ਮਗਰ ਤੋਂ ਬਾਅਦ ਇਸਲਾਮੀ ਡੇਟ ਚੇਂਜ ਹੁੰਦੀ ਆ। ਇੱਕ ਮਿੰਟ ਇਹ ਦੱਸ ਦੇਵੇ ਇਹ ਤੂੰ ਦੱਸ ਚੰਦ ਦੇ ਦੇ ਨਾਲ, ਚੱਲ ਇਹ ਚੰਦ ਦੇ ਨਾਲ ਨਾ ਇਸਲਾਮੀ, ਆਹੋ ਇੰਗਲਿਸ਼ 12 ਵਜੇ ਹਾਂ ਆ। ਉਹ ਯਾਰ ਮਹੀਨੇ ਤੇ ਨਹੀਂ ਹੈਗੇ, ਪੂਰੇ ਮਹੀਨੇ ਦੇ ਕੋਈ ਦਿਨ ਹੈਗੇ। ਨਹੀਂ ਉਸਤਾਦ ਜੀ ਮੈਂ ਕੀ ਕਹਿ ਰਿਹਾ ਵਾਂ, ਡੇਟ ਕਿਦੋਂ ਚੇਂਜ ਹੁੰਦੀ ਆ? ਯਾਨੀ ਅੱਜ 9 ਹਾਰਡ, ਸੋਮਵਾਰ ਮੰਗਲ ਵਾਲੀ ਨਹੀਂ ਅੱਜ 9 ਹਾਰਡ ਮਿਸਾਲ ਤੌਰ ਤੇ, ਹਾੜ ਦੀ 9 ਤਰੀਕ। ਹਾਰਡ ਦੀ 9 ਤਰੀਕ, ਯਾਨੀ 10 ਹਾਰਡ ਕਿੰਨੇ ਵਜੇ ਹੋਣੀ? ਲੈ ਸਾਨੂੰ ਉਹਨੂੰ ਪੁੱਛ ਭਾਜੀ ਨੂੰ। ਲੋਡੇ ਵੇਲੇ ਅਸਰ ਤੋਂ ਬਾਅਦ ਚੇਂਜ ਹੁੰਦਾ ਵਾ। ਹਾਂਜੀ ਮਗਰ ਤੂੰ ਸੂਰਜ ਢਲਣ ਤੇ ਨਹੀਂ ਲੈ ਤੂੰ ਮਗਰਬ ਮੰਨਣਾ ਤੋਂ ਬਾਅਦ, ਇਸ਼ਾ ਤੋਂ ਪਹਿਲੇ, ਇਸ਼ਾ ਤੋਂ ਬਾਅਦ, ਇਸ਼ਾ ਟਾਈਮ। ਫਜਰ ਤੋਂ ਪਹਿਲੇ ਚੱਲ ਨਹੀਂ ਜਿਹਦਾ ਜ਼ੋਰ ਤੋਂ ਪਹਿਲੇ। ਯਾਰ ਤੁਸੀਂ ਦੇਸੀ ਬੰਦੇ, ਤੁਸੀਂ ਦੱਸੋ। ਉਹ ਅੱਲਾ ਦੇ ਬੰਦੇ ਅਸਰ ਤੋਂ ਬਾਅਦ ਨਹੀਂ ਜਦੋਂ ਪਰਛਾਵਾਂ ਢਲਦਾ ਡੇਟ ਚੇਂਜ ਹੋਈ ਦੀ। ਹਾਂ ਚੜ੍ਹਦੇ ਪੰਜਾਬ ਵੱਲੋਂ ਹੁੰਦੀ ਹੈ ਯਾਰ ਲੋਡੇ ਵੇਲੇ ਯਾਰ ਹੁੰਦਾ ਵਾ ਭਾਜੀ, ਸੁਬਾਹ ਦਾ ਟਾਈਮ ਜਿਹੜਾ ਨਹੀਂ ਸਰਗੀ ਦਾ ਨੂਰ ਪੀਰ। ਕੈਲੰਡਰ ਬਦਲ ਬਦਲ ਜਾਂਦਾ ਜਾਂਦਾ। ਹੈ।
ਜਾਂ ਜਿੰਨੂੰ ਮਰਜ਼ੀ ਸਿਆਣੇ ਨੂੰ ਪੁੱਛ ਲੈ ਇੱਥੇ ਕੋਈ ਸਿਆਣਾ ਨਹੀਂ ਵਜੇ ਉਸਤਾਦ ਜੀ ਯਾਰ ਕਿ ਤੂੰ ਦੱਸਣਾ ਦੱਸ ਨਹੀਂ ਤੇ ਛੱਡ ਦੇ ਇਸ ਗੱਲ ਨੂੰ। ਉਸਤਾਦ ਜੀ ਦੁਪਹਿਰੇ ਪੂਰੇ 12 ਵਜੇ ਉਹ 12 ਕੌਣ ਦੱਸਦਾ ਵੀ 12 ਵਜੇ ਉਹਦੇ ਅੰਗਰੇਜ਼ੀ ਹੈ 12 ਯਾਨੀ ਟਾਈਮ ਦੇ ਹਿਸਾਬ ਨਾਲ ਪੂਰੇ 12 ਉਹਦੇ ਵਜੇ ਗੋਰੇ ਦਾ ਟਾਈਮ ਆ। ਗੱਲ ਕਰ ਤੂੰ ਸੂਰਜ ਨੇ ਜਦੋਂ ਤੁਹਾਡੇ ਸਿਰ ਹਾਂ ਇੰਜ ਗੱਲ ਕਰ 12 ਨਾ ਵਜਾ Okay. ਕਿਉਂਕਿ 12 ਤੂੰ ਫੇਰ ਇਧਰ ਨੂੰ ਆ ਰਿਹਾ ਓਕੇ ਹਾਂ। ਜਦੋਂ ਸੂਰਜ ਨੇ ਤੁਹਾਡੇ ਸਿਰ ਤੋਂ ਇੰਜ ਹੋਣਾ ਨਾ ਹਾਂ ਉਦੋਂ ਤੁਹਾਡੀ ਡੇਟ ਹਾਂ ਬਸ ਠੀਕ ਚੋਲ ਗਿਆ ਘੰਟੇ ਡੇਢ ਘੰਟੇ ਦੇ ਵਿੱਚ ਕੋਈ ਗੱਲ ਵਿੱਚ ਚਾਹੁੰਦੀ ਆ। ਜਦੋਂ ਸੂਰਜ ਇੰਜ ਹੁੰਦਾ ਇੱਕ ਕੁੱਤੇ ਦੇ ਪੈਰੀ ਪਿਆ ਕਿਉਂ? ਕਹਿੰਦਾ ਆਪਣੇ ਵਾਲੇ ਦੁੱਧ ਚੋਂ ਘੁੱਟ ਲਵਾ ਸਾਰਾ ਸਿਸਟਮ ਚੰਨ ਦੀ ਰਾਉਂਡ ਅਬਾਊਟ ਦਾ ਵਾ। ਲਓ ਜੀ ਅਸੀਂ ਨਾ ਇੱਕ ਸ਼ੋਅ ਸ਼ੁਰੂ ਕਰਦੇ ਹਾਂ ਬਾਹਰ ਐਤਵਾਰ ਬਾਜ਼ਾਰ ਸੀ ਨਾ ਹਾਂਜੀ ਉਹਦਾ ਨਾਂ ਰੱਖਦੇ ਆ ਏਡਾ ਪਾਗਲ ਆ ਔਰ ਉਸ ਦੇ ਵਿੱਚ ਚਾਰ ਜਣੇ ਤੁਸੀਂ ਚਾਰ ਜਣੇ ਦੋ ਤਿੰਨ ਬਾਹਰੋਂ ਵੀ ਠੀਕ ਆ ਯਾਨੀ 8 ਜਾਣੇ ਹੋਣ ਕਮ ਸੇ ਕਮ ਪਰਵਾ ਭਰਵਾਂ ਮੇਲਾ ਲੱਗਾ ਹੋਵੇ ਪਰ ਉਸਤਾਦ ਜੀ ਉਸਤਾਦ ਜੀ ਬਹੁਤ ਮਾਰ- ਬਹੁਤ ਹੋਣੀ ਨਹੀਂ ਉਹ ਨਹੀਂ ਮੈਂ ਕਰਾਂਗਾ ਟੈਨਸ਼ਨ ਨਾ ਲੈ ਤੁਸੀਂ ਨਹੀਂ ਬਾਕੀਆਂ ਨੇ ਨਹੀਂ ਉਹਦਾ ਉਹ ਕਰਨ ਨਹੀਂ ਨਾ ਦੇਾਂਗੇ ਆਪਾਂ ਉਹਦਾ ਨਾਂ ਹੋਏਗਾ ਔਰ ਜੁਗਤ ਦਾ ਫਾਰਮੈਟ ਹੋਏਗਾ ਏਡਾ ਪਾਗਲ ਏਡਾ ਪਾਗਲ ਆ। ਲੇਕਿਨ ਉਸਤਾਦ ਜੀ ਔਰ ਉਹਦਾ ਸ਼ੋਅ ਦਾ ਨਾਂ ਹੋਏਗਾ ਏਡਾ ਪਾਗਲ ਆ ਐਡਾ ਬਾਹਰ ਨਹੀਂ ਲੱਗਾ ਯਾਰ ਉਸਤਾਦ ਜੀ ਲੇਕਿਨ ਮਾਦਰੇ ਦੇ ਇੱਕ ਮਿੰਟ ਮੇਰੇ ਗੱਲ ਨਿਕਲ ਜਾਂਦੇ ਚੁੱਪ ਤੁਸੀਂ ਕਹਿੰਦੇ ਨਾ 2 ਬੰਦੇ ਬਾਹਰੋਂ ਤੁਸੀਂ ਲਿਆਓ ਕੋਈ ਦੋ ਨਹੀਂ, ਚਾਰ। 4 ਬੰਦੇ ਨੋ ਇਸ਼ੂ ਉਹੀ 4 ਬੰਦੇ ਆ ਕਹਿਣ ਜੀ ਸਾਡੇ ਤੋਂ ਥੱਲੇ ਆ ਅਸੀਂ ਜੇ ਆ ਅਸੀਂ ਉਹ ਐ ਨਾ ਉਹ ਸੋਚਣਾ ਛੱਡ ਦੇ ਉਹ ਸੋਚਣਾ ਛੱਡ ਦੇ ਤੁਹਾਡੀ ਮੇਰੇ ਉਹ ਸੋਚਣਾ ਛੱਡ ਦੇ ਕੁਝ ਨਹੀਂ ਹੁੰਦਾ ਇੱਕ ਤਾਂ ਮੈਨੂੰ ਸਰ ਇੱਕ ਛੋਟਾ ਕਾਲ ਉਹ ਪਿਆ ਕੋਈ ਉਸਤਾਦ ਜੀ ਕਿੰਨਾ ਬਾਲ ਲੈਣਾ ਤੁਹਾਨੂੰ ਲੋਕ ਮੇਲਾ ਕਰ ਕਰਕੇ ਪੁੱਛਣ ਉਸਤਾਦ ਜੀ ਐਡਾ ਪਾਗਲ ਛੋਟੀ ਹੈ ਲੋ ਜੀ 4 ਇਹ ਹੋ ਗਏ ਇੱਕ ਹੋ ਗਿਆ ਮੁਦੱਸਰ ਸਾਜੀ ਛੋਟਾ ਕਾਲੂ ਭਰਿਆ ਪਿਆ ਹਾਂਜੀ ਇਸ ਟਾਈਮ ਦੂਜੇ ਸ਼ੋਅ ਚ ਖਾਲੀ ਹੋਏ ਨੇ ਨਹੀਂ ਹੁੰਦਾ ਸਾਜੀ ਮੈਂ ਕਰੋ ਨਾ ਮੈਨੂੰ ਵੀ ਭਾਵੇਂ ਫਾਰ ਕਰਦੀ ਉਹਨਾਂ ਹੋਰ ਦੱਸੋ ਚਲੋ ਜੀ ਕਿੰਨੇ ਹੋ ਗਏ 6 ਮਾਸ਼ੀ ਮਾਸ਼ੀ 7 ਆਪਣਾ ਬਾਊ ਆਪਾਂ ਇਸ ਹਾਂ। ਹਾਂ ਬਿਹਤਰੀਨ ਆਏ ਸਾਜੀ ਸੁਭਾਨ ਅੱਲਾਹ ਬਾਊ ਪਤਾ ਕੌਣ ਆ ਉਹ ਇਹ ਸਭ ਤੋਂ ਪਹਿਲੇ ਜਿਹੜੇ ਲੋਕ ਆਏ ਬੜੀ ਬਰੀਕ ਗੱਲ ਔਰ ਉਹੀ ਭਰਾਵਾਂ ਲਈ ਗੇਮ ਕੀਤੀ ਉਹਦੇ ਨਾਲ ਉਹਨੂੰ ਨੱਥੀ ਕਰਾ ਕੇ ਆਪ ਅੱਗੇ ਉਹ ਵਿਚਾਰਾ ਪਤਾ ਨਹੀਂ ਮੈਨੂੰ ਜਿਹਨੇ ਸਕੇ ਭਰਾਵਾਂ ਨੂੰ ਨਹੀਂ ਬਖਸ਼ਿਆ ਉਹਨੇ ਕਿਸੇ ਦੇ ਧੀਆਂ ਪੁੱਤਾਂ ਨੂੰ ਕਿੱਥੇ ਪਰਾਏ ਨੂੰ ਬਖਸ਼ਣਾ ਠੀਕ ਵਾਕਈ ਮੇਰੇ ਆਹੋ ਸਹੀ ਕਹਿੰਦਾ ਉਹ ਵਿਚਾਰਾ ਰੋ ਰੋ ਕੇ ਮਠਾਈ ਵਾਲੇ ਚੌਂਚ ਕਹਿਣ ਡਿਆ ਸੀ ਯਾਰ ਮਿੱਠਾ ਚਲਾ ਗਿਆ ਲੰਘ ਗਿਆ ਕੰਮ ਤੇ ਇੱਥੋਂ ਮੈਂ ਕਿਹਾ ਭਾਈ ਮੈਂ ਤੇ ਮਿੱਠਾ ਬੜਾ ਪਾਗਲ ਨਹੀਂ ਆਪਣੀ ਸੱਸ ਨੂੰ ਕਹਿੰਦੇ ਆਪਣਾ ਡੋਲਾ ਪਾ ਔਰ ਭਾਜੀ ਇਹ ਸ਼ੋਅ ਇਦਾਂ ਨਹੀਂ ਹੋਏਗਾ ਕਿ ਐਵੇਂ ਮੂੰਹ ਚੁੱਕ ਕੇ ਆ ਕੇ ਬਹਿ ਗਏ ਤਿਆਰੀ 20 ਜੁਗਤਾਂ ਜਦੋਂ ਹਰ ਬੰਦਾ ਮੈਨੂੰ ਦੱਸੇਗਾ ਕਿ ਸਾਜੀ ਮੇਰੀਆਂ 20 ਜੁਗਤਾਂ ਤਿਆਰ ਨੇ ਆ ਦੇਖੋ ਅੱਛੀਆਂ ਤੇ ਐਡਾ ਪਾਗਲ ਆ ਉਦੋਂ ਬਹਿਣਾ ਸ਼ੋਅ 'ਚ ਨਹੀਂ ਤਾਂ ਨਹੀਂ ਮਿਲਦੇ ਨਹੀਂ ਹਾਂ ਬਹੁਤ ਅੱਛੇ ਹਾਂਜੀ ਉਸਤਾਦ ਜੀ ਭਾਈ ਮਿੱਠਾ ਐਡਾ ਪਾਗਲ ਚਲੋ ਜੀ ਇੱਕ ਖੱਚਰ ਤੇ ਬੁੱਲ ਚੁੱਕ ਕੇ ਕਹਿੰਦਾ ਅੱਜ ਤੇ ਦਾਤਨ ਕੀਤੀ ਨਹੀਂ ਹੁਣ ਨਹੀਂ ਕਰਨਾ ਉਹ ਸ਼ੋਅ ਦਾ ਫਾਰਮੈਟ ਉਹ ਸ਼ੋਅ ਦਾ ਅੱਛਾ ਐਡਾ ਪਾਗਲ ਆ ਸ਼ੋਅ ਦਾ ਨਾਮ ਹੀ ਇਹ ਆਪਣੇ ਇਹਦਾ ਥੋੜਾ ਜਿੰਗਲ ਵੀ ਬਣਾ ਲਾਂਗੇ ਐਡਾ ਪਾਗਲ ਕਿੱਦਾਂ ਬਣਾਵਾਂਗੇ ਏਡਾ ਪਾਗਲ ਐਡਾ ਐਡਾ ਪਾਗਲ ਆ ਓਏ ਐਡਾ ਪਾਗਲ ਆ ਅੱਛਾ ਹੁਣ ਸਮੋਸਾ ਏਡਾ ਪਾਗਲ ਏਡਾ ਪਾਗਲ ਐਡਾ ਪਾਗਲ ਐਡਾ ਪਾਗਲ ਐਡਾ ਪਾਗਲ ਐਡਾ ਪਾਗਲ ਆ ਹਾਂ ਗਾਉ ਸਾਹਮਣੇ ਬਾਬੇ ਕੋ ਐਂਡ ਤੇ ਤੁਹਾਨੂੰ ਨਹੀਂ ਬਣੀ ਬਾਕੀ ਸ਼ੁਰੂ ਤੋਂ ਹੋ ਗਈ ਪ੍ਰੋਗਰਾਮ ਸ਼ੁਰੂ ਹੋਇਆ ਕਰੇਗਾ ਐਡਾ ਪਾਗਲ ਮੈਂ ਖੁਸ਼ ਆਮਦੀ ਹਾਂ ਉਹ ਯਾਰ ਕੈਸੀ ਬੰਦਰ ਗੱਲ ਆਈਡੀਆ ਦੇਖ ਸਹੀ ਗੱਲ ਕਿ ਫਾਰਮੈਟ ਹੀ ਇਹ ਐਡਾ ਪਾਗਲ ਆ ਇਸ ਤੋਂ ਇਲਾਵਾ ਤੁਸੀਂ ਜੁਗਤ ਨਹੀਂ ਕਰਨੀ ਉਸਤਾਦ ਜੀ ਆ ਜਿਹੜਾ ਨਾ ਇੰਜ ਨਹੀਂ ਹਾਂ ਉਸਤਾਦ ਜੀ ਆ ਐਡਾ ਪਾਗਲ ਆ ਐਡਾ ਪਾਗਲ ਆ ਐਡਾ ਪਾਗਲ ਆ ਭਾਜੀ ਤੁਹਾਨੂੰ ਚੈਲੰਜ ਹੈ ਤੁਸੀਂ ਵੀ ਆ ਸਕਦੇ ਅਗਰ ਕੋਈ ਬੰਦਾ ਕਹਿ ਸਕਦਾ ਕਿ ਮੈਂ ਐਡਾ ਪਾਗਲ ਆ ਜੁਗਤਾਂ ਕਰ ਸਕਦਾ ਤੁਸੀਂ ਆ ਸਕਦੇ ਹੋ ਇਹ ਠੀਕ ਧੁੰਨ ਬਣਾਓ ਵਾਕਈ ਸਿੰਗਲ ਗਾਣਾ ਬਣੇ ਪੂਰਾ ਹਾਂ ਐਡਾ ਪਾਗਲ ਆ ਹਾਂ 1 ਐਡਾ ਪਾਗਲ ਐਡਾ ਪਾਗਲ ਐਡਾ ਪਾਗਲ ਐਡਾ ਪਾਗਲ ਐਡਾ ਪਾਗਲ ਆ ਹਾਂ ਐਡਾ ਪਾਗਲ ਏਡਾ ਪਾਗਲ ਓਏ ਐਡਾ ਪਾਗਲ ਤੇ ਜਿਹੜੇ ਦੂਜੇ ਸ਼ੋਅ ਸ਼ੁਰੂ ਕਰਨੇ ਸੀਗੇ ਉਹ ਵੀ ਕਰ ਦਿਆਂਗੇ ਕੋਈ ਗੱਲ ਨਹੀਂ ਅੱਲਾ ਖਿਆਲ ਕਰੇਗਾ ਤੇ ਨਹੀਂ ਇਹ ਤਾਂ ਮੁਮਕਿਨਾਤ ਸੇ ਸ਼ਾਮਲ ਹੈ ਨਾ ਜਲਦੀ ਹਾਂ ਹੋ ਜਾਏਗਾ ਹਾਂ ਇਨਸ਼ਾਅੱਲਾ ਅਤਵਾਰ ਬਾਜ਼ਾਰ ਹੀ ਹੋਏਗਾ ਲੇਕਿਨ ਉਹਨੂੰ ਥੋੜਾ ਜਿਹਾ ਅਸੀਂ ਸਾਈਡ ਤੇ ਕਿਤੇ ਮੰਜੀਆਂ ਚੰਜੀਆਂ ਡਾਲੀਏ ਜਾਂ ਕੁਝ ਐਸਾ ਸਿਸਟਮ ਕਰੀਏ ਜਿਹਦੇ 'ਚ ਨਾ ਜਰਾ ਐ ਮਾਹੌਲ ਜਿਹਾ ਬਣਿਆ ਹੋਵੇ ਉਸਤਾਦ ਜੀ ਪਿੰਡ ਵਾਲਾ ਸਾਜੀ ਚਿੰਨਿਓਟੋ ਪਿੰਡ ਸਮਾਨ ਟੈਪ। ਰੰਗੀਨ ਕੁਰਸੀਆਂ ਰੰਗੀਨ ਐਡਾ ਪਾਗਲ ਆ। ਸਤਾਜੀ ਪੀੜੇ ਮਿਲਦੇ ਰੰਗੀਨ ਪੀੜੇ ਹਦਾਇਤ ਵਾਲੇ ਹਾਂ ਚਨਿਓਟੋ ਉਹਨੂੰ ਕਹਿੰਦੇ ਆ ਗਡੇਰਾ ਨਹੀਂ ਪੀੜਾ ਹੀ ਕਹਿੰਦੇ ਪੀੜਾ ਪੀੜਾ ਹੀ ਕਹਿੰਦੇ, ਬੜਾ ਮੂਹਰਾ। ਸ਼ੇਰ ਲੱਗਾ ਤਾਂ ਢੋ ਇੱਕ ਬੱਚਿਆਂ ਦਾ ਗਡੇਰਾ ਵੀ ਹੁੰਦਾ ਗੜੇਰਾ ਹਾਂਜੀ ਹਾਂਜੀ ਰੇੜਾ ਜਿਹੜਾ ਕਹਿੰਦੇ ਨਹੀਂ ਗਡੇਰਾ ਕਹਿੰਦੇ ਨੂੰ ਅੱਛਾ ਫਲੈਕਸ ਵਾਲਾ ਕੰਮ ਕਰ ਲਓ ਸਾਜ ਓਕੇ ਚਲੋ ਠੀਕ ਸਾਜੀ ਮਿੱਠਾ ਐਡਾ ਪਾਗਲ ਹੈ ਕਹਿੰਦਾ ਮੇਰਾ ਦਾਦਾ ਜੈਨਸੀ ਆ ਹੈ ਉਹ ਕਿਉਂਦਾ ਉਹ ਜਿਹੜੇ 2000 ਤੋਂ ਬਾਅਦ ਜੰਮੇ ਉਹ ਇਹ ਤਾਂ 25 ਸਾਲ ਦਾ ਤਾਂ ਜ਼ਰਾ ਜੈਨ ਸੀ ਮਤਲਬ ਜੈਂਸੀ ਉਹ ਜਿਹੜੇ ਵੱਡੇ ਬਾਂਦਰ ਨਹੀਂ ਹੁੰਦੇ
ਉਹ ਆਹੋ ਯਾਰ ਦਾਦਾ ਜੀ ਜੀ ਕਿਤੋਂ ਹੋ ਗਿਆ? ਉਹਨੇ ਕਿਹਾ ਹੁਣ ਉਹਨੂੰ ਪੁੱਛ। ਉਸਤਾਦ ਜੀ ਭਾਈ ਮਿੱਠਾ ਏਡਾ ਪਾਗਲ ਆ, ਆਪਣੀ ਦਾਦੀ ਦਾ ਸੰਦੂਕ ਖੋਲ ਕੇ ਕਹਿੰਦਾ ਸਿੱਟਾ ਕੌਣ ਪੀਂਦਾ ਵਾ? ਉਹਦੇ ਚ ਕਰਾਂਗੇ ਹਾਂ ਉਹੀ ਤਾਂ ਕਹਿੰਦੇ ਆ ਉਹਦੀ ਸੂਈ ਫਸ ਗਈ ਉਹਦੇ। ਆਹੋ ਅੱਜ ਨਾਗਾ ਪਵਾਤਾ ਸਾਡਾ ਕਾਹਦਾ ਡਾਕਟਰ ਖਲਾਸ ਸਾਹਿਬ ਨੇ ਰਾਹ ਵੇਖਣ ਡਿਆ। ਕੀ ਟਾਈਮ ਹੋਇਆ? 9:30 ਵਜੇ, ਉਹ 12 ਵਜੇ ਤੱਕ ਬੈਠੇ ਹੁੰਦੇ। ਹਾਂ ਉਸੇ ਨੂੰ ਮੇਰਾ ਕਰਕੇ ਬੈਠੇ 12 ਵਜੇ ਤੱਕ। ਹਾਂ ਤੇ ਫਿਰ ਖੈਰ ਆ, ਚੰਗਾ ਤੇਰਾ ਕਰਕੇ ਬੈਠੇ ਤੇ ਤੂੰ ਵੀ ਤੇ ਸਾਡਾ ਕਰਕੇ ਬੈਠਾ। ਤੁਹਾਡਾ ਕਿਹਨੇ ਪੀਂਦਾ? ਉਸਤਾਦ ਜੀ ਦਾ ਇਲਾਕਾ, ਸਾਜਿਦ ਨੂੰ ਪਤਾ ਕੌਣ ਕਿੰਨੇ ਵਜੇ ਪੈਂਦਾ ਉੱਥੇ 10,000 ਲੈ ਸਾਜਿਦ ਹੁਣ ਕਹਿ ਗਿਆ ਭਾਈ ਅੱਛਾ ਉਸਤਾਦ ਜੀ, ਤੁਹਾਨੂੰ ਕੋਈ ਨਾਮ, ਕੋਈ ਤਖੱਲਸ, ਕੋਈ ਲਕਬ ਦੇਣਾ ਹੋਵੇ ਉਸਤਾਦ ਤੋਂ ਇਲਾਵਾ ਕੀ ਦੇਈਏ? ਕੁਛ ਵੀ ਨਹੀਂ ਯਾਰ, ਤੁਸੀਂ ਮੈਨੂੰ ਸਿਰਫ ਸਜਾਦ ਕਿਆ ਕਰਦਾ ਸੀ। ਉਹ ਸਜਾਦ ਅੱਛਾ ਨਾ ਸਾਡੀ ਹੈ ਤੁਹਾਡੇ ਸ਼ਿਆਨੇ ਸ਼ਾਨ ਨਹੀਂ ਹੈਗਾ। ਅਸੀਂ ਉਸਤਾਦ ਜੀ ਉਸਤਾਦ ਜੀ ਐਵੇਂ ਯਾਰ, ਤੁਸੀਂ ਕਹਿੰਦੇ ਨਾ ਸਾਰੇ ਕਹਿਣ ਲੱਗ ਪਏ। ਸਾਰੀ ਦੁਨੀਆ ਬੌਸ ਕਹਿ ਲਿਆ ਕਿ ਬੌਸ। ਨਹੀਂ ਨਹੀਂ ਬੌਸ ਲੈ ਉਸਤਾਦ ਜੀ ਮੈਨੂੰ ਇੱਕ ਦੋਸਤ ਨੇ ਕਹਿ ਯਾਰ ਤੁਸੀਂ ਉਸਤਾਦ ਨੂੰ ਠਾਕੁਰ ਸਾਹਿਬ ਕਿਹਾ ਕਰੋ। ਹੈ। ਠਾਕੁਰ ਸਾਹਿਬ ਦਾਦਾ ਠਾਕੁਰ। ਅਰੇ ਠਾਕੁਰ ਇਹ ਉਸਤਾਦ ਜੀ ਕਹਿ ਲਿਆ ਕਿ ਜੇਕਰ ਤੁਹਾਡੀ ਇਜਾਜ਼ਤ ਹੋਵੇ। ਉਸਤਾਦ ਜੀ ਨੂੰ ਕਹਿਣਾ ਚਾਹੀਦਾ ਵੀਰ ਭਾਨੂ ਪ੍ਰਤਾਪ ਸਿੰਘ। ਹਾਂ ਹਾਨੂੰ ਨਹੀਂ ਨਹੀਂ ਉਸਤਾਦ ਪਲਿੱਠ ਵੀ ਰਾਜ ਚੌਹਾਨ। ਉਹ ਪਲੇਟ ਵੀ ਆ ਗਈ ਓਏ ਮਰੇ। ਉਹ ਪ੍ਰਿਥਵੀ ਯਾਰ ਪ੍ਰਿਥਵੀ ਮਰੇ। ਉਸਤਾਦ ਜੀ, ਤੁਹਾਡੇ ਨਾਮ ਦੇ ਗਾਣੇ ਜ਼ੁਬਾਨ ਜ਼ਦੇ ਆਮ, ਹਰ ਗਾਣੇ 'ਚ ਤੁਹਾਡਾ ਬੋਲ ਆ ਰਿਹਾ। ਕਿਹੜਾ ਜਾਨੀ? ਓਏ ਆਹੋ ਜਾਨੀ ਨੇ ਰੋ ਰੋ ਕੇ ਸਮੁੰਦਰ ਭਰਤੀ ਹੈ। ਰਫੀ ਸਾਹਿਬ ਨੇ ਵੀ ਮੇਰਾ ਨਾਂ ਲਿਆ ਜਾਨੀ ਇੱਕ ਗਾਣੇ 'ਚ। ਅੱਛਾ ਜਾਨੀ 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 ਤੇਰੇ ਇਸ਼ਕ ਨੇ ਕੀਤਾ ਰੋਗ। ਉਹ ਨਹੀਂ ਸੁਣੇ? ਯਾਰ ਇਹ ਕੌਮਿਕਾ ਉਹ ਜਿਹੜਾ ਟੁਰ ਜਾਨੀ ਜਾਨੀ ਟੁਰ ਉਹ ਵੀ ਹੈਗਾ ਸਾਡੀ। ਓਏ ਉਹ ਗੇਮ ਆ ਗੱਬਰ ਸਿੰਘ ਵਾਲੀ ਜਿਹੜੀ ਫਿਲਮ ਆ ਉਹਦੇ 'ਚ ਉਹ ਪਹਿਲੇ ਡਾਇਲੌਗ ਇਹ ਸੀ, ਕਿਤਨੇ ਜਾਨੀ ਥੇ। ਨਹੀਂ ਨਹੀਂ ਰਾਜਕੁਮਾਰ ਸਾਹਿਬ ਨੇ ਜਾਨੀ ਰਾਜਕੁਮਾਰ ਸਾਹਿਬ ਕਹਿੰਦੇ ਸੀ। ਰਾਜਕੁਮਾਰ ਸਾਹਿਬ ਸਾਜੇ ਜਿੱਦਾਂ ਮੀਠਾ ਬਿਚਨ ਸਾਹਿਬ ਨੂੰ ਮਿਲਿਆ ਨਾ, ਮੀਠਾ ਬਿਚਨ ਸਾਹਿਬ ਨੂੰ ਮਿਲਿਆ ਵਾ ਮੀਠਾ ਅੱਛਾ ਮਿਥਨ ਤੇ ਮੀਤਾ ਬਚਨ ਕੱਟਾ ਕੱਟਾ ਮਿਥਨ ਬਚਨ ਸਾਹਿਬ। ਸਾਜੇ ਮੀਠਾ ਬਚਨ। ਮੀਠਾ ਬਚਨ। ਹਾਂ ਮੀਠਾ ਬਚਨ ਉਹ ਸੂਰਿਆ ਵੰਸ਼ਨ ਸੀ, ਤੁਸੀਂ ਸ਼ੇਖਿਆ ਵੰਸ਼ਮ ਹਾਂ ਜਿਹਦਾ ਸ਼ੇਖ ਸ਼ੇਖ ਸਾਹਿਬ ਕਹਿ ਲਿਆ ਕਰੋ। ਹਾਂ ਸ਼ੇਖ ਸਾਹਿਬ ਸਿੰਘ। ਸ਼ੇਖ ਸ਼ੇਖ ਸਾਹਿਬ ਸਾਹਿਬ ਉਸਤਾਦ ਜੀ ਕੋਲ ਆ ਬਹੁਤਾ ਮਜ਼ੇਦਾਰ ਇਹ ਹੈ। ਵੀ ਸ਼ੇਖ ਸਾਹਿਬ ਨੂੰ ਉਸਤਾਦ ਜੀ ਇਹ ਵੀ ਸਾਡੇ ਸ਼ਹਿਰ ਸ਼ਾਦੀ ਇਹਦਾ ਬਰਾਬਰ ਹੀ ਲੱਗਦੀ ਹੈ। ਨਹੀਂ ਥੋੜਾ ਆਹੋ ਨਹੀਂ ਅਸੀਂ ਯਾਰ ਤੁਸੀਂ ਇੱਕ ਕਦਾਵਰ ਇਨਸਾਨ ਹੈਗੇ ਹੋ ਸ਼ਖਸੀਅਤ ਤੋਂ। ਕਿਹੜਾ ਉਸਤਾਦ ਅਜੀਬ ਜੀ, ਫਿਰ ਲੱਗੇਗਾ? ਉਸਤਾਦ ਜੀ ਕਹਿ ਤੇ ਰਹੇ ਹੋਰ ਇਸ ਤੋਂ ਹੁਣ ਅੱਗੇ ਇਹ ਉਸਤਾਦ ਜੀ ਨੇ ਕਈ ਜਿਹੜਾ ਅੱਬੂ ਕਹਿ ਲਿਆ ਕਰ। ਜਾ ਕੇ ਅੱਬੂ ਹੀ ਆ ਉਹਦੇ ਉਸਤਾਦ ਜੀ ਵੀ। ਉਹ ਤਾਂ ਇਹ ਤਾਂ ਇੱਕ ਤੇ ਫਿਰ ਹੋਰ ਤੂੰ ਕੀ ਲੱਭ ਰਿਹਾ ਹੁਣ? ਦਾਦਾ ਉਹਨੇ ਤਾਂ ਹੁਣ ਦੇਖੋ 4 ਜੱਜ ਫਾਈਨਲ ਡਿਸੀਜਨ ਦੇ ਕੇ ਫਿਰ ਦਾਦਾ ਨੂੰ ਪੁੱਛ ਦਾਦਾ ਆਪਕਾ ਕੀ ਕਹਿਣਾ ਹੈ? ਇਹ ਹੋਵੇ ਕਿਹੜੇ ਜੱਜ? ਸਿੰਗੇ ਦੇ ਵਿੱਚ ਮਿੱਠਾ ਅੱਛਾ ਇਦਾਂ ਕਹਿ ਨਾ ਸਾਹਿਬ ਜਿਹੜੇ ਸਾਰੇ ਕੰਮਾਂ ਪਾ ਲੇ। ਨਹੀਂ ਨਹੀਂ ਉਸਤਾਦ ਦਾ ਨਾਮ ਰੱਖਿਆ ਦਇਆ। ਨਹੀਂ ਯਾਰ ਤੁਝੇ ਕੋ ਲੱਗਦਾ ਦਿਆ ਤਾਂ ਤੁਹਾਡੇ ਵਿੱਚੋਂ ਹੀ ਆ। ਹੈ ਦਇਆ ਠੀਕ ਉਹ 3 ਵਾਰੀ ਕਿਹਾ ਕਰ। ਹਾਂ, ਇੱਕ ਵਜੇ ਦਇਆ ਦਿਆ। ਦਇਆ ਹਾਂ ਨਹੀਂ ਜਾਂ ਫਿਰ ਇੱਕ ਆ ਹੋਰ ਸ਼ਾਪਰ ਪੜਾ ਕੇ ਆ ਕਰ ਦਿਆ। ਸਾਜੀ ਕੋ ਉਸਤਾਦ ਜੀ ਦਾ ਨਾਮ ਰੱਖੋ अब्बा सलाम अब्बा। हाँ अब्बा के अन्ना भाई हमारा दुनिया अन्ना भाई अन्ना भाई इस दुनिया में हमारा अन्ना ਜਾਂ ਉਸਤਾਦ ਜੀ ਦਾ ਨਾਮ ਹੋਣਾ ਚਾਹੀਦਾ ਸ਼ੇਖ ਖਾਨ ਸ਼ਿਕਰੀ। ਆ ਵੀ ਠੀਕ ਨਹੀਂ शेख खान शिकरे ਤਾਜੀ ਸੂਤਰ ਮੰਡੀ ਦੇ ਜਿੰਨੇ ਵੀ ਸ਼ੇਖ ਨੇ ਉਹਨਾਂ ਨੂੰ ਮੀਆਂ ਕਹਿੰਦੇ ਮੀਆਂ ਸਾਹਿਬ। उस्ताद जी मियां का साहब दहशत वाला नाम पाना ਕੀ शेखा शेखा ਸ਼ੇਖਾ अच्छा शाका तो ਉਹ ਨਹੀਂ ਯਾਰ ਤੁਸੀਂ ਸਮਝੇ ਨਹੀਂ ਗੱਲ ਫੋਲੋ ਨਹੀਂ ਕੀਤਾ। ਉਹ ਨੇ ਜਿੱਦਾਂ ਉਹ ਕੀ ਸੀਗਾ ਜਿਹੜਾ ਸ਼ਾਕਾ ਦਾ ਮੇਨ ਸੀਗਾ ਉੱਪਰ ਬਲਰਾਮ ਦਾਰਾ ਦਾਰਾ ਹਾਂ ਉਹ ਜਿਹੜਾ ਹੈਡ ਸੀਗਾ ਐਡਾ ਕੋ ਵੱਡਾ अच्छा ऑर्डर डोंट टैप ਡੋਂਟ ਗਨੀ ਬਾਈ हाँ ਇਹਦਾ ਫਿਰ ਸਿੱਧਾ ਜਾਨੀ ਬਾਈ ਬਣ ਸਕਦਾ। जंगल नायडू ਓਹੋ ओए जंगल नायडू ਯੈਸ बंगाली फिल्म ਜਾਂਦਾ ਵਾ ਆ ਕੀ ਹੈ ਯਾਰ ਉਸਤਾਦ ਜੀ ਦਾ ਡਾਇਲੌਗ ਵੀ ਹਿੱਟ ਹੋਵੇ ਯਾਰ ਪਤਾ ਲੱਗ ਜਾਵੇ ਜਿੱਦਾਂ ਪੁਸ਼ਪਾ जयकांत शेख रे है ना ਖਾਨ ਸ਼ਿਕਰੀ। जयकांत शेख रे ਨਹੀਂ ਜਿੱਦਾਂ ਉਹ ਨਹੀਂ ਹੁੰਦਾ ਬਈ ਦਾਦਾ ਠਾਕੁਰ ਕੇ ਇੱਥੇ ਹਵੇਲੀ पे आ जाना दादा ठाकुर हवेली क्या है हवेली पे हाँ, वो क्या था बात हवेली पे क्या क्या है हवेली? देखो सॉरी सॉरी साजी को लफ्ज सॉरी कह जो दिया सॉरी बोल तो दिया सॉरी सॉरी मैंने इतना बाठा लग रहा पासली से ਯਾਰ ਉਹ ਲੂਮਾ ਵਾਲਿਆਂ ਨੇ ਹਿੱਟ ਕੀਤਾ ਆਹੋ ਸੰਜੇ ਦੱਤ ਵੀ ਉਹਨਾਂ ਨੇ ਹਿੱਟ ਕੀਤਾ ਨਹੀਂ ਸੰਜੇ ਸੰਜੇ ਦਾ brand ਆ। ਮਾਸ਼ਾਅੱਲਾ ਵੀ ਦੇਖ ਲਓ ਤੁਰਦਾ ਹਿੱਟ ਹੋ ਹੀ ਗਿਆ ਸੀਗਾ। ਹੁਣ ਪਤਾ ਨਹੀਂ ਹਿੱਟ ਹੈ ਸੀ ਕਿ ਕੌਣ ਸੀ? ਉਸਤਾਦ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਮੈंने ਫੇਰ ਦੇਹ ਚ ਜਾਗ ਰਿਹਾ ਅਕਲ ਕੰਮ ਕਰਕੇ ਜਿਹੜੇ ਬੰਦੇ ਹਿੱਟ ਹੋ ਕੇ ਰਿਟਾਇਰਮੈਂਟ ਲੈ ਲੈਂਦੇ ਮੁੜ ਕੇ ਉਹ ਫੂਡ ਵਲੌਗਿੰਗ ਕਦੋਂ ਸ਼ੁਰੂ ਕਰ ਦਿੰਦੇ ਹਾਂ
ਕੀ ਕਰਨ ਫਿਰ ਵਿਚਾਰੇ ਨੂੰ, ਉਹਨਾਂ ਨੂੰ ਲਾਗੇ ਉਹ ਪੈਂਦੀ। ਉਹ ਪਿੱਛੂ ਫਿਲਮ ਵਾਲਾ ਜਿਹੜਾ ਉਹ ਇੰਡੀਆ ਦੇ ਜਿਹੜੇ ਪਿੱਛੂ ਫਿਲਮ ਦੇ ਸੀਗੇ ਕਿਆ ਸੀ ਜਿਹੜਾ ਹਾਂ ਉਹ ਕੈਸਾ ਉਹ ਉਹ ਲੋਕੀ ਲੋਕੀ ਕਮਰੇ ਵਿੱਚ ਕੋਲ ਤਾਂ ਉਹ ਤਾਂ ਇੱਕ ਦਿਨ ਮੈਂ ਦੇਖਿਆ ਆ ਜਿਹੜਾ ਆਪਣਾ ਪਾਕਟ 3 ਨਹੀਂ, ਇਹਦੀ ਵੀ ਵਲੌਗਿੰਗ ਕਰ ਰਿਹਾ ਸੀ। ਪੋਕਟ 3 ਯਾਰ ਉਹ ਵੀ ਇਨਸਾਨ ਆ ਯਾਰ, ਕੀ ਇਹਦੇ ਚ ਕਿਹੜੀ ਗੱਲ? ਮਾਸ਼ਾਅੱਲਾ ਐਡੇ ਹਿੱਟ ਕਰੈਕਟਰ ਵਾ ਲੇਕਿਨ Head ਤੇ। ਉਹਨਾਂ ਤੇ ਯਾਰ ਉਹ ਇਹ ਇੱਕ ਉਹਨਾਂ ਦੀ ਉਸੇ ਫੀਲਡ 'ਚ ਹੀ ਹੈ ਨਾ, ਆਪਣੀ ਰੀਅਲ ਲਾਈਫ ਦਿਖਾ ਰਿਹਾ, ਮੈਂ ਆ ਖਾ ਰਿਹਾ, ਮੈਂ ਆ ਪੀ ਰਿਹਾ ਦਾ ਜ਼ਾਇਕਾ, ਉਹ 'ਚ ਕਿਹੜੀ ਗੱਲ ਆ? ਤਾਂ ਬੜੇ ਵੱਡੇ ਕੱਦ ਵਾਲੇ ਬਾਬੂ ਸਪਾਰੀ ਹਾਏ ਉਸ ਭਾਈ ਦਹਿਸ਼ਤ ਤੁਸੀਂ ਟੋਲਿਆਂ ਵਾਲਾ ਜਿਹੜਾ ਹਾਂ 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 ਇਹ ਬਾਬੂ ਅਗਰ ਸਪਾਰੀ। किसी ने वोट कृष्णा को दिया तो काट डालूंगा ਆਗ ਲੱਗੀ ਵੀ ਨਹੀਂ ਔਰ ਉਹ ਮਾਸ਼ਾਅੱਲਾ 15 ਸਕਿੰਟ ਦੀ ਟਿਕਟੌਕ ਬਣਾਉਂਦੇ ਸੀ ਉਹ ਵੀ ਖਾਣ ਪੀਣ ਦੀ। ਮੈਂ ਕਿਹਾ ਯਾਰ ਏਡਾ ਕੰਮ ਸਿਸਟਮ ਤਲੇ ਚਲਾ ਗਿਆ। ਉਹ ਯਾਰ ਮੈਂ ਦੇਖਿਆ ਬੜੇ ਬੜੇ ਵੱਡੇ ਆਰਟਿਸਟ ਬੈਠੇ ਨੇ ਅੱਗੇ ਨਾ, ਫੂਡ ਦਾ ਉਹ ਬੰਦਾ ਦੱਸ ਰਿਹਾ ਕਿ ਆਪਨੇ ਕੰਡਾ ਲੈਣਾ ਹੈ, ਤੇ ਉਹ ਕਹਿ ਰਿਹਾ ਅੱਛਾ ਠੀਕ ਹੈ, ਤੇ ਉਹ ਵਿਲਨ ਹੁੰਦੇ ਚੰਗੇ ਭਲੇ। ਆਹੋ ਆ ਤੇ ਯਾਰ ਉਹ ਉਦੋਂ ਹੁਣ ਦੌਰ ਹੋਰ ਹੋ ਗਿਆ, ਭਾਵੇਂ ਚੇਂਜ ਹੋ ਗਿਆ ਹੁਣ। ਉਹ ਯਾਨੀ ਵੀ ਕਿ ਟਿਕਟੌਕ ਦੀ ਜ਼ਰੂਰਤ ਆ। ਟਿਕਟੌਕ ਦੀ ਨਹੀਂ ਗੱਲ ਇਹ ਪਲੇਟਫਾਰਮ ਆ ਨਾ, ਉਹਨਾਂ ਨੇ ਇੱਕ ਵੀਡੀਓ ਬਣਾਈ, ਉਸ ਤੋਂ ਬਾਅਦ ਇੰਸਟਾ ਤੇ ਟਿਕਟੌਕ ਤੇ YouTube ਤੇ ਹਰ ਜਗ੍ਹਾ ਤੇ ਪਾਈ ਜਾਂਦੇ ਨੇ। ਉਸਤਾਦ ਜੀ ਹਰ ਵੱਡੇ ਆਰਟਿਸਟ ਦਾ ਟਿਕਟੋਕ ਅਕਾਊਂਟ ਵੀ ਹੈ, ਸਾਰਾ ਕੁਝ ਉਹ Insta ਰੀਲਾਂ ਵੀ। ਪਾਉਂਦੇ ਵੀ। ਹਾਂ ਇਹ ਚ ਕਿਹੜੀ ਗੱਲ? ਸ਼ਿਲਪਾ ਸੇਠੀ ਹੁਣ ਦੋਸਤ ਹੈ, ਹਾਂ ਇਸ਼ਾਰਾ ਕੀ ਸੀਗਾ ਇੰਝ ਰੀਲਾਂ ਪਾ ਰਹੀ, ਗੁੱਜਰ ਭਾਸ਼ਾ ਨੂੰ ਟੈਗ ਕਰ ਰਹੀ ਵਿੱਚ। ਤਾਂ ਜੀ ਜਿਹੜੀ ਮਹਿਮਾ ਚੌਧਰੀ ਆ, ਉਹ ਜਿਹੜੀ ਚੈਨ ਲੈ ਮੂੰਹ 'ਚ ਪਾ ਕੇ, ਸਾਹਿਬ। ਹਾਂਜੀ ਉਹ ਉੱਥੇ ਦੇ ਮੰਦਰਾਂ ਦੀ ਗੱਦੀ ਨਸ਼ੀਨ ਹੋਈ। ਮਹਿਮਾ ਚੌਧਰੀ, ਹਾਂਜੀ। ਉਹ ਯਾਰ ਤੂੰ ਉਹਦੀ ਗੱਲ ਕਰਦਾ ਵਾ, ਉਹਦੀ ਕੋਈ ਜਾਏ ਤੋਂ ਲੈ ਆਏ। ਮਮਤਾ ਕਲਕਰਨੀ। ਮਮਤਾ ਕੁਲਕਰਨੀ ਦੀ, ਹਾਂਜੀ ਉਹ ਗੱਦੀ ਨਸ਼ੀਨ ਹੋਈ ਉੱਥੇ। ਮਹਿਮਾ ਚੌਧਰੀ ਉਹ ਆ ਪ੍ਰਦੇਸ਼ ਫਿਲਮ ਵਾਲੀ ਸ਼ਾਹਰੁਖ ਖਾਨ। ਜ਼ਰਾ ਤਸਵੀਰ ਸੇ ਹਾਂ ਉਹ ਮਹਿਮਾ ਕੇ ਮਾਹਿਮਾ ਮਾਹਿਮਾ। ਤੇ ਚਲੋ ਇਹ ਦੱਸੋ ਸਭ ਤੋਂ ਜ਼ਿਆਦਾ ਮਸ਼ਹੂਰੀ ਹੁਸਨ ਦੀ ਕਿਹਦੀ ਹੈ ਇੰਡੀਆ 'ਚ, ਕੁੜੀਆਂ 'ਚੋਂ, ਪੁਰਾਣੀਆਂ ਐਕਟਰਾਂ 'ਚ? ਕੀ ਮਤਲਬ ਮਧੂਬਾਲਾ ਦੀ। ਨਹੀਂ ਉਸਤਾਦ ਜੀ ਉੱਤੇ ਮਿਸਾਲ ਕਾਇਮ ਹੋਈ ਹੈ ਇੱਕ ਬੜੀ ਬੜੀ ਮਸ਼ਹੂਰ ਮਰੂਫ। ਮਧੂਰੀ ਸ੍ਰੀ ਦੇਵੀ। ਨਿੰਮੀ ਨਹੀਂ ਸ੍ਰੀ ਦੇਵੀ। ਬੰਦਾ ਕਿੰਨੀ ਕੁ ਕਹਿੰਦਾ- ਪੁਰਾਣੀ? ਕਿੰਨੀ ਕੁ ਪੁਰਾਣੀ? ਕੋਈ 50 ਸਾਲ 40 ਸਾਲ। ਦਿਵਿਆ ਭਾਰਤੀ। ਦੇਵੀ ਭਾਰਤੀ। ਨਹੀਂ ਨਹੀਂ ਰੇਖਾ ਰੇਖਾ ਸ੍ਰੀ ਦੇਵੀ। ਨਹੀਂ ਉਹ ਬਹਿ ਜਾ, ਇਹਨਾਂ ਤਿਆਰ ਹੋਈ ਜਾਣੀ ਏਡੀ ਤੂੰ ਮਾਮਾ ਲੜੀ। ਤਾਂ ਸਾਜਨਾ ਨੇ ਆਈ ਜਾ ਕੇ ਨਹੀਂ ਮਾਮਾ ਲੜੀ ਨਹੀਂ। ਤੁਹਾਨੂੰ ਅੱਛਾ ਪਾਕਿਸਤਾਨ ਚੋਂ ਇੱਕ ਹੀਰੋਇਨ ਦਾ ਮਿਸਾਲ ਦਿੱਤੀ ਜਾਂਦੀ ਸੀਗੀ ਤੂੰ ਬੜੀ ਕਿਤੇ ਰੀਮਾ ਵਿਆਹ ਲਿਆਇਆ ਵਾ ਹਾਂ, ਤੇ- ਹਾਂ, ਰੀਮਾ। ਐਡੀ ਤੋਂ ਰੀਮਾ ਹਾਂ ਖਵਾਜਾ ਸਾਹਿਬ ਨੇ ਬੜਾ ਨਾਮ ਰੱਖਿਆ ਸੀ ਉਹਦਾ, ਰੀਮਾ। ਇੱਕ ਸਟਾਈਲ ਤੁਹਾਨੂੰ ਪਤਾ ਫਿਲਮ ਸਟਾਰ ਨੀਲੀ ਜੀ ਸੀਗੇ ਨੀਲੀ। ਹਾਂ ਉਹ ਭਲਾ ਕਿਦਾਂ ਨੀਲੀ ਬਹੁਤ ਜਵੇਦ ਸ਼ੇਖ, ਇਹਨਾਂ ਦੀ ਜੋੜੀ ਮਸ਼ਹੂਰ ਸੀ, ਜੋੜੀ ਮਸ਼ਹੂਰ। ਜਵੇਦ ਸ਼ੇਖ ਨੀਲੀ। ਜੋੜੀ ਸੀ ਕਿ ਜਾਂ ਸਾਜਨਾ ਦਾ ਫੇਲ ਸੀ, ਮੈਨੂੰ ਪਤਾ ਲੱਗਾ ਓਏ ਇੱਕ ਫਿਲਮ ਬੜੀ ਮਾਰਦੇ। ਹੋਈ ਆ ਨਾਦਰਾ ਓਏ ਹਾਂਜੀ ਇਸਮਾਈਲ ਸ਼ਾਹ ਨਾਚੇ ਨਾਗਨ ਵਾਲੀ, ਆਹਾ। ਇਸਮਾਈਲ ਸ਼ਾਹ ਸਾਹਿਬ ਦੇ ਨਾਲ। ਔਰ ਜਿਹੜਾ ਢਿੱਡ ਤੇ ਹੱਥ ਰੱਖ ਕੇ ਇੱਥੇ ਹੱਥ ਰੱਖ ਕੇ ਸਟੈਪ ਨਹੀਂ ਮਾਰੀਦਾ, ਉਹਦੇ ਵਰਗਾ ਤੇਰਾ ਮੂੰਹ। ਮੇਰੀ ਗੱਲ ਆ। ਗੋਵਿੰਦੇ ਦੇ ਉਸਤਾਦ ਦੇ ਢਿੱਡਰ ਦਾ ਮੂੰਹ ਦਵਿੰਦਰ ਦਾ ਸਟਾਰ ਭਲਾ ਕੌਣ ਹੈ ਜਿਹੜਾ ਮੋਟੂ। ਬਹੁਤ ਹੋ ਗਿਆ। ਉਹ ਜਿਹੜਾ ਪੱਕੇ ਜਿਹੇ ਰੰਗ ਦਾ ਮੋਟਾ ਮੋਟੂ। ਅੱਛਾ ਜੀ ਡਾਂਸਰ। ਹਾਂ ਹੈਗਾ ਕੋਈ ਜਾਏ ਤੋਂ ਲਿਆਏ। ਅੱਛਾ ਉਹ ਬਹੁਤ ਮੈਂ ਤਾਂ ਤੈਨੂੰ ਤਸਵੀਰ ਨਹੀਂ, ਯਾਰ ਉਹਨਾਂ ਦਾ ਵਜੂਦ ਕਿੱਡਾ ਭਾਰਾ, ਲੇਕਿਨ ਐਕਟਿਵ ਕਿੰਨਾ। ਉਹ ਹੁਣ ਉਹਨਾਂ ਨੇ ਵਜ਼ਨ ਘਟਾ ਲਿਆ ਉਸਤਾਦ ਜੀ। ਹਾਂ ਕੋਰੀਓਗ੍ਰਾਫਰ ਨੇ ਕੋਰੀਓਗ੍ਰਾਫਰ ਚਲੋ ਉਹ ਉਹਨਾਂ ਵੀ ਉਹਨਾਂ ਪੁਸ਼ਪਾ ਵੀ ਉਹਨਾਂ ਨੇ ਕਰਾਈ ਹੈ। ਅੱਛਾ ਜੀ। ਹਾਂਜੀ ਉਹ ਬੜੀਆਂ ਫਿਲਮਾਂ ਬਾਕੀ ਬੜਾ ਕੁਝ ਕਰਾ ਸਕਦੇ ਹੋ ਆਪਣੇ ਕੰਮ ਦੇ ਰਹਿਮਾਨ ਨੇ ਦਾ ਕੀ ਨਾਮ ਆ ਜਿਹੜਾ ਕਹਿੰਦੇ ਨੌਜਵਾਨੋ ਬਾਤ ਮਾਨੋ? ਪ੍ਰਭੂ ਦੇਵ। ਪ੍ਰਭੂ ਦੀ ਪ੍ਰਭੂ ਹਾਂ, ਦੇਵਾ। ਪ੍ਰਭੂ ਦੇ ਸਦਾ ਹੋਈ ਸਟੈਪ ਜਿਹੜਾ ਪਿੱਛੇ ਜਾਂਦਾ ਨਾ ਸਲੋਮੋ ਤੁਹਾਨੂੰ ਹੁਣ ਇਸ ਪਤਾ ਵਾ ਅਕਸ਼ੇ ਦੀ ਕਾਸਟ ਕੀ ਹੈ ਤੁਹਾਨੂੰ ਪਤਾ ਰਹਿਮਾਨੀ ਕੁਮਾਰ ਯਾਰ ਉਹ ਕਮਿਆਰ ਹੋਰ ਹੈ, ਕਮਾਰ ਉਹ ਭਾਂਡੇ ਬਣਾਉਣ ਵਾਲੇ ਇੱਥੇ ਹੋਰ ਆ। ਉਹ ਅਕਸ਼ੇ ਕੁਮਾਰ। ਉਹ ਕੇ ਅਲਿਫ ਮੀਮ ਏ ਅਲਿਫ ਰੇ ਆ। ਉਰਦੂ ਦੇ ਵਿੱਚ ਕੁਮਾਰ ਨੂੰ ਕੁਮਹਾਰ ਨਹੀਂ ਹੀ ਨਹੀਂ ਕੁਮਹਾਰ ਨਹੀਂ ਨਾ, ਹੁਣ ਤੂੰ ਗੱਲ ਨੂੰ ਕੁਮਹਾਰ ਕੇ ਉਧਰ ਨੂੰ ਲੈ ਕੇ ਆ। ਕੁਮਾਰ ਅਸਲ ਚ ਬਾਦਸ਼ਾਹ ਸ਼ਹਜ਼ਾਦਿਆਂ ਤੇ ਜਿੱਦਾਂ ਰਾਜਕੁਮਾਰ ਕੁਮਾਰੀ, ਹਾਂ। ਰਾਜਕੁਮਾਰੀ ਕੁਮਾਰ ਕੁਮਾਰੀ। ਕੁਮਾਰੀ ਪੈੜਿਆ ਕੰਨਿਆ ਕੁਮਾਰੀ। ਨਹੀਂ ਉਹ ਤੇ ਹੋਰ ਸਾਹਿਬ ਅਸਤਾਈ ਸੁਲਤਾਨ ਹੈ ਸਾਹਿਬ ਨੇ ਜਦੋਂ ਇੰਡਸਟਰੀ ਚ ਆਏ ਆ ਐਜ਼ ਏ ਕੀ ਆਏ ਸੀ ਡੈਟਮੈਨ। ਹੈ ਡੈਟਮੈਨ। ਫਾਈਟਰ ਸਟੈਂਡਮੈਨ। ਐਜ਼ ਏ ਕਿਸੇ ਦੇ ਨਾਲ ਆਏ ਸੀ ਵੈਸੇ ਹੀ। ਨਾਮ ਸੀ ਆਏ ਹਾਦ ਸਾਥੀ ਤੌਰ ਤੇ ਹੀਰੋ ਬਣੇ ਰਹੇ ਹਾਂਜੀ ਭਾਣ ਉਹ ਅੱਛਾ ਜੀ। ਸੀ ਫਾਈਟਰ ਸੀ ਜਾਂ ਸਟੰਟਮੈਨ ਸੀ ਇਦਾਂ ਸੀ। ਨਹੀਂ ਫਾਈਟਰ ਇਹ ਵਿਲਨ ਸੀਗੇ ਅੱਛਾ ਸੁਲਤਾਨ ਸਾਹਿਬ। ਵਾਹ 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 ਵੋ ਕੀ ਹੈ ਸੁਲਤਾਨ ਰਾਈ ਸਾਹਿਬ ਦਾ ਗਿਨੀਜ਼ ਬੁੱਕ ਚ ਨਾਮ ਆ ਕਿਸ ਹਵਾਲੇ ਨਾਲ? ਫਿਲਮਾਂ ਦੀ ਤਾਦਾਦ ਦੇ ਹਵਾਲੇ ਨਾਲ ਅੱਛਾ ਸਭ ਤੋਂ ਜ਼ਿਆਦਾ ਫਿਲਮਾਂ ਕੀਤੀਆਂ। ਹਾਂ ਤਾਂ ਜੀ ਮੇਰੀ ਵੀ ਖੁਆਇਸ਼ ਤੁਹਾਡਾ ਨਾ ਹੋਵੇ। ਸਾਜੀ ਜੁਮੇ ਵਾਲੇ ਦਿਨ ਫਿਲਮ ਰਿਲੀਜ਼ ਹੁੰਦੀ ਸੀ ਤਾਂ 10 ਫਿਲਮਾਂ ਲੱਗੀਆਂ, 10 ਸੀ ਸੁਲਤਾਨ ਰਾਈ ਸਾਹਿਬ ਦੀ। ਓਏ ਈਦ ਤੇ ਉਦੋਂ ਸਹੀ ਫਿਰ ਲੋਕੀ ਕਹਿੰਦੇ ਨੇ ਕਿ ਵੀ ਉਹ ਇੱਕ ਗੱਡੀ ਦੇ ਵਿੱਚ ਕੱਪੜੇ ਬਦਲਦੇ ਹੁੰਦੇ ਸੀ, ਇੱਕ ਸਟੂਡੀਓ 'ਚ ਦੂਜੇ ਸਟੂਡੀਓ 'ਚ ਆ ਰਹੇ ਆ, ਮੇਕਅਪ ਤੇ ਕੱਪੜੇ ਗੱਡੀ ਦੇ ਵਿੱਚ ਬਦਲ ਰਹੇ ਆ। ਦੱਸਿਆ ਨਹੀਂ ਸਰ ਜੀ ਸਹੀ ਕਹਿ ਰਹੇ ਸੀ, ਉਦੋਂ ਇੰਨਾ ਕੁ ਸੀ ਉਦੋਂ ਇਹ ਰਿਵਾਜ ਹੁੰਦਾ ਸੀ ਕੈਮਰੇ ਤੇ ਮੁੱਕਾ ਮਾਰਨਾ। ਉਹ ਦੇਖਿਆ ਕਦਰ ਕੈਮਰੇ ਤੇ ਹੁੰਦਾ ਸੀ
ਪਹਿਲੇ ਕੈਮਰੇ ਦਾ ਮੁੱਕਾ ਹੁੰਦਾ ਸੀ, ਉਸ ਤੋਂ ਬਾਅਦ ਸ਼ਾਟ ਹੁੰਦਾ ਸੀ ਤੇ ਵੱਜਦਾ ਉਹ ਡਿੱਗਦਾ ਸੀ ਤਾਂ ਇੰਜ ਲੱਗਦਾ ਸੀ ਇਹਦੇ ਵੱਜਾ। ਇਹਦੇ ਵਿੱਚ ਤੇ ਉਹਨੇ ਕਿਹਾ ਸੁਲਤਾਨੀ ਸਾਹਿਬ ਤੇ ਤੁਸੀਂ 3 ਮੁੱਕੇ ਮਾਰਨੇ ਨੇ ਤੇ ਉਹਨਾਂ ਨੇ 5-6 ਮਾਰਦੇ। ਉਹਨਾਂ ਨੇ ਕਿਹਾ 3 ਮਾਰਨੇ ਸੀ, ਕਹਿੰਦਾ 3 ਕਿਸੇ ਹੋਰ ਫਿਲਮ ਚ ਲਾ ਲਈ। ਹਾਂ ਤਾਂ ਬੜੇ ਹੋਏ ਆ ਕੰਮ। ਨਹੀਂ ਉਹਨਾਂ ਦਾ ਬੜਾ ਦੌਰ ਸੀ ਯਾਰ। ਬਹੁਤ ਦੌਰ ਸੀ ਉਸਤਾਦ ਜੀ। ਰਾਈ ਸਾਹਿਬ ਨੂੰ ਕਿੰਨੀ ਮੁਹੱਬਤ ਮਿਲੀ ਪਾਕਿਸਤਾਨ ਚੋਂ, ਉਸਤਾਦ ਜੀ ਸਟੂਡੀਓ ਫੁੱਲ ਇੰਡੀਆ ਚੋਂ, ਬਾਹਰੋਂ, ਜਿੱਥੇ ਜਿੱਥੇ ਪੰਜਾਬੀ ਸਮਝੀ ਜਾਂਦੀ। ਉਸਤਾਦ ਜਿਹੜੇ ਫਿਲਮ ਨਾਲ ਮੁਨਸਲਕ ਲੋਕ ਸੀ, ਬੜਿਆਂ ਦਾ ਕਾਰੋਬਾਰ ਉਦੋਂ ਚੱਲਦਾ ਸੀ, ਰੋਜ਼ਗਾਰ ਬੜਿਆਂ ਦਾ ਹਾਂ, ਲੱਗਾ। ਹਜ਼ਾਰਾਂ ਲੋਕਾਂ ਦਾ। ਉਸਤਾਦ ਜੀ ਜੋ ਸੁਲਤਾਨ ਰਾਏ ਸਾਹਿਬ ਦੀ ਬਰਸੀ ਹੁੰਦੀ ਨਾ, 100 ਤੋਂ 150 ਬੰਦਾ ਸੁਲਤਾਨ ਰਾਏ ਬਣ ਕੇ ਆਉਂਦਾ। ਹਾਂ ਹਾਂ ਦੇਖਣਾ ਉਹ ਦੇਖਿਆ ਤੁਸੀਂ ਸਾਹ ਜੀ ਹਾਂ। ਵੀ ਬਿੰਗੀਆਂ ਕਲਮਾਂ ਆਇਆ ਨੂੰ ਕਲਮ ਲੈ ਕੇ ਨਾਕਿਆਂ ਨੂੰ ਲੈ ਕੇ ਓਏ ਬਾਦਸ਼ਾਹ ਰੋਸ਼ਨਾ ਲੱਗੇ ਹੁੰਦੇ ਆ ਟਚੂਆ। ਆਹੋ ਯਾਰ ਕਪਿਲ ਸ਼ਰਮਾ ਸ਼ੋਅ ਜਿਹਨੂੰ ਉਹਨੇ ਕਿੰਨੇ ਬੜੇ ਅਜੇ ਦੇਵਗਨ ਅਜੇ ਉਸਤਾਦ ਜੀ ਕਹਿੰਦੇ ਬਹੁਤ ਸਾਰੇ ਐਨੇ ਕਰੇ। ਸਭ ਤੋਂ ਅੱਛਾ ਜਿਹਨੂੰ ਸਵੈਟਰ ਜਿਹੜੀ ਪੈ ਦੋ ਆ ਜਾਂਦਾ ਕਿਆ ਬਾਤ ਹੈ। ਯਾਰ 9 ਦਿਨ ਸ਼ਬਕਤ ਚੀਮਾ ਸਾਹਿਬ ਦੇ ਗੇਟ ਲੱਗੇ ਖਲੋਤਾ ਰਿਹਾ, ਇੱਕ ਗਨਮੈਨ ਬਾਹਰੋਂ ਬੂਹਾ ਖੋਲ ਕੇ ਕਹਿੰਦਾ ਉਹ ਦੁਬਈ ਸ਼ਿਫਟ ਹੋ ਗਈ। ਸ਼ਫਕਤ ਚੀਮਾ ਸਾਹਿਬ ਵੀ ਸੁਭਾਨ ਅੱਲਾ ਵੀ ਹਰ ਹੀਰੋ ਦੇ ਨਾਲ ਸ਼ਫਕਤ ਚੀਮਾ ਸਾਹਿਬ ਮਾਸ਼ਾਅੱਲਾ ਆਏ ਆ। ਉਸਤਾਦ ਜੀ ਅਸੀਂ ਬਜ਼ਾਰੇ ਬੇਵਕੂਫ ਸ਼ੌਕਤ ਚੀਮਾ ਸਾਹਿਬ ਬੜੀਆਂ ਗੱਲਾਂ ਕੀਤੀਆਂ ਕਿ ਘੋੜੇ ਦੇ ਕੁੜੀ ਚੁੱਕਣਗੇ ਤੇ ਅੱਗੋਂ ਕੀ ਹੋ ਰਿਹਾ। ਨਹੀਂ ਸ਼ਫਕਤ ਚੀਮਾ ਸਾਹਿਬ ਦਾ ਨਾ ਇੱਕ ਫਿਲਮ ਦੇ ਵਿੱਚ ਇਹ ਨਾਦਰ ਬੜੇ ਹੁੰਦੇ ਯਾਰ, ਗੰਦਾ ਪਾਣੀ ਨਾ ਬਾਲਿਸ਼ ਦਾ ਮੂੰਹ ਚ ਪੈਂਦਾ, ਫਿਰ ਵੀ ਆਪਣਾ ਡਾਇਲੌਗ ਬੋਲਦੇ ਐ ਕਰਕੇ ਉਹਦੇ ਛਿੱਟੇ ਆਪਣੇ ਪੈਂਦੇ ਗੁੜ। ਇਹ ਬੜਾ ਅੱਛਾ ਟੌਪਿਕ ਆ। ਵਿਲਨ ਸੀ ਤੇ ਘੋੜੇ ਤੇ ਕੁੜੀ ਚੁੱਕਣ ਚਲਾ ਗਿਆ ਹਾਂਜੀ। ਤੇ ਘੋੜਾ ਵੀ ਅੱਗੋਂ ਦਾ ਅਸੀਂ ਉੱਥੇ ਬੜੀਆਂ ਗੱਲਾਂ ਕੀਤੀਆਂ ਸੀ ਕਿ ਘੋੜੇ ਤੇ ਕੁੜੀ ਚੁੱਕਣ ਚਲੇ ਗਏ, ਅੰਦਰੋਂ ਕੁੜੀ ਲੈ ਕੇ ਬਾਹਰ ਆਏ ਤੇ ਬਾਹਰੋਂ ਘੋੜਾ ਚੁੱਕੇ ਗਏ। ਕੁੜੀ ਵੀ ਕੋਲ ਮੁੜ ਕੇ ਉਹਨੂੰ ਕਹਿੰਦੇ 50 ਤੂੰ ਪਾ 50 ਮੈਂ ਪਾਉਣਾ ਰੱਖ ਕੇ ਰਾਈਡ ਮੰਗਾ ਲੈ। ਇੰਜ ਦੀਆਂ ਬੜੀਆਂ ਗੱਲਾਂ ਹੋਈਆਂ। ਤਬੀਅਤ ਕੈਸੀ ਹੋ ਬਹੁਤ ਪਿਆਰ ਵਾਲੀ, ਸ਼ਬਕਤ ਚੀਮਾ ਸਾਹਿਬ? ਬਹੁਤ ਪਿਆਰ ਵਾਲੀ। ਉਸਤਾਦ ਜੀ ਜੁਮਾ ਵੀ ਪੜਾਉਂਦੇ ਆ ਕਿਤੇ। ਹਾਂ ਭਾਈ ਮਿੱਠੇ ਦੇ ਹੀਰੋ ਬਣਨ ਦਾ ਸ਼ੌਕ ਸੀ। ਹਾਂ 6 ਮਹੀਨੇ ਉਹਦੀਆਂ ਸਲਮ ਦੀਆਂ ਸਲਾਗਾਂ ਫੜ ਕੇ ਲੱਗਾ ਰਿਹਾ। ਇੱਕ ਬੰਦਾ ਬਾਹਰ ਆਵਾਜ਼ ਅੰਦਰੋਂ ਆਵਾਜ਼ ਦੇਣਾ, ਕਹਿੰਦਾ ਭਾਈ ਇਹ ਚਿੜੀਆ ਘਰ ਜ਼ਰਾਫੇ ਦੇ ਕੋਲ ਖਲੋਤਾ ਵਾ। ਸ਼ਾਨੂ ਸਟੂਡੀਓ ਜਾ। ਯਾਰ ਘੋੜੇ ਤੇ ਕੁੜੀ ਚੁੱਕਣ ਗਿਆ ਵਾ ਤੇ ਕੁੜੀ ਦੀ ਮਾਂ ਨੂੰ ਕਹਿਣਾ ਬਾਜੀ ਦੇ ਬਾਹਰ ਘੋੜੇ ਦਾ ਧਿਆਨ ਰੱਖਿਓ। ਵੀ ਮਾਂ ਨੂੰ ਤੇ ਮਾਂ ਨੂੰ ਕਹਿਣੇ ਆ ਆਹੋ ਆ ਟੌਪਿਕ ਅੱਛਾ ਵਾ। ਘੋੜੇ ਤੇ ਕੁੜੀ ਚੁੱਕਣ ਗਿਆ। ਘੋੜੇ ਤੇ ਕੁੜੀ ਚੱਕਣ ਗਿਆ, ਉਹਨੇ ਬੂਹੇ ਮਾਰੇ ਘੋੜਾ ਬੰਨਿਆ ਵਾ, ਤੇ ਉਹਨੇ ਕਿਹਾ ਦੇਦੀ ਵੀ ਚੱਕ ਕੇ ਜਾ ਮਿੰਟ ਵਾ। ਇਹ ਘੋੜੇ ਤੇ ਕੁੜੀ ਚੁੱਕਣ ਗਿਆ, ਫਿਰ ਪੰਪ ਲੱਭਣ ਡਿਆ ਵਾ। ਤੇ ਸਭ ਤੋਂ ਪੈਟਰੋਲ ਨਾ ਦੱਸ ਰਕਸ਼ਾ ਡਰਾਈਵਰਾਂ ਤੇ ਘੋੜਾ ਚਲਾਉਣ ਲੱਗਿਆ, ਉੱਤੇ ਵੀ ਇੱਕ ਲੱਤ ਚੁੱਕ ਕੇ ਬੈਠਾ ਕਾਜ ਬੈਠਾ ਤਾਂ ਜਿੱਦਾਂ ਕਿ ਬਈ ਯਾਰ ਪਾਇਦਾ ਨਹੀਂ ਹੁੰਦਾ ਘੋੜੇ ਦੇ ਪਾਇਦਾ, ਕੁੜੀ ਚੁੱਕਣਗੇ ਤਾਂ ਸਾਰੇ ਲੈਟਿੰਗ ਕਰਾਈ ਜਿਹੜੀ ਘੋੜਾ ਸਜਾ ਕੇ ਲੈ ਹੁਣ ਦੂਰੋਂ ਦੇਖਦੇ ਵੀ ਲੈਟਿੰਗ ਵਾਲਾ ਉਹਨੇ ਨੂੰ ਫੜ ਲਓ ਯਾਰ। ਬਰਾਦੀਆਂ ਵਧੀਆਂ ਘੋੜੇ ਦਾ। ਯਾਰ ਘੋੜੇ ਤੇ ਕੁੜੀ ਚੁੱਕਣਗੇ ਫੜਿਆ ਗਿਆ ਤੇ ਡੱਲ 'ਚ ਆ ਬੈਠ ਤੇ ਪਹਿਲੇ ਘੋੜਾ ਅੰਦਰ ਵੜ ਗਿਆ ਤੇ ਫੇਰ ਉੱਧਰ ਬੈ ਕੇ ਘੋੜੇ ਤੇ ਬੈਠਾ ਅੰਦਰ। ਅੱਛਾ ਡਾਲੇ ਦੇ ਅੰਦਰ ਘੋੜਾ ਵਾਰ ਕੇ ਫਿਰ ਘੋੜੇ ਦੇ ਘੋੜੇ ਉੱਤੇ ਦੇ ਉੱਤੇ ਬੈਠਾ ਸਿਰ ਮਾਰ ਕੇ ਕੁੜੀ ਫੋਨ ਕਰਕੇ ਕਹਿੰਦੀ ਕਦੋਂ ਚੁੱਕਣ ਵਾਲਾ ਤਾਂ ਕਿਤੇ ਕੋਹ ਨੂੰ ਪਾਵਾਂ। ਭਾਈ ਕਮਰਸ਼ੀਅਲ ਘੋੜਾ ਲੈ ਗਿਆ ਚੁੱਕਣ ਵਾਸਤੇ, ਉਹ ਮੰਡੀ ਵੱਲ ਨੂੰ ਉੜ ਗਿਆ। ਯਾਰ ਘੋੜੇ ਦੇ ਲੱਤਾਂ ਚੱਕੀਆਂ ਵਾ, ਅੱਗੇ ਕਰੇਨ ਚ ਪਾਤੀਆਂ ਤੇ। ਮਹਿੰਦੀ ਵਾਲਾ ਘੋੜਾ ਲੱਗਾ ਕੁੜੀ ਚੁੱਕਣ, ਆਪ ਅੰਦਰ ਕੁੜੀ ਚੁੱਕਣਾ, ਉਹ ਬਾਹਰ ਨੂੰ ਛੱਡਿਆ। ਘੋੜੇ ਨੇ ਥੋੜੀ ਦਿਹਾੜੀ ਲੱਗੀ ਬਾਅਦ। ਘੋੜੇ ਤੇ ਕੁੜੀ ਚੱਕਣ ਚਲਾ ਗਿਆ ਤੇ ਉੱਥੇ ਜਾ ਕੇ 8-9 ਕੁੜੀਆਂ ਘੋੜਾ ਕਹਿੰਦਾ ਮੈਂ ਇੱਕ ਹੀ ਚੱਕਣੀ। ਘੋੜੇ ਤੇ ਕੁੜੀ ਚੁੱਕਣ ਗਿਆ, ਅੰਦਰ ਗਿਆ ਤੇ ਕੁੜੀ ਘਰ ਨਹੀਂ ਸੀ, ਬਾਹਰ ਆਏ ਤੇ ਬਾਹਰ ਘੋੜਾ ਨਹੀਂ ਸੀ। ਉੱਥੇ ਸਿਗਰਟ ਲਾ ਖਲੋਤਾ ਕਹਿੰਦਾ ਰਕਸ਼ਾ। ਘੋੜੇ ਤੇ ਕੁੜੀ ਚੱਕਣ ਗਿਆ ਤੇ ਘੋੜਾ ਬਹੁਤਾ ਉੱਚਾ ਸੀ, ਘੋੜੇ ਨੂੰ ਭਾਗ ਕੇ ਕੁੜੀ ਭਾਉਣ ਡਿਆ। ਘੋੜੇ ਤੇ ਕੁੜੀ ਚੁੱਕਣ ਗਿਆ, ਬਾਹਰ ਆਇਆ ਤੇ ਘੋੜਾ ਪਰੇ ਰੇੜੀ ਵਾਲੇ ਦੇ ਕੋਲ ਕੇ ਜਾ ਖਲੋਤਾ, ਉਹਨੂੰ ਜਾ ਕੇ ਮੈਂ ਤਾਂ ਕਹਿੰਦਾ ਕੁੜੀ ਚੁੱਕਣ ਆਏ ਆ, ਚੁੱਕਣ ਆਏ ਆ, ਕੁੜੀ ਚੁੱਕਣ ਆਏ ਆ। ਯਾਰ ਘੋੜੇ ਤੇ ਕੁੜੀ ਚੁੱਕਣ ਗਿਆ, ਆਪ ਅੰਦਰ ਵੜਿਆ, ਕੁੜੀ ਚੁੱਕਣ ਤੇ ਘੋੜਾ ਬਾਹਰੋਂ ਭਾਈ ਭਜਾਵਾਂ ਫਿਰ। ਘੋੜੇ ਤੇ ਕੁੜੀ ਚੁੱਕਣ ਗਿਆ ਤੇ ਅੰਦਰ ਵੜਿਆ ਤੇ ਘੋੜਾ ਵੀ ਮਗਰ ਮਗਰ। ਕੁੜੀ ਨੂੰ ਕਹਿੰਦਾ ਕਰਦੇ ਤੇ ਉਹ ਵੀ ਨਾਲ ਖੜਾ ਘੋੜਾ, ਤੇ ਉਹਨੂੰ ਕਹਿੰਦਾ ਬਈ ਇਹਨਾਂ ਨਹੀਂ ਹਟਣਾ, ਇਹਨੂੰ ਤਾਂ ਲੈ ਕੇ ਜਾ। ਕੁੜੀ ਚੁੱਕਣ ਗਿਆ, ਬਿਸਤ ਬੁਸਤ ਹੋ ਕੇ ਉਹਨੂੰ ਕੁੱਟਿਆ ਵਾ, ਘੋੜੇ ਤੇ ਬੈਠਾ ਫੇਰ ਕਰੀ ਜਾਣਾ ਵੀ ਹੁਣ ਤਾਂ ਫਿੱਕਾ ਪਿਆ, ਹੁਣ ਤਾਂ ਫਿੱਕਾ ਪਿਆ ਉੱਤੇ ਆ ਗਈ। ਯਾਰ ਘੋੜੇ ਦੇ ਮੱਥੇ ਤੇ ਐਮ ਟੈਗ ਲਾ ਕੇ ਫਿਰਦੇ ਆ ਯਾਰ। ਘੋੜੇ ਦੇ ਮੱਥੇ ਤੇ ਉਹਨਾਂ ਨੇ ਪੱਟੀ ਲਈ ਆਮ ਟੈਗ ਵਿੱਚ ਨੰਗਣ ਦਿਆ ਤੂੰ। ਘੋੜੇ ਦੇ ਕੁੜੀ ਚੁੱਕਣ ਗਿਆ, ਖਾਣਾ ਡਾਲ ਜਾ ਅੱਗੇ ਵੜਨਾ ਸੀ ਨਾਲ ਇਹ ਨੂੰ ਕਰਦੇ ਘੋੜੇ ਤੇ ਕੁੜੀ ਚੁੱਕਣ ਗਿਆ ਤੇ ਉਹਨੂੰ ਚੁੱਕ ਕੇ ਕਹਿੰਦਾ ਤੂੰ ਚਲਾ। ਯਾਰ ਘੋੜੇ ਦੀ ਕੁੜੀ ਚੁੱਕਣ ਗਿਆ ਤੇ ਬਾਹਰੇ ਵੱਜਦੇ ਡਿਆ, ਓਏ ਆ ਜਾ ਨਹੀਂ ਰੁਕਣ ਡਿਆ। ਘੋੜੇ ਤੇ ਕੁੜੀ ਚੁੱਕਣ ਗਿਆ, ਕੁੜੀ ਭਾਈਏ ਤੇ ਘੋੜਾ ਦੌੜ ਗਿਆ, ਆਪ ਉੱਤੇ ਖਲੋਤਾ ਹੋਇਆ। ਯਾਰ ਆ ਕੀ ਬਕੈਰ ਨਾ ਤੇ ਕੁਛ ਨਹੀਂ ਯਾਰ ਕੁੜੀ ਲੈ ਕੇ ਦੌੜ ਗਿਆ।
ਘੋੜਾ ਰੱਖ ਲਿਆ ਤੇ ਕੁੜੀ ਨਹੀਂ ਚੱਕੇ ਜਾਣਾ, ਘੋੜਾ ਕਹਿੰਦਾ ਮੈਂ ਫਿਰ ਰੇੜਾ ਲਵਾ ਦਵਾਂ ਪਿੱਛੇ। ਮੈਂ ਫਿਰ ਟਾਂਗੇ ਤੇ ਜੁੜ ਜਾਂਦਾ ਹਾਂ। ਘੋੜੇ ਦੀਆਂ ਲੱਤਾਂ ਚ ਕਈਆਂ ਤੇ ਆਵਾਜ਼ ਨਹੀਂ ਕੱਢਣ ਡਿਆ ਤੇ ਕੋਈ ਕਹਿੰਦਾ ਕੀ ਹੈਗਾ ਘੋੜਾ ਅੱਛਾ ਸਾਦਾ ਹੀ ਇੰਜ ਕਰੀ ਜਾ ਰਿਹਾ ਯਾਰ। ਇਹ ਵੀ ਬੜਾ ਦੌਰ ਸੀ ਵੀ ਵਿਲਨ ਨੇ ਕੁੜੀ ਚੁੱਕਣੀ ਘੋੜੇ ਤੇ ਜਾ ਕੇ। ਉਸਤਾਦ ਜੀ ਪਾਕਿਸਤਾਨੀ ਫਿਲਮਾਂ ਦੇਖ ਕੇ ਨਾ ਹਲਕਾ ਜਿਹਾ ਟੱਚ ਘੋੜੇ ਨਾ ਇੰਡੀਅਨ ਵੀ ਦੇਣ ਲੱਗੇ ਸੀਗੇ। ਨਹੀਂ ਇੰਡੀਆ ਵੀ ਬੜੇ ਪੁਰਾਣੇ ਕਰਦੇ ਰਹੇ ਨੇ ਇਦਾਂ ਦੀਆਂ ਫਿਲਮਾਂ। ਹਾਂਜੀ ਉਸਤਾਦ ਜੀ ਕਾਣਾ ਘੋੜਾ ਲੈ ਗਿਆ ਕੁੜੀ ਚੁੱਕ, ਲੈ ਕਾਣਾ ਘੋੜਾ ਉਹ ਐ ਨੀ ਤੀਰਾ ਨਹੀਂ ਉਹ ਇੱਕ ਸਾਈਡ ਘੁੰਮੀ ਜਾ ਕੁੜੀ ਚੁੱਕਣ ਗਿਆ ਵਾ, ਕੁੜੀ ਚੁੱਕਣ ਗਿਆ ਤੇ ਕੁੜੀ ਚੁੱਕ ਕੇ ਤੇ ਸਿੱਧਾ ਹੀ ਘੋੜਾ ਥਾਣੇ ਵੜ ਗਿਆ। ਉਹ ਕੋ ਗੈਰਤ ਵਾਲਾ ਘੋੜਾ ਜੀ ਘੋੜੇ ਤੇ ਗਿਆ ਕੁੜੀ ਚੁੱਕਣ ਤੇ ਜਾ ਕੇ ਕੁੜੀ ਨੂੰ ਕਹਿੰਦਾ ਚੱਲ ਮਾਰ ਘੋੜੇ 'ਚ ਲੱਕੜ ਵਾਲੇ ਉਸਤਾਦ ਜੀ ਕੁੜੀ ਚੁੱਕ ਕੇ ਲੈ ਆਇਆ ਘੋੜੇ ਤੇ। ਘੋੜਾ ਕਿਸੇ ਨੇ ਅਗਲੇ ਦਿਨ ਉਸ ਗਲੀ 'ਚ ਇਕੱਲਾ ਗਿਆ ਤੇ ਘੋੜੇ ਨੇ ਛੋੜਾ ਮਾਸਕ ਲਾਇਆ ਪਛਾਣ ਵਾਲਿਆਂ ਨੇ। ਅੱਛਾ ਘੋੜਾ ਹੁਣ ਕੱਲਾ ਵੀ ਨਹੀਂ ਜਾ ਰਿਹਾ ਕਿ ਯਾਰ ਮੇਰਾ ਤੇ ਕਸੂਰ ਵੀ ਕੋਈ ਨਹੀਂ, ਮੈਨੂੰ ਐਵੇਂ ਫੜ ਲੈਣਾ ਇਹਨਾਂ ਨੇ। ਕੁੜੀ ਚੁੱਕ ਕੇ ਤਾਂ ਘੋੜੇ ਤੇ ਭਾਈ ਤੇ ਘੋੜਾ ਹਲਕਾ ਹਲਕਾ ਕਹਿ ਟੱਪ ਗਿਆ। ਕੁੜੀ ਐਸੀ ਚੁੱਕਣ ਚਲਾ ਗਿਆ, ਘੋੜਾ ਰੋਕਿਆ ਤੋਂ ਬਾਹਰ ਖੜੀ ਸੁੱਟ ਕੇ ਲਾਰੀ ਚਲੀਏ। ਉਸਤਾਦ ਜੀ ਘੋੜੇ ਤੇ ਇੰਨਾ ਸਮਾਨ ਬਣਿਆ, ਘੋੜਾ ਉੱਤੇ ਜਾ ਕੇ ਪੱਕਾ ਚੱਲਣਾ, ਕਹਿੰਦਾ ਜਾ ਚੁੱਕ ਲਿਆ। ਕੁੜੀ ਨੂੰ ਐਂਟਰੀ ਕਰਕੇ ਜਾ ਕੇ ਇਹਨੇ ਚੁੱਕਿਆ ਤੇ ਉਹ ਕਹਿੰਦੀ ਬਗੈਰ ਤਾਂ ਮੈਨੂੰ ਚਾਰਜਰ ਤੇ ਚੁੱਕ ਲੈ ਯਾਰ ਇਹਨੇ ਇੰਜ ਕਰਕੇ ਕੁੜੀ ਚੁੱਕਣ ਤੇ ਘੋੜਾ ਖੰਭੇ ਦਾ ਬੰਦਾ ਘੋੜੇ ਨੂੰ ਅਰਥ ਪੈਂਟ ਉਹ ਤੇ ਕੁੜੀ ਬਾਤੋਂ ਵੀ ਚਿਮੜੀ ਪਈ ਯਾਰ ਘੋੜੇ ਤੇ ਸੋਫਾ ਰੱਖਿਆ ਕਹਿੰਦਾ ਮੈਨੂੰ ਮਹਾਰਾਜਾ ਕੋਲ ਹੈ। ਓਏ ਉਹ ਹਾਥੀ ਦੇ ਹੁੰਦਾ ਹੀ ਆ। ਨਹੀਂ ਤਾਂ ਜੋ ਘੋੜੇ ਤੇ ਵੀ ਰੱਖਿਆ ਦੀ ਘੁੰਮਦੇ ਨੇ। ਘੋੜੇ ਤੇ ਗਿਆ ਤੇ ਉੱਥੇ ਜਾ ਕੇ ਬਬਲ ਗਮ ਦੇ ਭਗਾਰੇ ਮਾਰਦੇ ਹੋ। ਘੋੜੇ ਦੇ ਯਾਰ ਨਾਲ ਚੀਮ ਕਰ ਰਿਹਾ। ਤਾਂ ਜੀ ਬਦਮਾਸ਼ ਸੀਗਾ, ਕੁੜੀ ਚੁੱਕਣ ਗਿਆ ਤੇ ਘੋੜੇ ਦੇ ਕੇ ਨਾ ਉਹ ਤਾਰ ਉਹ ਡੋਰ ਬਚਾਉਣ ਵਾਲੀ ਟੀਨਾ ਵੀ ਲਾਇਆ। ਦੌਰ ਤੋਂ ਬਚਣਾ। ਅੱਛਾ ਡੋਰ ਤੋਂ ਬਚਣ ਵਾਲਾ। ਅੱਗੋਂ ਉਹਦੇ ਇੱਥੇ ਬੰਨ ਕੇ ਪਿੱਛੇ ਪੂਛ ਨਾ ਬੰਨੇ, ਉਹਦੀ ਪੂਛ ਵੀ ਤਾਂ ਹੋਈ ਹੈ ਕਰ। ਯਾਰ ਘੋੜੇ ਤੇ ਕੁੜੀ ਚੁੱਕਣ ਗਿਆ ਵਾ, ਘੋੜਾ ਚੌਚ ਲਾ ਕੇ ਆ ਕੁੜੀ ਚੁੱਕਣ ਗਿਆ, ਪਿੱਛੋਂ ਵਾਟਰ ਲੈ ਪੰਜਾ ਪਾ ਕੇ ਘੋੜਾ ਲੈ ਗਿਆ। ਉਹ ਪਾਰਕਿੰਗ ਵਾਲੇ ਪਾਰਕਿੰਗ ਲੈ ਘੋੜਾ ਚੁੱਕ ਕੇ। ਕਹਿੰਦਾ ਕੁੜੀ ਭਾਵੇਂ ਚੁੱਕੀ ਗਈ ਭਾਵੇਂ ਨਹੀਂ, ਮੇਰਾ ਘੋੜਾ ਚੁੱਕੇ। ਯਾਰ ਕੁੜੀ ਚੁੱਕਣ ਗਿਆ ਪੈਦਲ ਚਲਾ ਗਿਆ, ਕੁੜੀ ਕਹਿੰਦੀ ਘੋੜਾ ਲੈ, ਕਹਿੰਦਾ ਨੰਬਰ ਨਹੀਂ ਲੱਗਾ। ਅੱਛਾ ਕੁੜੀ ਚੁੱਕਣ ਗਿਆ, ਘੋੜਾ ਖਿਲਾਰ ਕੇ ਕੁੜੀ ਲੈ ਕੇ ਬਾਹਰ ਆਇਆ ਤੇ ਘੋੜਾ ਹੈ ਨਹੀਂ ਤੇ ਕੁੜੀ ਕਹਿੰਦਾ ਵੇ ਇਹਦੇ ਕੰਮ ਚੈੱਕ ਕਰ। ਤੂੰ ਬਹਿ ਫਿਰ ਅੰਦਰ, ਮੈਂ ਤੈਨੂੰ ਫਿਰ ਬੁਲਾਉਣਾ ਹੁੰਦਾ। ਸਾਥੀ ਅੱਜ ਕਰਕੇ ਘੋੜੇ ਤੇ ਕੁੜੀ ਚੁੱਕ ਕੇ ਆ ਰਿਹਾ ਵਾਪਸ ਤੇ ਉਹਦੇ ਕੋਲ ਵੀਜ਼ਾ ਦੀ ਬਰਫ਼ ਵੀ ਫੜ ਰਿਹਾ ਨਾਲ। ਕੁੜੀ ਨੂੰ ਦੋਵੇਂ ਲੱਤਾਂ ਇੱਕ ਪਾਸੇ ਕਰਕੇ ਘੋੜੇ ਦੇ ਕੁੜੀ ਨੂੰ ਚੱਕਰ ਗਿਆ ਘੋੜੇ ਤੇ, ਘੋੜਾ ਖਲੋ ਗਿਆ, ਉਹਨੂੰ ਹਿਲਾ ਕੇ ਚੈੱਕ ਕਰਦਾ ਮੋੜਦਾ ਕਰਦਾ। ਸਾਥੀ ਕੋਈ ਹੋਰ ਬੰਦਾ ਘੋੜੇ ਤੇ ਕੁੜੀ ਚੁੱਕ ਕੇ ਲਿਜਾ ਰਿਹਾ ਤੇ ਉਹਨੂੰ ਲਾਗੇ ਮੋਟਰਸਾਈਕਲ ਕਰਕੇ ਕਹਿੰਦਾ ਭਾਈ ਦੁਪੱਟਾ ਚੁੱਕ ਲਓ। ਆਹੋ ਉਹ ਕੁੜੀ ਚੁੱਕ ਕੇ ਜਾ ਰਿਹਾ ਤੇ ਉਹਦੇ ਨਾਲ ਜਾ ਕੇ ਸਪੀਡ ਨਾਲ ਲੱਗ ਜਾ ਕੇ ਭਾਈ ਦੁਪੱਟਾ ਚੁੱਕ ਲਓ ਭਾਜੀ ਦਾ। ਕੁੜੀ ਚੁੱਕ ਕੇ ਉਹਨਾਂ ਨੇ ਕੁੜੀ ਕਹਿੰਦੀ ਘੋੜਾ ਬੜਾ ਢਿੱਲਾ ਢਿੱਲਾ ਤੁਰਨ ਡਿਆ, ਉਹ ਕਹਿੰਦਾ ਨੇ ਕੁੜੀ ਕਢਾਉਣ ਵਾਲੀ। ਕੁੜੀ ਘਟਾਉਣ ਵਾਲੀ। ਕੁੜੀ ਚੱਕ ਕੇ ਆਉਂਦੇ ਤੇ ਕਿ ਮੋਟਰਸਾਈਕਲ ਕਹਿੰਦਾ ਲੱਤ ਲਾਈ। ਯਾਰ ਇੱਕ ਨੀਵੀਂ ਜਗ੍ਹਾ ਤੇ ਘੋੜਾ ਲਾਇਆ ਤੇ ਘੋੜਾ ਇੰਜ ਹੋਇਆ ਤੇ ਕੋਈ ਕੱਚਾ ਨਹੀਂ ਹੁੰਦਾ, ਕਹਿੰਦਾ ਮੈਂ ਛੋਟੇ ਸਟੈਂਡ ਤੇ ਲਾਇਆ। ਸੱਖਰ ਜਾਣਾ ਸੀ ਕੁੜੀ ਚੁੱਕਣ, ਇਸ ਤੋਂ ਘੋੜੇ ਤੇ ਗਿਆ, ਘੋੜਾ ਸਟੇਸ਼ਨ ਤੇ ਖਿਲਾਰ ਕੇ ਕੋਈ ਟ੍ਰੇਨ 'ਚ ਪੈ ਗਿਆ। ਵਾਪਸ ਆਇਆ ਤੇ ਘੋੜਾ ਦੇ ਰਹੇ ਪਰਚੀ ਗਵਾ ਲਈ। ਕੁੜੀ ਆ ਕਰਕੇ ਸਾਈਡ ਤੇ ਖੜੀ ਕੋਈ ਭਾਜੀ ਪਤਾ ਨਹੀਂ ਕਿੱਥੋਂ ਦੇ ਲਿਆਉਣ। ਰਾਤ ਨੂੰ ਚਮਕਣ ਵਾਲੇ ਸਟicker ਲਾਏ ਘੋੜੇ ਦੇ ਵਿੱਚ ਪੀਲੇ ਵੀ ਕੋਈ ਵਿੱਚ ਨਾ ਮਾਰ ਯਾਰ। ਲਾਈਟ ਬੁੱਧ ਰੱਖੇ। ਉਹਦੀ ਪੂਛ ਤੇ ਕਵਰ ਚੜਾਇਆ ਪੂਰਾ ਤੇ ਦੂਰੋਂ ਪਤਾ ਲੱਗੇ ਘੋੜਾ ਵਾ। ਨਵਾਂ ਡਾਕੂ ਬਣਿਆ ਸਤਾਜੀ ਘੋੜੇ ਤੇ ਲਿਖਾਇਆ ਐਲ ਲਰਨਰ। ਆਹੋ ਸਾਜੀ ਘੋੜੇ ਦੀ ਸਵਾਰੀ ਵੀ ਬੜੀ ਉਹ ਮਹਾਰਤ ਵਾਲਾ ਕੰਮ। ਉਹ ਭਾਈ ਆਹੋ ਸਹੀ ਗੱਲ ਆ, ਇਹ ਸਿੱਖਣੀ ਪੈਂਦੀ ਪੂਰੇ ਭਾਰ ਨਾਲ। ਸ਼ਾਹੀ ਸਵਾਰੀ। ਹਾਂਜੀ ਨਹੀਂ ਯਾਰ ਘੋੜਾ ਵੀ ਬਹੁਤ ਜ਼ਬਰਦਸਤ ਜਾਨਵਰ ਆ ਉਸਤਾਦ ਜੀ, ਸਿਆਣਾ ਬੜਾ ਹੁੰਦਾ, ਹਾਂਜੀ ਵਫਾਦਾਰ ਵੀ ਬੜਾ ਹੁੰਦਾ। ਜਗਜੂ ਬਹਾਦਰ। ਹਾਂਜੀ ਅੱਛਾ ਇਹਨੂੰ ਭਾਉਣਾ ਵੀ ਹੁੰਦਾ ਹੀ, ਜਦੋਂ ਇਹ ਚਾਹਵੇ ਨਾ ਕਿ ਮੇਰੇ ਤੇ ਬੰਦਾ ਬਹਿ ਜਾਵੇ ਤੂੰ ਬੜੇ ਹਿਸਾਬ ਦੇ ਨਾਲ ਉਹਨੂੰ ਭਾਉਂਦਾ ਉਹ। ਪਾਉਂਦਾ ਹਾਂਜੀ। ਜਿਹੜਾ ਬੰਦਾ ਨਾ ਪਸੰਦ ਆਵੇ ਉਹਨੂੰ ਲੈ ਜਾਓ। ਹਾਂਜੀ ਬੜੇ ਬੜੇ ਮੁਕਾਬਲੇ ਹੁੰਦੇ ਨੇ ਕਿ ਇਹਨੂੰ ਕਾਬੂ ਕਰਨਾ ਘੋੜੇ ਨੂੰ। ਉਸਤਾਦ ਜੀ ਮੈਂ ਫਿਲਮਾਂ 'ਚ ਦੇਖਿਆ ਜਦੋਂ ਹੀਰੋ ਸੈਡ ਹੁੰਦਾ ਸੀ ਤੇ ਨਾਲ ਘੋੜਾ ਰੋਂਦਾ ਵੀ ਸੀਗਾ। ਹਾਂ
ਘੋੜਿਆਂ ਵਾਲੀਆਂ ਵੀ ਫਿਲਮਾਂ ਹੈਗੀਆਂ ਜਿਨ੍ਹਾਂ ਚ ਘੋੜੇ ਨੇ ਫਿਲਮ ਕੰਮ ਕੀਤਾ ਵਾ। ਹਾਂਜੀ ਆਹੋ ਹੈ ਜੀ। ਹਾਂ, ਜਿੱਦਾਂ ਕੁੱਤਿਆਂ ਦੀਆਂ ਤੇਰੀ ਮਿਹਰਬਾਨੀ, ਹੋਰ ਵੀ ਕਈ ਘੋੜਿਆਂ ਦੇ ਵੀ ਹੈਗੀਆਂ, ਤੁਸੀਂ ਇਹ ਦੇਖੋ ਬਾਂਦਰ ਦੀਆਂ ਵੀ ਹੈਗੀਆਂ ਜੀ। ਹਾਂਜੀ ਜਦੋਂ ਹਾਂਜੀ ਚੌਰੀ ਦਾ ਮੁੰਡਾ ਮਰਦਾ ਸੀ ਘੋੜਾ ਹੀ ਲੈ ਕੇ ਆਉਂਦੇ ਸੀ ਡੈਡ ਬੋਡੀ ਇੱਧਰ ਤੋਂ ਲਮਕਾ ਕੇ ਆਇਆ ਹਾਂ, ਕੱਲਾ ਘੋੜਾ ਆ ਰਿਹਾ। ਜਿਹੜੇ ਘੋੜੇ ਨੇ ਹੁਣ ਆਹੋ, ਅੰਦਰ ਹਵੇਲੀ 'ਚ ਵੜ ਰਿਹਾ ਕੱਲਾ ਘੋੜਾ, ਉਹਦੇ ਉੱਤੇ ਲਾਸ਼ ਪਈ। ਤੇ ਕਾਕਰ ਕੋ ਪੁੱਛਦਾ ਕਿ ਅਸਲ ਇਹ ਘੋੜੇ ਦਾ ਮੋਤਾ ਜੀ ਓਏ ਦੱਸ ਓਏ ਇਹਨੂੰ ਕਿਹਨੇ ਮਾਰਿਆ ਜੀ ਤੇ ਘੋੜਾ ਕੋ ਸੋ ਦੱਸਦਾ ਵੀ ਘੋੜਾ ਰੋਂਦਾ ਵੀ ਰੋਦਾ ਵੀ ਦੱਸ ਅੱਛਾ ਯਾਰ, ਜਿਹੜੀਆਂ ਜੰਗਾਂ ਜੈਨੂਅਨ ਜੰਗਾਂ ਲੜਦੇ ਸੀ ਘੋੜਿਆਂ ਤੇ, ਇਹਨਾਂ 'ਚ ਘੋੜੇ ਵੀ ਮਰ ਜਾਂਦੇ ਹੋਣੇ ਕਿ ਉਹਨਾਂ ਨੂੰ ਵੀ ਨੇਜ਼ੇ ਨੂਜ਼ੇ ਵੱਜਦੇ, ਉਹਨਾਂ ਵੀ ਕਸੂਰ ਹੈ ਵਿਚਾਰਿਆਂ ਦਾ। ਉਸਤਾਦ ਜੀ ਸਾਈ ਉਹਨੂੰ ਲੱਤਾਂ ਨੂੰ ਤਾਂ ਹੀ ਵੜਦੇ ਨੇ ਸਵਾਰ ਨੂੰ ਥੱਲੇ ਨਹੀਂ ਲਾਉਣਾ। ਸਵਾਰ ਨੂੰ ਥੱਲੇ, ਘੋੜੇ ਦੇ ਉੱਤੇ ਫਾਇਦੇ ਚ ਆ। ਜਦੋਂ ਉਹਨੂੰ ਥੱਲੇ ਹਾਂ, ਲਾਉਣਾ ਲੇਕਿਨ ਅਗਲੇ ਵੀ ਤਾਂ ਘੋੜੇ ਨਹੀਂ, ਮੈਂ ਉਹ ਨਹੀਂ ਗੱਲ ਕਰ ਰਿਹਾ, ਉਹ ਤਾਂ ਮੈਨੂੰ ਪਤਾ ਵਾ। ਲੇਕਿਨ ਮਤਲਬ ਹੈ ਕਿ ਚਲੋ ਜੰਗ 'ਚ ਇਹ ਅਸੂਲ ਹੋਣਾ ਚਾਹੀਦਾ ਕਿ ਯਾਰ ਜਾਨਵਰ ਨੂੰ ਨਹੀਂ ਮਾਰਨਾ, ਲੇਕਿਨ ਫਿਰ ਵੀ ਅਗਰ ਕਿਤੇ ਲੱਗ ਗਿਆ ਤਾਂ ਲੱਗ ਗਿਆ। ਲੇਕਿਨ ਇਹ ਤੇ ਹਾਂ, ਇੱਥੇ ਉਸਤਾਦ ਜੀ ਜੋ ਤੇ ਕਈ ਸਿੱਟਣ ਵਾਸਤੇ ਅਗਲੀਆਂ ਲੱਤਾਂ ਵੜਦੇ ਘੋੜੇ ਦੀ। ਹਾਂਜੀ ਸਰ। ਬੜੇ ਬੜੇ ਜ਼ੁਲਮ ਦਿੱਤੇ। ਉਸਤਾਦ ਜੀ ਜੋ ਜੰਗੀ ਹੋ ਗਈ ਫਿਰ ਅਸੂਲ ਕਦੇ ਰਹਿ ਗਏ ਉਸਤਾਦ ਜੀ ਜੰਗ ਦੇ ਵਿੱਚ ਘੋੜੇ ਨੂੰ ਨਹੀਂ ਅਸੂਲ ਹੁੰਦੇ ਜੰਗ ਦੇ। ਉਹ ਹੁਣ ਕਿਹੜਾ ਅਸੂਲ ਹਸਪਤਾਲਾਂ ਦੇ ਹਮਲਾ ਨਹੀਂ ਭਾਜੀ, ਕਰਨਾ ਜੰਗਾਂ ਦੇ ਅਸੂਲ ਹੁੰਦੇ ਨੇ ਕਿ ਜੰਗ ਲੱਗੀ ਹੈ ਤੇ ਭਾਜੀ ਔਰਤਾਂ ਨੂੰ ਕੁਝ ਨਹੀਂ ਕਹਿਣਾ, ਹਾਂਜੀ ਬੱਚਿਆਂ ਨੂੰ ਕੁਝ ਨਹੀਂ ਕਹਿਣਾ। ਆ ਹੁਣ ਮੁਲਕਾਂ ਦੀ ਜੰਗ ਲੱਗਦੀ ਹੈ ਤੇ ਇਹਦੇ ਸਿਵਿਲੀਅਨ ਜਿਹੜੇ ਹੁੰਦੇ ਨੇ ਉਹਦੇ ਤੇ ਤੁਸੀਂ ਅਟੈਕ ਨਹੀਂ ਕਰ ਸਕਦੇ, ਕਰ ਦੋ ਤੇ ਇੱਕ ਲਹਿਦਾ ਗੱਲ ਆ। ਨਹੀਂ ਹੁਣ ਤੇ ਕਰਦੇ ਸਕੂਲਾਂ ਦੇ ਵੀ ਹਮਲੇ ਹਸਪਤਾਲਾਂ ਦੇ ਵੀ ਹਮਲੇ ਉਹ ਤੇ ਸਾਰੇ, ਲੇਕਿਨ ਵੈਸੇ ਨਹੀਂ ਹੈਗਾ, ਇਹ ਰੂਲ ਨਹੀਂ ਹੈਗਾ। ਜਿਹੜਾ ਇਹ ਕਰਦਾ ਜੰਗੀ ਚੁਰਾਏ ਮਾ, ਲੇਕਿਨ ਹਟਦੇ ਨਹੀਂਗੇ। ਹਾਂ, ਜੰਗ ਲੱਗੀ ਨੀ ਹੁੰਦੀ, ਬੰਬ ਥੋੜ ਕੇ ਮਾਈਕਲ ਜੈਕਸਨ ਦਾ ਪਿੱਛੇ ਆ। ਦੱਸੀ ਯਾਰ ਤੂੰ ਉੱਤੇ ਯਾਰ ਬੰਬ ਘੁਮਾ ਕੇ ਆਇਆ ਕਰਕੇ ਆਪਣੇ ਸੁੱਟ ਲਿਆ ਹਾਂ ਤੇ ਭਾਜੀ ਕੋਲ ਚਲਾ ਗਿਆ ਸਾਡੀ ਘੋੜਾ ਆਪਣੀ ਜਗ੍ਹਾ ਤੇ, ਲੇਕਿਨ ਖੋਤਾ ਵੀ ਇੱਕ ਕਲੈਪ ਬਣਦੇ ਖੋਤੇ। ਆ ਬਾਤ ਯਾਰ ਖੋਤਾ ਐਵੇਂ ਬਦਨਾਮ ਕੀਤਾ ਕਸਮ ਯਾਰ, ਬੜਾ ਜੀਦਾਰ ਮਿਹਨਤੀ ਆ। ਖੋਤਾ ਬਹੁਤ ਮਿਹਨਤੀ ਉਸਤਾਦ ਜੀ ਇੱਕ ਮਾਰ ਖਾਂਦਾ ਵਿਚਾਰਾ, ਸਾਰੇ ਬੇਜ਼ੁਬਾਨ ਚੁੱਪ ਕਰਕੇ ਕਹਿੰਦਾ ਵੀ ਕੁਛ ਨਹੀਂ ਸਹੀ ਗੱਲ। ਸਾਰੀ ਦਿਹਾੜੀ ਵੀ ਐਸਾ ਯਾਰ, ਮਤਲਬ ਕਹਿੰਦੇ ਨਹੀਂ ਯਾਰ ਇਹ ਖੋਤਿਆਂ ਨੂੰ ਕੰਮ ਕਰਦਾ। ਸਾਡੀ ਨਾਈ ਸਾਰੇ ਸੁਬਾਹ ਤੋਂ ਰਾਤ ਤੱਕ ਵਿਚਾਰਾ ਵੇਲਾ, ਕਿੰਨੇ ਘਰਦਿਆਂ ਦਾ ਪੇਟ ਪਾਲਦਾ ਤੇ ਸਾਰੀ ਦਿਹਾੜੀ। ਯਾਰ ਕਈ ਐਸੇ ਲੱਗੇ ਮੇਰੇ ਮੂੰਹ ਸੁਣਨ ਨੂੰ, ਜ਼ਖਮ ਕੀਤਾ ਨਾ ਮਾਰ ਮਾਰ ਤੇ ਬੇਜ਼ੁਬਾਨ ਚੁੱਪ। ਹੁਣ ਤੁਸੀਂ ਕਹਿੰਦੇ ਨਾ ਬਿੱਲੀ ਨੂੰ ਨਹੀਂ ਮਾਰਨਾ ਚਾਹੀਦਾ, ਹਾਂਜੀ ਤੇ ਕਿਹੜਾ ਜਾਨਵਰ ਹੈ ਜਿਹਨੂੰ ਮਾਰਨਾ ਹੈ? ਖੋਤੇ ਨੂੰ ਮਾਰਨਾ ਚਾਹੀਦਾ, ਨਹੀਂ ਸਰ ਜੀ। ਘੋੜੇ ਨੂੰ ਮਾਰਨਾ ਚਾਹੀਦਾ, ਬੱਕਰੇ ਨੂੰ ਮਾਰਨਾ ਚਾਹੀਦਾ? ਕਿਸੇ ਨਹੀਂ ਮਾਰਨਾ ਚਾਹੀਦਾ, ਕਿਸੇ ਨੂੰ ਵੀ ਨਹੀਂ ਮਾਰਨਾ ਚਾਹੀਦਾ। ਤਕਲੀਫ ਹੈ ਯਾਰ ਉਹਨੂੰ ਕਾਦੀ, ਉਹ ਫਿਰ ਉਹ ਤੁਹਾਡਾ ਕੰਮ ਕਰ ਰਿਹਾ। ਹਾਂਜੀ ਪੈਂਦਾ ਵੀ ਨਹੀਂ ਕਿਸੇ ਨੂੰ, ਹਾਂ, ਕੈਸੀ ਗੱਲ ਆ? ਹਾਂ, ਕੁੱਤਾ ਪਿਆ ਤੁਸੀਂ ਇਹ ਦੇਖੋ ਜਦੋਂ ਫੁੱਲ ਸਰਦੀ ਹੁੰਦੀ, ਧੁੰਦ ਪੈਂਦੀ, ਬਾਰਿਸ਼ ਹੁੰਦੀ, ਅਸੀਂ ਹਲਕਾ ਜਿਹਾ ਖੋਤੇ ਦਾ ਸਫਰਾ ਪਾ ਕੇ ਹੁਣ ਕਵਰ ਕਰ ਦਿੰਦਾ, ਲੇਕਿਨ ਉਹ ਸਾਈਡਾਂ ਦਾ ਕਵਰ ਲੇਕਿਨ ਕਈ ਬੰਦੇ ਬਹੁਤ ਪੁੱਤਰਾਂ ਨੂੰ ਪਾਲਦੇ ਆ, ਹਰ ਬੰਦਾ ਵੀ ਨਹੀਂ ਇਦਾਂ ਕਰਦਾ। ਯਾਰ ਮੈਂ ਜਦੋਂ ਟਾਂਗੇ ਚ ਆਉਣਾ ਹੁੰਦਾ ਸੀ ਨਾ ਰਜ਼ਾਬਾਦੋਂ, ਆਏ ਕਸਮੇ 5 ਨੰਬਰ ਗਲੀ ਚੋਂ ਟਾਂਗਾ ਚੱਲਣਾ ਸਿੱਧਾ ਨਾਲ ਵਾਲੇ ਚੌਕ 'ਚ, ਤੇ ਇੱਕ ਟਾਂਗੇ ਵਾਲਾ ਹੁੰਦਾ ਹੁੰਦਾ ਸੀ ਚਾਚਾ, ਹੋਈ 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 ਯਾਰ ਉਹਦਾ ਘੋੜਾ, ਉਹਨੇ ਕਦੀ ਨਹੀਂ ਸੀ ਉਹਨੂੰ ਐਵੇਂ ਨਹੀਂ ਸੀ ਕੀਤਾ। ਸਵਾਰੀਆਂ ਪੂਰੀਆਂ ਸੀ, ਕਹਿੰਦਾ ਚੱਲ ਮੇਰਾ ਪੁੱਤਰ, ਤੇ ਉਹ ਤੁਰ ਪੈਂਦਾ ਸੀ। ਵਾਹ 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 ਪੂਰੇ ਰਸਤੇ ਇੱਕ ਛੈਂਟਾ ਤੱਕ ਉਹਨੂੰ ਲੋੜ ਨਹੀਂ ਸੀ ਪੈਂਦੀ ਮਾਰਨ ਦੀ, ਜਾਂ ਕੋਈ ਖੜਕਾਵੇ ਜਾਂ ਕੋਈ ਏਦਾਂ ਕਰ, ਨਾ 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 ਯਾਰ ਉਹ ਸੱਚੀ ਉਹ ਲੱਗਦਾ ਸੀ ਕਿ ਇਹਦਾ ਪੁੱਤਰ ਆ। ਉਹਦੀ ਸਕਿਨ, ਉਹਦੀ ਨਸਲ, ਉਹਨੇ ਜਿੱਦਾਂ ਰੱਖਿਆ ਸੀ, ਔਰ ਆਪ ਵੀ ਉਹ ਮਤਲਬ ਡਾਕਟਰ ਪਿਆ ਹਾਂ, ਆਪ ਵੀ ਉਹਨੇ ਨੂਟ ਸੂਟ ਨਵਾਂ ਪਾਇਆ, ਉਹਦੇ ਟਾਂਗਾ ਚਲਾਉਂਦਾ ਸੀ। ਉਸਤਾਦ ਜੀ ਉਹਨੇ ਇੰਨਾ ਕਹਿਣਾ, ਉਹਨੇ ਇੰਜ ਹੱਥ ਮਾਰ ਕਹਿਣਾ ਚੱਲ ਮੇਰਾ ਪੁੱਤ, ਤੇ ਉਹ ਤੁਰ ਪਿਆ। ਇਹਨੇ ਵੀ ਕਿਹਾ, ਇਹਦੇ ਅੱਬੂ ਨੇ ਕਿਹਾ ਘੋੜੇ ਨੂੰ ਚੱਲ ਮੇਰਾ ਪੁੱਤ, ਕੋਈ ਘੋੜਾ ਕਹਿੰਦਾ ਤੂੰ ਚੱਲ ਮੇਰਾ ਪੁੱਤ। ਤੁਸੀਂ ਚੱਲੋ ਮੇਰੇ ਅੱਬੂ ਜੀ ਚੱਲੋ। ਉਸਤਾਦ ਜੀ ਜਿਹੜੇ ਘੋੜਾ ਟਾਂਗਾ ਘੋੜਾ ਚਲਾਉਂਦੇ ਨੇ, ਉਹ ਦੂਜੀ ਜੁੱਤੀ ਪਾਉਂਦੇ ਸੀ ਸਰਦਾਰੀ ਵਾਲੀ ਗੜਗਾਪੀ ਟਾਈਮ ਨਹੀਂ ਟਾਂਗਾ ਨਹੀਂ ਚਲਾਉਂਦੇ, ਉਹਦਾ ਰਿਵਾਜ ਇਹ ਹੁੰਦਾ। ਰਿਵਾਜ ਮੈਂ ਕੀਤਾ ਬੰਦੇ ਸੀ। ਹਾਂ, ਉਹ ਡੱਬੀ ਪਿੰਡ ਜਾਣਾ ਯਾਰ। ਜਾਈਦਾ ਟਾਂਗੇ ਘੋੜੇ ਦਾ ਸੀਗਾ। ਤੁਹਾਨੂੰ ਮੈਂ ਕਹਿ ਦਿੰਦਾ ਉਸਤਾਦ ਜੀ, ਜਿਹੜਾ ਟਾਂਗੇ ਵਾਲੇ ਤੋਂ ਬਾਅਦ ਦੌਰ ਆਇਆ ਨਾ, ਉਸ ਤੋਂ ਬਾਅਦ ਖਰਾਬੀ ਫਾਰਕ ਹੋ ਗਿਆ ਦੌਰ ਚਿੰਗ ਜੀ ਤੇਜ਼ੀ ਕੀ ਖਰਾਬੀ ਸ਼ੁਰੂ ਹੋਈ? ਬੰਬ ਚੱਲਣ ਲੱਪੇ, ਹਾਏ ਹਾਏ। ਜਦੋਂ ਵੀ ਚੱਲਦੇ ਸੀ 65 ਦੀ ਜੰਗ ਨਹੀਂ ਲੱਗੀ, ਉਦੋਂ ਟਾਂਗੇ ਸੀ। 71 ਦੀ ਜੰਗ 'ਚ ਵੀ ਟਾਂਗੇ ਤੇ ਮਰੇ। ਇਹ ਕਿਹੜੀ ਮਿਸਾਲ ਦੇ? ਇਦਾਂ ਦੇ ਉਸਤਾਦ ਬੰਬ ਜੀ, ਨਹੀਂ ਸੀ। ਟਾਂਗਾ ਹੁੰਦਾ ਨਾ, ਟਾਂਗੇ ਦਾ ਕੋਈ ਸਿਸਟਮ ਸੀ, ਟਾਂਗੇ ਦੇ ਬੜੀ ਸ਼ਾਹੀ ਸਵਾਰੀ ਮਜ਼ੇਦਾਰ ਸਵਾਰੀ ਸੀ। ਆ ਚਿੰਗ ਜੀ ਪਿੱਛੋਂ ਗੱਠਾ ਵੱਜਦੇ, ਹਾਂ, ਚੀਂ ਵਾਲਾ ਰੌਲਾ ਵਾ। ਇਹ ਲੱਗੀ ਉਸਤਾਦ ਜੀ ਉਦੋਂ ਵੀ ਇੱਥੇ ਹਾਦਸਾਤੀ ਮੌਤਾਂ ਹੁੰਦੀਆਂ ਨਹੀਂ, ਬੰਬੂ ਵੱਜ ਗਿਆ, ਬੰਬੂ ਠੋਕ ਗਿਆ ਬੰਦੇ ਦੇ। ਨਹੀਂ ਜ਼ਿਆਦਾ ਨੁਕਸਾਨ ਨਹੀਂ ਸੀ ਹਾਂ, ਹੋਏ। ਟਾਂਗੇ ਦਾ, ਲੇਕਿਨ ਇੰਨਾ ਨਹੀਂ ਸੀ। ਇਹ ਹਿਸਾਬ ਨਹੀਂ ਸੀ, ਇਹ ਹਿਸਾਬ ਨਹੀਂ ਸੀ। ਉਹਨਾਂ ਦਾ ਇੱਕ ਰੂਟ ਹੁੰਦਾ ਸੀ ਨਾ, ਉਧਰੋਂ ਹੀ ਉਹਨਾਂ ਨੇ ਜਾਣਾ, ਟਾਂਗੇ ਜਾ ਰਹੇ ਉਹਨਾਂ ਨੇ। ਦੀ ਉਸਤਾਦ ਜੀ ਇੱਕ ਲੈਂਗੁਏਜ ਵੀ ਹੁੰਦੀ ਸੀ, ਟਾਂਗੇ ਵਾਲੇ ਨੂੰ ਦੇਖ ਕੇ ਜਾ ਰਿਹਾ ਹੈ ਆਹੋ ਹਾਂ, ਝੰਗ ਵੀ ਹੈ ਰੇ, ਝੰਗ ਵੀ ਹੈ ਰੇ। ਹਾਂ। ਇਹ ਉਹਨਾਂ ਦੀ ਤਿੱਖੀ ਏਦਾਂ ਦੀ ਆਵਾਜ਼ ਕੀ ਹਰ ਸਟਾਫ ਦਾ ਉਹਨਾਂ ਦਾ ਆਪਣਾ ਹੀ ਨਾਮ ਆ। ਹੁਣ ਲਾਰੀ ਅੱਡੇ ਨੇ, ਇਹ ਲਾਰੀਆਂ ਅੱਡੇ, ਲਾਰੀਆਂ ਅੱਡੇ, ਇਹ ਉਹਨਾਂ ਦੀ ਆਵਾਜ਼। ਆਓ ਲੇਕਿਨ ਉਹ ਦੌਰ ਬੜਾ ਮਜ਼ੇਦਾਰ ਸੀ ਯਾਰ, ਸੁਭਾਨ ਅੱਲਾਹ। ਸਰ ਤੁਸੀਂ ਇਸ ਦੌਰ ਨੂੰ ਯਾਦ ਕਰਨਾ ਕੱਲ। ਹਾਂਜੀ ਉਸਤਾਦ ਹਰ 72 ਆ ਰਿਹਾ ਅੱਗੇ ਤੋਂ ਅੱਗੇ ਵਾਲਾ, ਤੁਸੀਂ ਇਹਨੂੰ ਵੀ ਯਾਦ ਕਰਿਆ ਕਰਨਾ ਕਿ ਯਾਰ ਅਸੀਂ
ਆਰਾਮ ਨਾਲ ਮਤਲਬ ਰਾਤ ਦੇ 12 ਵਜੇ ਵੀ ਘਰ ਚਲੇ ਜਾਂਦੇ ਸਾਂ ਕਿ ਕੱਲ ਨੂੰ ਕੋਈ ਖੁਦਾ ਨਾ ਖਾਸਾ ਅੱਲਾ ਨਾ ਕਰੇ ਕੋਈ ਐਸਾ ਮਸਲਾ ਬਣ ਜਾਏ, ਹਾਲਾਤ ਐਸੇ ਹੋ ਜਾਣ ਕਿ ਤੂੰ ਘਰ ਜਾਣ ਲੱਗਿਆ ਵੀ ਤੈਨੂੰ ਪਤਾ ਨਹੀਂ ਕੀ ਕਰਨਾ ਪਵੇ ਇੱਥੋਂ। ਉਸਤਾਦ ਜੀ ਬਜਾਏ ਸਟੇਬਲ ਹੋਣ ਦੇ ਬਜਾਏ ਅੱਛਾ ਹੋਣ ਦੇ ਮਾੜਾ ਹੋਏਗਾ। ਹਾਂ ਜ਼ਿਆਦਾ ਸਹੀ ਗੱਲ ਹੈ। ਬਾਕੀ ਮੁਲਕ ਕੰਟਰੀਆਂ ਜਿਹੜੀਆਂ ਤਰੱਕੀ ਕਰ ਰਹੇ ਅਸੀਂ ਪਿਛਾਂਹ ਜਾਂਦਾ ਇਹਦੀ ਵਜ੍ਹਾ ਇਹ ਚੋਰੀ ਆ। ਪਾਗਲਾ ਇਸ ਟਾਈਮ ਪਾਕਿਸਤਾਨ ਚੋਰੀ ਬਣਿਆ ਤੈਨੂੰ ਪਤਾ ਹੀ ਨਹੀਂਗਾ। ਉਹ ਨਹੀਂ ਚੋਰੀ ਤੇ ਹੈਗੇ ਆਪਾਂ ਹੁਣ ਤਾਂ ਦਿਲ ਕੋ ਬਹਿਲਾने के लिए गालिब ख्याल अच्छा है ਚੋਰੀ ਤੇ ਆਪਾਂ ਹੈਗੇ ਆ ਪਾਪੀ ਐਟਮੀ ਪਾਵਰ ਲੇਕਿਨ ਕਿਸੇ ਕੰਮ 'ਚ ਵੀ ਹੋਏਗੀ ਨਾ ਤਾਂ ਉਸਤਾਦ ਜੀ ਨੇ ਜਦੋਂ ਤੁਹਾਡੇ ਗਲੀ 'ਚ ਖੋਤਾ ਵੇਖਿਆ ਨਾ, ਦਿਲ ਟੁੱਟ ਗਿਆ ਤੋਂ ਕਸਮੇ ਸਹੀ ਗੱਲ। ਅੱਛਾ ਜਿੱਦਾਂ ਬੱਕਰੇ ਬਹਿ ਜਾਂਦੇ, ਦੇਖਿਆ ਨਾ ਬੱਕਰੇ ਬਹਿ ਵੀ ਜਾਂਦੇ, ਖੋਤਾ ਨਹੀਂ ਮਿਲਦਾ। ਘੋੜੇ ਨੂੰ ਨਹੀਂ ਦੇਖਿਆ ਕਦੀ ਬੈਠਾ। ਮੈਂ ਸੁਣਿਆ ਘੋੜਾ ਹਮੇਸ਼ਾ ਸੌਂਦਾ ਵੀ ਨਹੀਂ ਹੈ, ਖਲੋ ਕੇ ਹੀ ਸੌਂਦਾ। ਖਲੋ ਕੇ ਸੌਂਦਾ, ਬਹਿ ਕੇ ਹਮੇਸ਼ਾ ਉਸ ਬੰਦੇ ਦੇ ਕੋਲ ਸੋਏਗਾ ਜਿਹਦੇ ਤੇ ਇਹਨਾਂ ਨੂੰ ਪੂਰਾ ਯਕੀਨ ਹੋਏਗਾ ਕਿ ਯਾਰ ਇਹ ਜੇ ਤੈਨੂੰ ਤਮਾਦ ਹੋਏਗਾ ਉਹਦੇ ਕੋਲ ਬਹਿ ਕੇ ਸੋਏਗਾ, ਬੇਝਿਜਕ ਹੋ ਕੇ, ਨਹੀਂ ਤਾਂ ਨਹੀਂ ਸੌਂਦਾ। ਹਾਂਜੀ ਉਸਤਾਦ ਜੀ ਅੱਖ ਵੀ ਨਹੀਂ ਲਾਉਂਦਾ, ਅਸਲ ਮੈਂ ਇੰਜ ਕਰਦਾ ਤੇ ਇੰਜ ਵੇਚਦਾ ਫਿਰ। ਹਾਂ ਨਹੀਂ ਲਾਉਂਦਾ ਹੀ ਨਹੀਂ ਕਿਸੇ ਇਹ ਪਰਵਾਹ ਨਾਲ ਵੀ ਨਹੀਂ ਲਾਉਂਦਾ। ਥੋੜਾ ਪੂਰਾ ਆਈ ਕੈਨ ਬਲੀਵ ਦਿਸ ਖੋਤੇ ਲਈ ਕੋਈ ਸਾਨੂੰ ਤਹਿਰੀਕ ਚਲਾਣੀ ਖੋਤਾ ਯਾਰ, ਖੋਤੇ ਦੇ ਕਿਤੇ ਮੁਕਾਮ ਦਿਲਾਣਾ। ਹਾਂ ਸਹੀ ਖੋਤੇ ਜਿਹਨੂੰ ਦੇ ਕਿਹੜਾ ਡੀਗ੍ਰੇਡ ਕਰ ਰਹੇ ਡੀਗ੍ਰੇਡ ਉਸਤਾਦ ਜੀ ਖੋਤੇ 'ਚ ਸਹੂਲਤਾਂ ਕਿੰਨੀਆਂ ਨੇ। ਇਹ ਜਿਹੜੇ ਖੋਤਾ ਰੇੜੀ ਤੋਂ ਕਮਾ ਉਹਨੂੰ ਛਾਂਟੇ ਮਾਰਦੇ, ਉਹਦੀ ਇੱਕ ਇਹਦਾ ਮੁੱਲ ਨਹੀਂ ਭਰ ਸਕਦੇ। ਹਾਂ ਕੀ ਸਹੀ ਗੱਲ। ਅੱਛਾ ਯਾਰ ਉਹ ਇਹ ਕੀ ਕਰਦਾ ਕੱਲਾ ਹੀ ਅਗਲਾ? ਉਹਦੀ ਅੱਖਾਂ ਸੂਰਜ ਪੈਂਦਾ, ਉਹਦੀ ਨੇਚਰ ਰੁਕੀ ਹੁੰਦੀ ਨਹੀਂ ਉਹ ਕਿਸੇ ਨੂੰ ਛੇੜਦਾ, ਉਹਦਾ ਕੋਈ ਗੈਪ ਹੀ ਕੋਈ ਉਹਦਾ ਰੌਲਾ ਵਾ। ਉਹਨੂੰ ਚੀਜ਼ਾਂ ਸਾਜੀ ਨਜ਼ਰ ਆਉਂਦੀਆਂ ਨਾ, ਫਿਰ ਕੋਈ ਦੰਦੀਆਂ ਚੜਾਉਂਦਾ। ਉਹਨਾਂ ਨੂੰ ਸ਼ੈਤਾਨ ਨੂੰ ਇਹਦੇ ਐ ਕਰਕੇ ਜਾਂਦਾ ਵੀ ਉਹ ਐ ਕਰਦਾ ਚੱਲ ਨਿਕਲ। ਤੋ ਜਦੋਂ ਸਰੀਨਾ ਗੱਡੀਆਂ 'ਚ ਵੱਡੇ ਕਾਲੇ ਰੰਗ ਦੀ ਗੱਡੀ, ਖੂਬਸੂਰਤ ਗੱਡੀ, ਸਾਰੀ ਦੁਨੀਆ ਇੰਜ ਵੇਖਣ ਦੀ ਸੀ। ਜਦੋਂ ਇੰਜ ਕਰਕੇ ਮੁੜੀ ਨਾ ਭਾਈ ਮਿੱਠੇ ਦੀ ਗਲੀ ਆਲੋ ਤੇ ਸਾਹਮਣੇ ਇਧਰਲੀ ਸਾਈਡ ਤੇ ਖੋਤਾ ਅੱਛਾ ਮੈਂ ਗੱਲ ਕਰਨ ਲੱਗੇ ਤੇਰੇ ਘਰ ਤੋਂ ਇੱਧਰ ਕਰ ਦੇ ਓਏ ਅੱਛਾ ਉਹ ਸਾਰਾ ਨਹੀਂ ਸੀ ਬੱਜਾ, ਵਿੱਚੋਂ ਖੁੱਲਾ ਵੀ ਸੀ। ਤਾਜੀ ਉਹ ਸੱਟ ਲੱਗੀ ਹੋਈ ਸੀ ਵਿਚਾਰੇ ਤੇ। ਅੱਛਾ ਜੋ ਮੈਂ ਡਾਕਟਰ ਆ, ਮੈਨੂੰ ਕੋਈ ਦਿਖਾ ਰਿਹਾ ਸੀ। ਆਇਓਡੀਨ ਦੀ ਸ਼ੀਸ਼ੀ ਤੇ ਗਰਮ ਦੁੱਧ ਦਾ ਕੱਪ ਇੱਕ ਖੋਤੇ ਵਾਲਾ ਲੈ ਕੇ ਨਹੀਂ ਯਾਰ ਇਹਦੀ ਕੋਈ ਤਹਿਰੀਕ ਚਲਾ ਯਾਰ ਮੈਂ ਦਾਨਿਸ਼। ਚਲਾਣੀ, ਮੈਂ ਸ਼ਾਇਰੀ ਕਰਕੇ ਖੋਤਾ ਤਹਫੁਜ਼ ਹਾਂ ਮੈਂ ਸ਼ਾਇਰੀ ਦੇ हम ਜ਼ਰੀਏ खोते के साथ हैं। ਸ਼ਹਿਰੀ ਉਹ ਤਾਂ ਜਿਸਕੇ लिए हाँ ਯਾਰ ਜਦੋਂ ਇੰਜ ਕਰਕੇ ਉਸਤਾਦ ਜੀ ਹੁਣ ਗ੍ਰੇਸਫੁਲ ਆਦਮੀ ਨੇ, ਜਿੱਧਰ ਜਾਣ ਲੋਕ ਇੰਜ ਕਰਕੇ ਦੇ ਦਿਓ ਉਹ ਬਿਸਮਿਲ੍ਲਾ ਇੰਜ ਐਨਕ ਲਾਈ ਇੰਜ ਕਰਕੇ ਸਰੀਨਾ ਗੱਡੀ ਭਾਈ ਮਿੱਠੇ ਦੀ ਗਲੀ ओए अच्छा यार चल बस ਨਹੀਂ कर ਮੈਨੂੰ दे। ਖੋਤੇ ਨੇ ਕੀ ਕਿ ਛਿੱਟੇ ਪਾਤੇ ਤੇ ਉਹ ਤਾਂ ਵਿਚਾਰਾ ਆਰਾਮ ਨਾਲ ਖੜਾ ਰਿਹਾ, ਉਹਨੂੰ ਪਤਾ ਉਹਨੂੰ ਜੇਂਜ ਵੀ ਨਹੀਂ ਤੂੰ ਕਿੰਨੀਆਂ ਗੱਲਾਂ ਕਰੀ ਜਾਂਦੇ ਨਹੀਂ ਉਹਨੂੰ ਪਤਾ ਨਹੀਂ ਮੈਂ ਡਿਸਕਸ ਹੋਣ ਡਿਆ ਉਹ ਪਤਾ ਨਹੀਂ ਕਿੱਥੇ ਵਿਚਾਰਾ ਉਹ ਤੇਰੇ ਵੀ ਫੇਮ ਦਵਾ ਦੇ ਤਾਂ ਉਹ ਆਪਣੀ ਆ ਬਾਈ ਗਲੀ ਤੇ ਖਲੋਤਾ, ਤੈਨੂੰ ਕੀ ਤਕਲੀਫ? ਨਾਲੇ ਮੇਰੇ ਉਹਨੇ ਪੁੱਤ ਤੇਰੇ ਕੋਲ ਕਿਹੜਾ ਟੂਲ ਪਲਾਜ਼ਾ ਮੰਗ ਲਿਆ ਸਾਦਾ ਹੀ ਲੱਗਿਆ ਉਹ ਖੋਤੇ ਤੈਨੂੰ ਯਾਰ 8 ਬੰਦੇ ਯਾਰ ਉਹ ਪਤਾ ਕੀ ਹੋਇਆ ਕੀ ਸੀ ਕਿ ਅਸੀਂ ਬਾਹਰ ਬਾਜ਼ਾਰ ਦਾ ਡਿਸਕਸ ਕਰਨ ਜਾ ਰਹੇ ਆ ਇਦਾਂ ਵਾ ਹੁਣ ਇਹਦੀ ਗਲੀ 'ਚ ਜਦੋਂ ਅਸੀਂ ਵੜੇ ਆ ਨਾ ਤੇ ਵੀ ਮੈਂ ਹਾਲੇ ਇੰਨੀ ਗੱਲ ਕਹੀ, ਮੈਂ ਕਿਹਾ ਯਾਰ ਇਹ ਇੱਟਾਂ ਉੱਟਾਂ ਨਵੀਆਂ ਨੇ ਇਹ ਯਾਰ ਬਸ, ਤੇ ਮੁੜਦੇ ਅੱਗੇ ਖੋਤਾ ਤੇ ਮੈਂ ਨਹੀਂ ਚਾਹਦਾ ਥੱਲੇ ਫਰਸ਼ ਭਾਵੇਂ ਨਵਾਂ ਲਾਤਾ ਵਾ ਹਾਏ ਹਾਏ ਲੇਕਿਨ ਉਤੋਂ ਉਂਝ ਹੀ ਆ ਸਾਰਾ ਕੁਝ। ਤੁਸੀਂ ਇਹ ਦੇਖੋ ਗਲੀ ਪੂਰੀ ਦਿਲ ਆਵੇ ਹਾਂ ਨਹੀਂ ਗਲੀ ਬਹੁਤ ਅੱਛੀ ਹੈ ਜ਼ਬਰਦਸਤ। ਵੀ 21 ਲੱਖ ਨੂੰ ਮਰਲਾ ਐਵੇਂ ਨਹੀਂ ਹੋ ਗਈ ਖੋਤੇ ਤੋਂ ਹੈ ਹੈ ਜੀ 21 ਦੁੱਕੀ ਲੱਖ ਆ ਕਿਤੇ 21 ਲੱਖ ਨੂੰ 21 ਲੱਖ ਨੂੰ 10 ਤੁਹਾਡੇ ਇਸ ਮੰਚ ਦੇ ਆਰਟਿਸਟ ਨੂੰ ਤਾਂ ਜਗ੍ਹਾ ਲੱਭਣ ਡਏ ਵੀ ਤੂੰ ਫਿਰ ਸਿੱਧ ਫੈਮਿਲੀ ਦਾ ਬਾਅਦ ਪਤਾ ਲੱਗੇ ਵੀ ਤਾਂ ਜਗ੍ਹਾ ਲੱਭਦੇ ਯਾਰ ਗੱਲ ਇਹ ਗਲਤ ਕਰ ਰਿਹਾ ਕਿ ਤੂੰ ਖੋਤੇ ਤੇ ਇਤਰਾਜ਼ ਕਰ ਰਿਹਾ ਉਸ ਗਲੀ 'ਚ, ਉਹ ਜਿਹੜਾ ਉਸ ਗਲੀ 'ਚ ਜਬਲ ਰਹਿੰਦਾ ਉਹ ਤਾਂ ਤੈਨੂੰ ਕੋਈ ਦੁੱਖ ਅੱਛਾ ਨਹੀਂ। ਕੀ ਬਣਿਆ ਤੁਹਾਡੇ ਫੇਸ 3 ਦੀ ਕੱਲ ਐਡ ਖਰਾਬ ਸੀਗੀ ਜ਼ੈਡ ਬਲੌਗ ਜੋਹਰ ਕਲੋਨੀ ਯਾਰ ਜੌਹਰ ਕਲੋਨੀ ਜੀ ਉਸਤਾਦ ਜੀ। ਜ਼ੈਡ ਬਲੌਕ ਜੀ ਇन्होंने ਕੋਠੀ ਦੇਖੀ हुई है। ਹਾਂਜੀ ਉਸਤਾਦ ਜੀ ਬਹੁਤ ਪਿਆਰਾ ਘਰ ਬਣਾਇਆ, ਸੱਚੀ ਮੁਚੀਜੇ ਦਾ ਨਹੀਂ, ਬਹੁਤ ਅੱਛਾ ਹਾਂ ਕਿੰਨੇ ਮਰਲੇ ਆ? 3 ਮੰਜ਼ਿਲਾ ਘਰ ਉਸਤਾਦ ਜੀ। ਸੁਭਾਨ तीन ਅੱਲਾਹ। मरले सर 3 ਮੰਜ਼ਲਾ ਹਾਂਜੀ ਹਰ ਕਮਰੇ 'ਚ ਤੇ ਕੋਠੀ पूरी छत उस्ताद जी एंड सोलर वाला लिया। ਆ ਵੀ ਤਿੰਨ ਨੂੰ ਉੱਤੋਂ ਲਾ ਕੇ ਇੰਜ ਲਾ ਲਓ ਤੇ ਨੌ ਹੋ ਗਿਆ, ਕੋਠੀ ਹੋ ਗਿਆ। ਨਹੀਂ ਨਹੀਂ ਇਸ ਕੋਲ ਸਪੋਰਟਿਵ ਕੈਰੈਕਟਰ ਹੈਗਾ ਵਾ ਤੁਹਾਨੂੰ ਪੂਰਾ ਸਪੋਰਟ ਕਰ ਰਹੇ ਆ ਨਹੀਂ ਅੱਛੀ ਹੈ ਮੈਂ ਦੇਖੀ ਨਹੀਂ, ਮੈਂ ਨਹੀਂ ਘਰ ਇਹ ਘਰ ਵਾ ਕੋਠੀ ਕਲੇਜੀ ਕਲਰ ਦਾ ਗੇਟ, ਹਾਏ। ਕਲੇਜੀ ਕਲਰ ਦੀਆਂ ਵਿੰਡੋਆਂ ਹੈ, ਅੰਦਰ ਵੜਦਾ ਸਾਰੀ ਪੱਥਰ, इंज बड़ा दरवाजा एंट्री वाला उस्ताद जी सारा सिस्टम। ਨਹੀਂ ਨਹੀਂ ਵਿੱਚੋਂ ਟੁੱਟੀਆਂ ਮੋਟਰਸਾਈਕਲਾਂ ਕੱਢਣ ਡੇ। ਇੱਥੇ ਸੱਜੀ ਕਹਿੰਦੇ ਪਾਥੀਆਂ ਲੱਗੀਆਂ ਬੜੀਆਂ ਸੋਹਣੀਆਂ ਪੱਥਰ ਦੇ ਉੱਤੇ वादा मारे ਵਾਦਾ ਇਹ ਮਕਾਨ ਖੂਬਸੂਰਤ ਹੈ ਪਿਆਰਾ ਹੈ ਲੇਕਿਨ ਕੋਠੀ ਟੈਪ ਨਹੀਂ ਕੋਠੀ ਵਾਲਾ ਪਤਾ ਇਲਾਕਾ ਹੀ ਨਹੀਂ ਹੈਗਾ वो नाका ही कोठी वाला सारी गली गड्डियां नाल भरी के नहीं। ਭਰੀ इधर वेख। ਯਾਰ ਤੁਹਾਡੀ ਇਲਾਕਾ ਕੋਠੀ ਵਾਲੀ ਯਾਰ ਤੁਹਾਡੀ
ਓਏ ਸਰਾਣੇ ਤੁੰਨ ਕੇ ਰੋਸ਼ਨਦਾਨ ਬੰਦ ਕੀਤੇ। ਸਾਡੇ ਵੇਖ ਵਿੰਡੋ ਦੇ ਉੱਤੇ 2 ਆਊਟਡੋਰ ਯੂਨਿਟ, ਪੈਲ ਵਾਲੇ ਦੇ ਉੱਤੇ ਤੋਸ਼ੀਬਾ ਵਾਲਿਆਂ ਦਾ, ਉਸ ਤੋਂ ਉੱਤੇ ਚੈਂਗ ਹੋਂਗ। ਯਾਰ ਐਡੀ ਭਾਰੀ ਕੋਠੀ ਨੂੰ ਕੀ ਕਰਨ ਜਦੋਂ ਸਵੇਰੇ ਉੱਠਦੇ ਨਾਸ਼ਤੇ ਦੇ ਵਿੱਚ ਪਰਿੰਦਿਆਂ ਦਾ ਪਾਣੀ ਪੀ ਜਾਣਾ ਘੁੱਟ ਭਰ ਕੇ, ਇਹ ਤਾਂ ਓਏ ਮਕਾਨ ਇਹਨੇ ਉਹੀ ਨਹੀਂ ਪੀ ਜਾਣਾ ਵਾ। ਤੇਰੇ ਘਰ ਇੱਕ ਏਸੀ ਲੱਗਾ ਨਾ? ਹਾਂਜੀ 2 ਕਿੱਥੇ? ਕੀ ਇੰਜ ਉਸਤਾਦ ਜੀ ਮੇਰੀ ਸੁਣੋ ਗੱਲ, ਇੱਕ ਏਸੀ ਲੱਗਾ, ਪਿਛਲੇ ਕਮਰੇ ਦੀ ਵਿੰਡੋ ਖੋਲਦੇ ਏਸੀ ਨਾਲ ਬਹੁਤਾ ਮਾਹੌਲ ਹੋ ਜਾਂਦਾ। 2 ਤੇ ਹੋ ਗਏ। ਤੁਹਾਡੇ ਨਾਲ ਏਸੀ ਤੇ ਖਰਾਬ ਕਰਤਾ ਅਗਲੇ ਦੀ ਵਿੰਡੋ ਨਹੀਂ ਖੁੱਲਦੀ? ਨਹੀਂ ਫਿਰ ਉਹ ਡਿਕੇਟ ਬਣ ਜਾਂਦੇ ਆ। ਉਸਤਾਦ ਜੀ ਇੰਜ ਕਰਕੇ ਗੱਡੀ ਦੇ ਟਾਇਰ ਤੋਂ ਆਪੇ ਕਾਲੇ ਰੰਗ ਦੇ ਟਾਇਰ, ਕਾਲੀ ਗੱਡੀ, ਕਾਲੀ ਵਿੱਚ ਸੈਲੈਬ੍ਰਿਟੀ, ਇੰਜ ਕਰਕੇ ਕਾਲੀ ਗੱਡੀ, ਉਤੋਂ ਬਾਹਰੋਂ ਗੱਡੀ ਨਜ਼ਰ ਆਉਂਦੀ, ਅੰਦਰੋਂ ਸਾਰਾ ਕੁਝ ਨਜ਼ਰ ਆਉਂਦਾ। ਅੱਛਾ, ਵਿੱਚ ਇੱਕ celebrity ਸੀ। ਇੰਜ ਕਰਕੇ ਬਸ। ਗੱਡੀ ਮੁੜੀ ਆ। ਹਾਂ ਅੱਗੇ ਖੁੱਲਦਾ। ਨੀਵੇਂ ਕਰਨ ਵਾਲਾ ਕੁੱਤਾ। ਸਾਡੀ ਉਹਦਾ ਕੰਨ ਵੀ ਬੈਲੈਂਸ ਨਹੀਂ ਸੀ ਆਇਆ। ਮੈਨੂੰ ਇੱਕ ਗੱਲ ਦੱਸ ਵੀ, ਉਹ ਤੈਨੂੰ ਕਿਤੇ ਗਨ ਪੁਆਇੰਟ ਤੋਂ ਕੁਝ ਕਿਹਾ ਖੋਤੇ ਨੇ? ਵੀ ਉਹ ਖੋਤਾ ਤੇਰੀ ਅੱਖ 'ਚ ਖੁਰ ਮਾਰਤਾ, ਤੈਨੂੰ ਖੋਤੇ ਨੇ ਕੀ ਕਹਿੰਦਾ ਬੇਜ਼ੁਬਾਨ ਆ, ਉਹਨੂੰ ਪਿੱਛੇ ਨੂੰ ਯਾਰ ਉਹ ਹੁੰਦੇ ਹੀ ਨੇ ਗਲੀਆਂ ਆਹੋ। ਚ ਜੱਜ ਵੀ। ਉਸਤਾਦ ਜੀ ਦੌਰ ਖਤਮ ਹੋ ਗਿਆ। ਯਾਰ ਮੱਝਾਂ ਕੱਢਤੀਆਂ ਕਿੰਨੇ ਸਾਲ ਪਹਿਲੇ ਸ਼ਹਿਰਾਂ ਚੋਂ, ਤੇ ਖੋਤੇ ਕਿਉਂ ਨਹੀਂ ਕੱਢੇ? ਇਹ ਰੋਜ਼ੀ ਰੋਟੀ ਦਾ ਜ਼ਰੀਆ ਜੀ। ਉਸਤਾਦ ਜੀ ਕਲੋਨੀਆਂ ਤੇ ਮੱਝ ਵੀ ਤੇ ਰੋਜ਼ੀ ਰੋਟੀ ਦਾ ਜ਼ਰੀਆ ਸੀ। ਲੇਕਿਨ ਮੱਝ ਮੈਂ ਦੇਖੋ, ਮੱਝ ਆਮਦਨ ਘੱਟ ਆ, ਆਊਟਪੁੱਟ ਜ਼ਿਆਦਾ ਸੀ ਉਹਦੀ। ਹੁਣ ਸਮਝ ਗਏ ਤੁਸੀਂ ਵੀ ਢੇਰ ਵੱਡਾ ਸੀਗਾ ਜਿਹੜਾ ਆਹੋ ਜੀ। ਹੁਣ ਇਹ ਵਿਚਾਰਾ 24 ਘੰਟੇ ਰਹਿੰਦਾ ਗੱਲਾਂ ਮੰਡੀ, ਸ਼ਾਮ ਨੂੰ ਆ ਕੇ ਜੇ ਕਿਤੇ ਸ਼ਾਮੀ ਨਾਜ਼ਰ ਹੀ ਆ ਉਹ ਮੈਂ ਨਹੀਂ ਕਿਹਾ ਵੀ ਮੱਝ ਹੁਣ ਜੇ ਆ ਮੱਝ ਨੇ ਘੜਾ ਹੀ ਲੈਣਾ। ਮੱਝ 2-2.5 ਲੀਟਰ ਤੇਲ ਦੇਣ ਤੇ ਏਡਾ ਦੇਖਿਆ ਤੁਸੀਂ, ਮੱਝ ਥੱਕ ਜਾਂਦੀ। ਤੇਲ ਨਹੀਂ ਦੇਣ ਦੀ, ਦੁੱਧ ਦੇਣ ਦੀ, 2.5 ਲੀਟਰ ਤੇਲ ਦੇਣ ਦੀ। ਉਹ ਦੁੱਧ 2-2.5 ਲੀਟਰ ਦੇਤਾ ਵਾ, ਤੇ ਮਾਈਆਂ ਥੱਕ ਜਾਂਦੀ ਪਾਥੀਆਂ ਕਰ ਕਰਕੇ। ਬਣਾ ਦੇ ਹਿਸਾਬ ਨਾਲ ਕੰਮ ਭਾਵੇਂ ਨਾ ਬਲਦੀਆਂ ਵਿੱਚ ਹੀ ਪਾਥੀਆਂ, ਵਿਕਦੀਆਂ ਵੀ। ਉਹਨਾਂ ਦੇ ਹਾਂਡੀਆਂ ਪੱਕਦੀਆਂ ਸੀ ਅੱਗੇ ਤੋਂ ਅੱਗੇ। ਮੱਝ ਜਦੋਂ ਡਰੇਗੀ ਤੇ ਫੌਰਨ ਗੋਇਆ ਕਰ ਦੇਗੀ। ਏਦਾਂ ਹੀ ਯਾਨੀ ਮੱਝ ਗੋਇਆ ਨਾ ਕਰੇਗਾ, ਉਹਦੇ ਕੀ ਆਇਆ ਕਰੋ। ਚਲੋ ਜੀ, ਤੇ ਪਿੱਛੇ ਢੇਰੀ ਲੱਗ ਜਾਏਗੀ। ਹਾਂਜੀ ਉਹ ਮੱਝ ਦਾ ਹਾਜ਼ਮੁਲਾ ਵਾ ਇਹਨੇ ਸਵੇਰ ਸ਼ੁਰੂ ਹੋਇਆ, ਇੰਜ ਨਹੀਂ ਕਰਨਾ। 11 ਵਜੇ ਤੱਕ ਮੱਝ ਸਾਰੇ ਫੋਲਡ ਹੋ ਗਈ। ਮੱਝ ਖਾਲੀ ਕਰਤੀ। ਮੱਝ ਖਾਲੀ ਖਾਲੀ ਕਰਦੀ ਮੱਝ ਪਤਾ ਲੱਗਾ ਉਹਨੂੰ ਦੁੱਧ ਵੀ ਕੋਈ ਨਹੀਂ ਕਰਦਾ। ਝਾੜ ਕੇ ਲੈ ਕੇ ਨਹੀਂ ਮੱਝ ਤੇ ਵੱਡੀ ਝਾੜ ਗਿਆ ਸ਼ਾਮ ਨੂੰ ਤਾਂ ਥੋੜਾ ਕੰਮ ਨੂੰ ਸਾਈਕਲ ਤੇ ਗਲੀ ਬੰਦ ਹੋਈ ਗੋਏ ਨੇ ਤਾਂ ਇੱਕ ਮੱਝ ਡਰਾਈ ਸੀ। ਮੱਝ ਅੱਜ ਕਰਕੇ ਅਜੇ ਲਵੇਟ ਉਹ ਤੇ ਥੋੜੀ ਰਬੜ ਪਾ ਕੇ ਪਿੱਛੇ ਰੱਖ ਦਿੱਤੀ ਦੱਸੀ ਆ ਯਾਰ ਕਰਾਂ ਬਾਰੀਆਂ ਚ ਮੱਝਾਂ ਦਾ ਬੰਡਲ ਬਣਾ ਕੇ ਸਹੀ ਗੱਲ ਹੈ, ਮਜ਼ਾਕ ਨਹੀਂ ਕਰਦਾ। ਨਹੀਂ ਨਾ ਯਾਰ ਯਾਰ ਉਹ ਜਿੱਡਾ ਵੱਡਾ ਹੋਏਗਾ ਉਹਦਾ ਖਲਾਰਾ ਕਿਉਂ ਨਹੀਂ ਹੋਏਗਾ? ਇਸ ਤੋਂ ਛੋਟਾ ਜਾਨਵਰ ਖੁਸ਼ਹਾਲ ਕਰਾਣਾ। ਭਾਜੀ ਖੋਤੇ ਦਾ ਵੀ ਖਲਾਰਾ ਚੰਗਾ ਭਲਾ ਹੁੰਦਾ ਵਾ। ਉਹ ਲੇਕਿਨ ਹੁਣ ਉਹ ਰਹਿੰਦਾ 24 ਘੰਟੇ ਕੰਮ ਤੇ, 9 ਵਜੇ ਸਵੇਰੇ ਰੈਡੀ ਕਰ ਲਈ, ਦਿਲ ਕੀਤਾ ਉਹਦਾ ਮੌਜ ਕਰ ਲਿਆ ਨਾ ਸਹੀ ਤੇ ਚਲਾ ਗਿਆ ਗੱਲਾਂ ਬੜੀ, ਉੱਥੇ ਹੀ ਉਹਨੇ ਗੰਦ ਪਾਉਣਾ। ਸ਼ਾਮ ਨੂੰ ਘਰ ਆ, ਦਿਲ ਕੀਤਾ ਜੇ ਕਿਤੇ ਨਾ ਸਾਲੀ ਚਿੱਕੜ ਜੇ ਕਿਤੇ ਕੋਈ ਐਸੀ ਗਜ਼ਾ ਖਾਲੀ ਬਜਟ ਨਹੀਂ ਠਹਿਰੀ, ਫੇਰ ਮੱਝ ਤੌਬਾ। ਤੁਸੀਂ ਮੱਝ ਨੇ ਇੰਨੇ ਕੋ ਪੱਠੇ ਪਾਉਣੇ ਆ ਤੇ ਐਡਾ ਢੇਰ ਲੈ ਲਓ ਉਹਦੇ ਕੋਲ। ਉਹ ਪਿਛਲੀ ਪ੍ਰੋਟੈਕਸ਼ਨ ਬਹੁਤ ਅੱਛੀ ਹੈ। ਆਹੋ, ਉਹਦੀ ਆਊਟਪੁੱਟ ਬਹੁਤ ਮਾੜੀ ਹੈ। ਯਾਰ ਕੀ ਹੈ ਯਾਰ ਕਸਮ। ਤੇ ਮੱਝਾਂ ਕੱਢੀਆਂ ਉਹ ਗੰਦ ਬਹੁਤ ਪਾਉਂਦੀਆਂ ਸੀ। ਬਹੁਤ ਵੀ ਇੱਕ ਮੱਝ ਮਤਲਬ ਟੂਸਟ ਮੱਕਾ ਚੌਕ ਤੱਕ ਜਾਣ ਡਿਆ ਵਾ। ਲੇਕਿਨ ਦੁੱਧ ਵੀ ਯਾਰ ਮਿੱਠੇ ਦੇਖ ਦੁੱਧ ਬੜਾ ਕਿ ਛੋਟਾ ਵੀ 2.5 ਮਣ ਦੁੱਧ ਦੇਤਾ ਇੱਕ ਟਾਈਮ ਦੇ ਵਿੱਚ। ਭਾਈਜਾਨ ਨਹੀਂ 2.5 ਕਿਲੋ ਨਹੀਂ ਸੀ ਦਿੰਦੀ, 15 ਕਿਲੋ 20 ਕਿਲੋ 18 ਕਿਲੋ 20 ਕਿਲੋ ਆਰਾਮ ਨਾਲ। ਉਸਤਾਦ ਜੀ ਤੁਸੀਂ 2 ਟਾਈਮ ਇੰਜ ਕਰਕੇ ਬਾਹਰ ਵੀ ਲੈ ਕੇ ਬੈਠੇ ਆਏ ਕਰੀ। ਨਹੀਂ ਭਾਈ ਨਹੀਂ 8 ਕਿਲੋ ਤੇ ਉਸਤਾਦ ਜੀ ਕਨਫਰਮ ਇੱਕ ਟਾਈਮ। ਨਹੀਂ, 15 ਕਿਲੋ ਸਿਹਤਮੰਦ ਜਿਹੜੀ ਘਰਾਂ 'ਚ ਮੱਝ ਰੱਖੀ ਨਾ ਭਾਈ ਨਾ, ਤੁਹਾਡੀ ਸੋਚ ਅੱਛਾ। ਫਿਰ ਕੱਲਾ ਦੁੱਧ ਨਹੀਂ, ਉਹ ਜਿਹੜਾ ਦੁੱਧ ਹੁੰਦਾ ਉਹ ਉਹਦੇ ਚੋਂ ਕਰੀਮ, ਉਹਦੇ ਚੋਂ ਮੱਖਣ, ਉਹਦੇ ਚੋਂ ਦੇਸੀ ਘਿਓ, ਹਾਂਜੀ ਉਹ ਚੋਂ ਨਿਕਲਦਾ ਵਾ। ਉਹਦੇ ਚੋਂ ਕਿੰਨਾ ਕੁ ਲੱਸੀ, ਉਹਦੇ ਚੋਂ ਕੱਚੀ ਲੱਸੀ, ਦਹੀਂ ਉਹਦੀ। ਓਏ ਹੋਏ ਤੇ ਕੀ ਪਿੱਛੇ ਰਹਿ ਗਿਆ ਜਿਹੜਾ ਤੂੰ ਕਹਿ ਰਿਹਾ, ਉਹ ਤਾਂ ਕੁਝ ਵੀ ਨਹੀਂ ਰਹਿ ਗਿਆ। ਉਹਦਾ ਕੀ ਫਾਸਟ ਮੇਰੀ ਫੂਡ ਗੱਲ ਫੋਲੋ ਨੇ ਕੀਤਾ ਉਸਤਾਦ ਜੀ ਤੁਸੀਂ। ਮੇਰਾ ਦੋਸਤ ਆ ਸ਼ਬੀਰ ਜੱਟ, ਉਹਨੇ ਮੱਝਾਂ ਰੱਖੀਆਂ ਵੀ ਮੈਨੂੰ ਦੁੱਧ ਦੇ ਕੇ ਜਾਂਦਾ। ਕਹਿੰਦਾ ਭਾਰ ਮਿੱਠੇ 4-4.5 ਕਿਲੋ ਇੱਕ ਟਾਈਮ ਹੁੰਦੀ। ਉਹ ਯਾਰ ਉਹ ਹਰ ਮੱਝ ਨਹੀਂ ਹੁੰਦੀ ਇਹ ਯਾਰ, ਗਰਮੀਆਂ ਸਰਦੀਆਂ ਹਿਸਾਬ ਹੁੰਦਾ ਵਾ। ਸਰਦੀਆਂ ਨੂੰ ਦੁੱਧ ਦਾ ਹੋਰ ਹਿਸਾਬ ਆ। ਖੁਰਾਕ ਦਾ ਵੀ ਹਿਸਾਬ ਹੁੰਦਾ ਯਾਰ। ਜਿਨ੍ਹਾਂ ਨੇ ਘਰਾਂ ਦੇ ਬਾਹਰ ਰੱਖੀਆਂ ਹੁੰਦੀਆਂ ਸੀ ਨਾ, ਗਲੀਆਂ ਦੇ ਵਿੱਚ ਅਕਸਰ ਤੁਸੀਂ ਕਿਸੇ ਗਲੀ 'ਚ ਵੜਨਾ ਨਾ ਤੇ ਮੱਝਾਂ ਰੱਖੀਆਂ ਹੁੰਦੀਆਂ ਸੀ ਉਹਨਾਂ ਨੇ, ਡਰ ਕੇ ਲੋਕੀ ਲੰਘਦੇ ਹੁੰਦੇ ਸੀ। ਉਹ ਜਿਹਨੇ ਘਰ 'ਚ ਰੱਖੀ ਨਾ ਉਹ ਹੋਰ ਹੁੰਦੀ ਆ, ਜਿਨ੍ਹਾਂ ਨੇ ਹਾਤਿਆਂ 'ਚ ਮਤਲਬ ਦੁੱਧ ਆਸਤੇ ਰੱਖੀ ਉਹਨਾਂ ਦਾ ਹੋਰ। ਉਹ ਜਿਹਨਾਂ ਨੇ ਘਰ ਰੱਖੀਆਂ ਉਹ ਇੱਕ ਪੂਰੀ ਇੱਕ ਮੱਝ ਦੇ ਨਾਲ ਇਹ 2 ਮੀਆਂ ਬੀਵੀ ਚਾਹੀਦੇ ਪੂਰੇ। ਬਿਲਕੁਲ ਫੇਰ ਜਾ ਕੇ 4-5 ਦੁੱਧ ਹਾਸਲ ਹੁੰਦਾ। ਫਿਰ ਉਸ ਮੱਝ ਨਾਲ ਪੂਰਾ ਘਰ ਚੱਲ ਰਿਹਾ ਹੁੰਦਾ ਉਸਤਾਦ ਜੀ। ਹਾਂਜੀ ਸਹੀ ਗੱਲ ਨਹੀਂ, ਉਹ ਭਲੇ ਵਕਤ ਦੀ ਗੱਲ ਹੈ ਜਦੋਂ ਮਹਿੰਗਾਈ ਉਹ ਹੁਣ ਵੀ ਚੱਲਦਾ ਮਿੱਠੇ। 100 ਮੱਝ ਮੇਰੇ ਯਾਰਾਂ ਨੇ ਰੱਖੀ ਹੋਈ ਆ, 100 ਮੱਝ ਰੱਖੀ ਆ, ਤਾਂ ਜਾ ਕੇ ਕਿਤੇ ਉਹਨੇ ਵਿਚਾਰੇ 20 ਸਾਲਾਂ ਬਾਅਦ ਹੁਣ 1-2 ਕਢਾਏ। ਨਹੀਂ ਗਲਤ ਚੇਂਜਿੰਗ ਉਹ ਯਾਰ ਨਹੀਂ ਇਹ ਗੱਲ ਉਹ ਮੱਝ 125 3 ਲੈ 10 6-8 ਲੱਖ ਦੀ ਬਾਤ 4-5 ਲੱਖ ਦੀ ਮੱਝ ਮਿਲਦੀ ਆ। 8 ਲੱਖ ਦੀ ਮੱਝ ਇੰਨੀ ਸਮਝਦਾ। ਥੱਪੜਨਾ ਮੈਂ 8 ਲੱਖ ਕਾਗਜ਼ ਬਣਨਾ ਪਿਆ ਦਿਨ ਬਣ ਗਏ ਇੱਧਰ। ਤੂੰ ਆ ਦੇਖ ਅਸੀਂ ਰੱਖਿਆ ਨਹੀਂ ਆ, ਸਾਨੂੰ ਪਤਾ ਚੱਲ ਕੋਈ ਗੱਲ ਨਹੀਂ ਯਾਰ। ਮੱਝ
ਇੱਕ ਮੱਝ ਰੱਖ ਕੇ ਕਹਿੰਦੇ ਹੋ ਵੈਰੀ ਮੱਚ ਵੈਰੀ ਮੱਚ ਓਕੇ ਜੀ ਰੱਬ ਰੱਖਾ